ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਪੁਰ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TVT4 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਰਾਸ਼ਟਰ ਵਾਲੇ ਸਾਰਿਆਂ ਨੂੰ ਹੀ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 9 ਅਕਤੂਬਰ 2023 25 ਅਸੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਬਫੋਨ ਕੈਨੇਡਾ, roku, ਜਾਤੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਪਿਛਲੇ ਦਿਨਾਂ ਦੀ ਕਾਰਵਾਈ ਉਹਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵੀਕਐਂਡ ਦੇ ਹਵਾਲੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸਿਪੀ ਸਟੇਟ ਤੋਂ ਵੀਰ ਕਵਲਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਕੌਮੀ ਘਰ ਸਿੱਖ ਕੌਮੀ ਘਰ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਲਈ ਕਾਮਨਾ ਕੀਤੀ ਹੈ ਔਰ TV84 ਦੀ ਸਪੋਰਟ ਕਰਨ ਲਈ ਸਭ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਵਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਕਿ ਪਿਛਲੇ ਦਿਨਾਂ ਜੋ ਕਾਰਵਾਈ ਜਿਸ ਤਰ੍ਹਾਂ ਕਿ ਆਪਾਂ ਜਿਹੜਾ ਪ੍ਰੋਗਰਾਮ ਸੀ ਵੈਨਸਡੇ ਨੂੰ ਕੀਤਾ ਸੀ ਔਰ ਥਰਸਡੇ ਐਂਡ ਫਰਾਈਡੇ ਆਫ ਸੀ। ਸੋ ਉਸ ਦੇ ਹਵਾਲੇ ਨਾਲ ਤੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਆਪਾਂ ਅੱਜ ਦੇ ਜਿਹੜੇ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਸ ਤਰ੍ਹਾਂ ਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਹੜੇ ਚੌਥੇ ਸਾਡੇ ਪਾਤਸ਼ਾਹ ਗੁਰੂ ਰਾਮਦਾਸ ਜੀ ਹੋਰਾਂ ਦਾ ਪ੍ਰਕਾਸ਼ ਪੁਰਬ ਹੈ। ਅਸੀਂ ਸਭ ਸਿੱਖ ਸੰਗਤਾਂ ਨੂੰ ਇਹਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਔਰ ਨਾਲ ਹੀ ਖਾਲਿਸਤਾਨ ਸੰਘਰਸ਼ ਦੇ ਮਹਾਨ ਯੋਧੇ ਭਾਈ ਹਰਜਿੰਦਰ ਸਿੰਘ ਜੰਦਾ ਅਤੇ ਸੁਖਦੇਵ ਸਿੰਘ ਸੁੱਖਾ ਜੀ ਦਾ ਜਿਹੜਾ 31ਵਾਂ ਸ਼ਹੀਦੀ ਦਿਨ ਹੈ ਔਰ 9 ਅਕਤੂਬਰ 1992 ਨੂੰ ਉਹਨਾਂ ਨੂੰ ਪੁਣੇ ਦੀ ਜਰਬਦਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਉਹਨਾਂ ਫਾਂਸੀ ਦੇ ਤਖਤੇ ਵੱਲ ਜਾਂਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਉਹ ਗੁੰਜਾਏ ਸਨ। ਸੋ ਇਹਨਾਂ 31 ਸਾਲਾਂ ਵਿੱਚ ਜਿਹੜਾ ਖਾਲਿਸਤਾਨ ਦਾ ਸੰਘਰਸ਼ ਕਿੱਥੇ ਪਹੁੰਚਿਆ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਮਲਜੀਤ ਸਿੰਘ ਜਿਹੜੇ ਬ੍ਰੈਂਡਨ ਸ਼ਹਿਰ 'ਚ ਰਹਿੰਦੇ ਨੇ ਮਿਸੀਸਿਪੀ ਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਤੁਸੀਂ ਕਿਹਾ ਕਿ ਅਸੀਂ ਥਰਸਡੇ ਫਰਾਈਡੇ ਗੈਰ ਹਾਜ਼ਰ ਸੀ ਉਸ ਦਾ ਕਾਰਨ ਸਾਡੇ ਬੜੇ ਹੀ ਪਿਆਰੇ ਪੰਥ ਦੇ ਇਸ ਖਾਲਿਸਤਾਨ ਦੇ ਸਫ਼ਰ ਦੇ ਇੱਕ ਚੰਗੇ ਮੁਸਾਫਰ ਜਿਨ੍ਹਾਂ ਨੇ ਖੁਦ ਵੀ ਸਫ਼ਰ ਕੀਤਾ ਪਰਿਵਾਰ ਨੇ ਵੀ ਸਫ਼ਰ ਕੀਤਾ ਵੀਰ ਗੁਰਮੇਲ ਸਿੰਘ ਢੇਸੀ ਉਹਨਾਂ ਦੀ ਪੁੱਤਰੀ ਦਾ ਆਨੰਦ ਕਾਰਜ ਸੀ ਔਰ ਜ਼ਾਹਰ ਹੈ ਫਰਾਈਡੇ ਸੀ ਸੋ ਸਾਨੂੰ ਥਰਸਡੇ ਜਾਣਾ ਪੈਣਾ ਸੀ ਔਰ ਉਹ ਵੀ ਸਮਾਗਮ ਬੜੀ ਚੜ੍ਹਦੀ ਕਲਾ 'ਚ ਹੋਇਆ ਕਿਉਂਕਿ ਸਮਾਗਮ ਖੁਸ਼ੀ ਦਾ ਹੋਏ ਗਮੀ ਦਾ ਹੋਏ ਪੰਥ ਪ੍ਰਸਤਾਂ ਦੇ ਲਈ ਤਾਂ ਉਹ ਇੱਕ ਜਿਹੜਾ ਪੰਥ ਦੀ ਗੱਲ ਕਰਨ ਦਾ ਮੌਕਾ ਹੀ ਹੁੰਦਾ ਹੈ। ਬਿਲਕੁਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਿੱਖ ਸੰਗਤਾਂ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਵੀ ਨੇ ਔਰ ਕਿਉਂਕਿ ਜਿਸ ਬੱਚੇ ਦੇ ਨਾਲ ਉਹ ਵੀ ਸਿੱਖੀ ਸਰੂਪ ਹਿਊਸਟਨ ਤੋਂ ਸੂਦਨ ਪਰਿਵਾਰ ਸੋ ਉਹਨਾਂ ਦਾ ਵੀ ਜਿਹੜਾ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਬਰਾਤ ਦੀ ਸ਼ਕਲ 'ਚ ਆਏ ਹੋਏ ਸੀ। ਸੋ ਸਾਰਿਆਂ ਦੇ ਨਾਲ ਖੁੱਲ੍ਹ ਕੇ ਪੰਥਕ ਵਿਚਾਰਾਂ ਹੋਈਆਂ ਔਰ ਇਸ ਮੌਕੇ ਹੀ ਵੀਰ ਕਮਲਜੀਤ ਸਿੰਘ ਜਿਹੜੇ ਬੜੇ ਸਫਲ ਕਾਰੋਬਾਰੀ ਨੇ ਬ੍ਰੈਂਡਨ ਮਿਸੀਸਿਪੀ 'ਚ ਪਿਛਲੇ ਲਗਭਗ 17-18 ਸਾਲਾਂ ਤੋਂ ਰਹਿੰਦੇ ਨੇ ਉਹ ਆਪਣੇ ਪਰਿਵਾਰ ਦੇ ਨਾਲ ਆਏ ਬੜੇ ਚਾਅ ਨਾਲ ਮਿਲੇ ਦੀਵਾਨ 'ਚ ਬੈਠੇ
ਔਰ ਜਦੋਂ ਈਵਨ ਮੈਂ ਐਡਰੈਸ ਵੀ ਕੀਤਾ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਦੋਂ ਮੈਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਪਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਹਵਾਲੇ ਨਾਲ ਕੀਤੀ। ਸੋ ਇਹ ਸਾਡੇ ਬੜੇ ਔਰ ਬਾਅਦ ਦੇ ਵਿੱਚ ਲੰਚ ਦੇ ਵੇਲੇ ਉਹ ਆ ਕੇ ਕੋਲ ਬੈਠੇ, ਬਹੁਤ ਸਾਰੀਆਂ ਗੱਲਾਂ ਹੋਈਆਂ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ TV 84 ਦੀ ਸਾਡੀ ਫੈਮਿਲੀ ਪਰਿਵਾਰ ਕਾਫੀ ਵਸੀ ਹੈ, ਕਾਫੀ ਵੱਡਾ ਹੈ। ਉਹਨਾਂ ਨੇ ਦੱਸਿਆ ਕਿ ਵੀ ਉਹ ਕਿਵੇਂ ਇਹੀ ਨਹੀਂ ਕਿ ਆਪ TV 84 ਦੇਖਦੇ ਨੇ, ਉਹਨਾਂ ਨੇ ਕਿਹਾ ਜੀ ਮੈਂ ਆਪਣੇ ਈਵਨ ਪੰਜਾਬ ਦੇ ਵਿੱਚ ਵੀ ਜਿੰਨੇ ਰਿਸ਼ਤੇਦਾਰ ਦੂਜੇ ਨੇ ਉਹਨਾਂ ਨੂੰ ਮੈਂ ਭੇਜਦਾ ਹਾਂ। ਉੱਥੇ ਕਈ ਵਾਰੀ ਪ੍ਰੋਗਰਾਮ ਖੁੱਲਣ 'ਚ ਦਿੱਕਤ ਹੁੰਦੀ ਹੈ, ਜੇ ਲਿੰਕ ਜਾਏ ਫਿਰ ਤਾਂ ਖੋਲ ਲੈਂਦੇ ਨੇ, ਅਦਰਵਾਈਜ਼ ਤਾਂ ਅਪੀਅਰ ਨਹੀਂ ਹੁੰਦਾ। ਔਰ ਉਹਨਾਂ ਨੇ ਬਹੁਤ ਸ਼ਲਾਘਾ ਕੀਤੀ ਔਰ ਨਾਲ ਦੀ ਨਾਲ ਉਹਨਾਂ ਦੀ ਇਹ ਕਾਮਨਾ ਚਾਹਨਾ ਵੀ ਹੈ ਕਿ ਗੱਲ ਖਾਲਿਸਤਾਨ ਦੇ ਉੱਤੇ ਫੋਕਸਡ ਰਹਿਣੀ ਚਾਹੀਦੀ ਹੈ ਪੰਥ ਵੱਲੋਂ। ਉਹ ਖਾਲਿਸਤਾਨ ਰੈਫਰੈਂਡਮ ਦੇ ਵੱਡੇ ਜਿਹੜੇ ਨੇ ਹਮਾਇਤੀ ਨੇ ਹਰ ਪੱਖੋਂ ਹੀ, ਔਰ ਉਹਨਾਂ ਨੇ ਇਕਰਾਰ ਵੀ ਕੀਤਾ ਕਿ ਉਹ TV 84 ਨੂੰ ਭਵਿੱਖ ਦੇ ਵਿੱਚ ਵੀ ਜਿਹੜਾ ਉਹ ਪੂਰੀ ਹਮਾਇਤ ਦੇਣਗੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਮਹੀਨਿਆਂ 'ਚ ਨਵੰਬਰ ਜਾਂ ਦਸੰਬਰ 'ਚ ਮਿਸਿਸਿਪੀ ਦੇ ਵਿੱਚ ਜਾਣ ਦਾ ਪ੍ਰੋਗਰਾਮ ਬਣਾਈਏ, ਉਹਨਾਂ ਨੇ ਸੱਦਾ ਦਿੱਤਾ ਹੈ। ਸੋ ਅਸੀਂ ਉਹਨਾਂ ਦਾ ਵੀਰ ਕਮਲਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ। ਇਸੇ ਦੌਰਾਨ ਸਾਡੇ ਦਰਸ਼ਕਾਂ ਨੇ ਗਰੁੱਪ ਫੋਟੋ ਦੇਖੀ ਹੋਏਗੀ ਜਿਹੜੀ ਕਿ ਡਿਊਰਿੰਗ ਦਾ ਲੰਚ ਜਿਹੜੇ ਸਾਰੇ ਹੀ ਸਾਡੇ ਹਿਊਸਟਨ ਤੋਂ ਵੀ ਔਰ ਦੂਰ ਦਰਾਡਿਓਂ ਦੁਨੀਆ ਭਰ ਤੋਂ ਹੀ ਆਲਮੋਸਟ ਕੈਨੇਡਾ ਤੋਂ ਦੂਸਰੇ ਜਿਹੜੇ ਨੇ ਉਹਦੇ 'ਚ ਵਿਆਹ 'ਚ ਪਾਰਟਿਸਿਪੇਸ਼ਨ ਲਈ ਆਏ ਹੋਏ ਸੀ ਔਰ ਸਭ ਨੇ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਕਈ ਦਹਾਕਿਆਂ ਬਾਅਦ ਮਿਲਦੇ ਨੇ। ਸੋ ਦੋਨੋਂ ਪਰਿਵਾਰਾਂ ਨੂੰ ਅਸੀਂ ਮੁਬਾਰਕਬਾਦ ਵੀ ਦਿੱਤੀ ਔਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਚੰਗਾ ਰੁਝਾਨ ਹੈ ਜਿੱਥੇ ਜ਼ਾਤ ਪਾਤ ਦੇ ਬੰਧਨਾਂ ਨੂੰ ਕੱਟ ਕੇ ਜਿਹੜਾ ਆਪਸ ਦੇ ਵਿੱਚ ਕੁੜਮਾਚਾਰੀ ਕੀਤੀ ਜਾਂਦੀ ਹੈ, ਸੰਯੋਗ ਕੀਤੇ ਜਾਂਦੇ ਨੇ। ਔਰ ਇਸ ਮਾਮਲੇ 'ਚ ਵੀ ਲੜਕੇ ਦਾ ਸੰਬੰਧ ਕਸ਼ਮੀਰ ਵਾਦੀ ਦੇ ਪਰਿਵਾਰ ਨਾਲ ਹੈ ਔਰ ਸਾਰੇ ਬਹੁਤ ਖੂਬਸੂਰਤ ਸਿੱਖੀ ਸਰੂਪ 'ਚ ਸਨ। ਸੋ ਇਹ ਮੈਂ ਸਮਝਦਾ ਵੀ ਇਹ ਜ਼ਰੂਰੀ ਵੀ ਹੈ ਕਿ ਵੀ ਇਹ ਜਿਹੜਾ ਜ਼ਾਤ ਪਾਤ ਦਾ ਕੋਡ ਹੈ ਇਸ ਨੂੰ ਵੱਢਿਆ ਜਾਏ। ਔਰ ਜਿੰਨੇ ਵੀ ਹਾਲਾਂ ਬੜਾ ਸ਼ਾਰਟ ਸੀ, ਥਰਸਡੇ ਅਸੀਂ ਗਏ, ਫਰਾਈਡੇ ਵਾਪਸ ਮੁੜਨਾ ਸੀ, ਫਲਾਈਟ ਮਿਸ ਹੋਈ ਔਰ ਵੀਕਐਂਡ ਸੈਟਰਡੇ ਸੰਡੇ ਵਰਲਡ ਸਿੱਖ ਪਾਰਲੀਮੈਂਟ ਦਾ 2 ਰੋਜ਼ਾ ਸੈਸ਼ਨ ਸੀ। ਉਸ ਦੇ ਵਿੱਚ ਅਸੀਂ ਫਿਰ ਸੈਟਰਡੇ ਜਿਹੜਾ ਆਲਮੋਸਟ ਨੂਨ ਮੌਕੇ ਹੀ ਜੁਆਇਨ ਕਰ ਸਕੇ। ਉਸ ਦਾ ਜ਼ਿਕਰ ਅਸੀਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਕਰਾਂਗੇ ਜਿਹੜੇ ਕਿ ਇੱਕ ਹਿਊਜ ਸਕਸੈਸ ਸੀ, ਬਹੁਤ ਵੱਡੀ ਸਕਸੈਸ। ਔਰ ਅੱਜ 2 ਅਹਿਮ ਦਿਨ ਨੇ ਸਾਡੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਔਰ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਰੋਜ਼ਾਨਾ ਅਰਦਾਸ ਦੇ ਵਿੱਚ ਮੰਗਦੇ ਤੇ ਫਿਰ ਸਾਡੇ ਸਾਹਮਣੇ ਉਹ ਪਵਿੱਤਰ ਧਰਤੀ ਆ ਜਾਂਦੀ ਹੈ ਜਿੱਥੇ ਪੈਰ ਧਰਦੇ ਆ ਪਹਿਲਾ ਲਫ਼ਜ਼ ਮੂੰਹ ਤੋਂ ਨਿਕਲਦਾ ਹੈ ਧੰਨ ਗੁਰੂ ਰਾਮਦਾਸ। ਔਰ ਜਦੋਂ ਤੱਕ ਅਸੀਂ ਹਰਮੰਦਰ ਸਾਹਿਬ ਪਹੁੰਚਦੇ ਹਾਂ ਤੇ ਫਿਰ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਇਹੀ ਹਰ ਇੱਕ ਦੇ ਜ਼ੁਬਾਨ ਤੋਂ ਇਹ ਸ਼ਬਦ ਜਿਹੜਾ ਉਹ ਉਚਰ ਰਿਹਾ ਹੁੰਦਾ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕੇ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਸੋ ਇਹ ਗੁਰੂ ਰਾਮਦਾਸ ਦੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ ਕਿ ਉਹਨਾਂ ਨੇ ਕਿੰਨਾ ਵੱਡਾ ਰੁਤਬਾ ਹਾਸਲ ਕੀਤਾ। ਕਿੱਥੇ ਇੱਕ ਜਿਹੜਾ ਬੱਚਾ ਯਤੀਮ ਹੋ ਜਾਂਦਾ ਹੈ, ਜਿਨ੍ਹਾਂ ਦੇ ਪਿਤਾ ਮਾਤਾ ਇਸ ਸੰਸਾਰ ਤੋਂ ਚਲੇ ਜਾਂਦੇ ਨੇ, ਰਿਸ਼ਤੇਦਾਰ ਵੀ ਅਬੈਂਡਨ ਕਰ ਦਿੰਦੇ ਨੇ, ਆਪਣੀ ਨਾਨੀ ਦੇ ਕੋਲ ਆ ਕੇ ਉਹ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ, ਤੇ ਫਿਰ ਕਿਸ ਰੁਤਬੇ ਨੂੰ ਉਹ ਹਾਸਲ ਕਰਦੇ ਨੇ ਕਿ ਜਿਨ੍ਹਾਂ ਦੇ ਨਾਂ ਨਾਲ ਅੱਜ ਅਸੀਂ 4 ਸਦੀਆਂ ਬਾਅਦ ਵੀ ਧੰਨ ਗੁਰੂ ਰਾਮਦਾਸ ਕਹਿੰਦੇ ਆ, ਤੁਹਾਡਾ ਅੰਦਰ ਠਰ ਜਾਂਦਾ ਹੈ ਅੰਦਰ ਇੱਕ। ਔਰ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਹੁਣ ਜਿਹੜੀਆਂ 4 ਲਾਵਾਂ ਨੇ ਆਨੰਦ ਕਾਰਜ ਵੇਲੇ, ਉਹ ਗੁਰੂ ਰਾਮਦਾਸ ਜੀ ਦੀਆਂ ਸੂਹੀ ਰਾਗ ਦੇ ਵਿੱਚ ਔਰ ਉਹਨਾਂ ਦੀ ਬਾਣੀ ਦੇ ਵਿੱਚ ਤੁਸੀਂ ਇਸ ਕਿਸਮ ਦੀ ਕਸਕ, ਇਸ ਕਿਸਮ ਦਾ ਪ੍ਰੇਮ, ਇਸ ਕਿਸਮ ਦਾ ਵੈਰਾਗ ਡੁੱਲ ਪੈਂਦਾ ਦੇਖਦੇ ਹੋ ਕਿ ਜਿਸ ਦਾ ਤੁਸੀਂ ਉਦੋਂ ਹੀ ਅਹਿਸਾਸ ਕਰਦੇ ਹੋ ਤੁਸੀਂ ਉਸ ਬਾਣੀ ਨਾਲ ਜੁੜ ਰਹੇ ਹੁੰਦੇ ਹੋ। ਔਰ ਇਸ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਛੋਟਾ ਉਹਨਾਂ ਦਾ ਗੁਰਿਆਈ ਕਾਲ ਹੈ ਗੁਰੂ ਰਾਮਦਾਸ ਜੀ ਦਾ, ਲਗਭਗ 9 ਸਾਲ ਦੇ ਲਗਭਗ। ਪਰ ਕਿੰਨਾ ਵੱਡਾ, ਜੇ ਅਸੀਂ ਸਿੱਖੀ ਦਾ ਵੱਡਾ ਸੈਂਟਰ ਅੰਮ੍ਰਿਤਸਰ ਅੱਜ ਜਿਹਦਾ ਨਾਂ ਹੈ, ਇਹ ਚੱਕ ਰਾਮਦਾਸ ਕਰਕੇ ਇਸ ਦਾ ਨਾਂ ਪਹਿਲਾਂ ਸੀ, ਕਿਉਂਕਿ ਚੱਕ ਜਿੱਥੇ ਆਬਾਦੀ ਵਸੇ ਉਹਨੂੰ ਕਿਹਾ ਜਾਂਦਾ ਸੀ। ਲਾਇਲਪੁਰ ਔਰ ਦੂਜੇ 'ਚ ਅੱਜ ਵੀ ਚੱਕ ਨੰਬਰ ਇੰਨਾ ਤੇ ਚੱਕ ਨੰਬਰ ਇੰਨਾ ਇਸ ਨਾਲ ਹੀ ਹੁੰਦਾ। ਸੋ ਕਿਵੇਂ ਚੱਕ ਰਾਮਦਾਸ ਔਰ ਉਹ ਹਰਮੰਦਰ ਸਰੋਵਰ
ਔਰ ਕਿਵੇਂ ਜਿਹੜਾ ਜਦੋਂ ਅਸੀਂ ਦੁਨੀਆ ਦੀਆਂ ਵੱਡੀਆਂ ਕਮਰਸ਼ੀਅਲ ਸਿਟੀਜ਼ ਦੀ ਗੱਲ ਕਰਦੇ ਹਾਂ ਤੇ ਇਹਨਾਂ 400 ਸਾਲਾਂ 'ਚ ਅੰਮ੍ਰਿਤਸਰ ਨੂੰ ਕਿਵੇਂ ਇੰਟਰਨੈਸ਼ਨਲ ਮੈਪ ਤੇ ਅਸੀਂ ਦੇਖਦੇ ਹਾਂ। ਉਹਨਾਂ ਜ਼ਮਾਨਿਆਂ 'ਚ 52 ਕਿੱਤਿਆਂ ਦੇ ਲੋਕ, ਅੱਡ-ਅੱਡ ਪ੍ਰੋਫੈਸ਼ਨਸ ਦੇ ਲੋਕ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਇਨਵਾਈਟ ਕਰਕੇ ਉੱਥੇ ਵਸਾਇਆ। ਬਹੁਤ ਸਾਰਾ ਤਾਂ ਬਾਅਦ 'ਚ ਗੁਰੂ ਅਰਜਨ ਸਾਹਿਬ ਨੇ ਮੁਕੰਮਲ ਕੀਤਾ ਕਾਰਜ, ਲੇਕਿਨ ਉਹਨਾਂ ਦੀ ਨਿਮਰਤਾ, ਉਹਨਾਂ ਨੇ ਕਿਵੇਂ ਆਪਣੇ, ਜਦੋਂ ਅਸੀਂ ਕੁੜਮਾਚਾਰੀ ਦੀ ਗੱਲ ਕਰਦੇ ਹਾਂ ਜੀ, ਇਹ ਸਾਡਾ ਜਵਾਈ ਭਾਈ ਹੈ ਔਰ ਦੂਸਰੇ ਨੇ ਉਹ ਤਾਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਹੈ ਜਿਹੜੇ ਕੁੜੀ ਵਾਲੇ ਹੁੰਦੇ ਨੇ ਕਿ ਭਾਈ ਸਾਡਾ ਜਵਾਈ ਨਾਰਾਜ਼ ਨਾ ਜਾਏ ਜੀ। ਤੇ ਕਿਵੇਂ ਇੱਕ ਪਾਸੇ ਗੁਰੂ ਅਮਰਦਾਸ ਜੀ ਦੀ ਵਡਿਆਈ ਹੈ ਕਿ ਉਹ ਆਪਣੀ ਬੱਚੀ ਜਦੋਂ ਕਹਿੰਦੇ ਨੇ ਕਿ ਇਸ ਵਰਗ ਆਏ ਹੋਈ ਹੈ ਜੀ, ਉਹਨਾਂ ਦਾ ਬੀਬੀ ਭਾਨੀ ਦਾ ਸਾਕ ਉਹਨਾਂ ਨੂੰ ਕਰਦੇ ਨੇ ਤੇ ਉਹ ਆਪਣੇ ਸਹੁਰਿਆਂ ਦੇ, ਆਪਣੇ ਗੁਰੂ ਰਾਮਦਾਸ ਜੀ ਆਪਣੇ ਪਰਿਵਾਰ ਦੇ ਜਿਹੜੇ ਬੱਚੇ ਸੋਢੀ ਨੇ, ਜਿਨ੍ਹਾਂ ਨੇ ਬਚਪਨ 'ਚ ਤਾਂ ਸਾਂਭਿਆ ਨਹੀਂ, ਪਰ ਉਹਨਾਂ ਨੂੰ ਇਹ ਗੱਲ ਬੜੀ ਤਕਲੀਫ ਦਿੰਦੀ ਹੈ ਕਿ ਜੀ ਦੇਖੋ ਇਹ ਜਵਾਈ ਹੋ ਕੇ ਉੱਥੇ ਟੋਕਰੀ ਢੋਂਦਾ, ਲੇਕਿਨ ਇਹ ਫਿਰ ਜਿਹੜੀ ਵਡਿਆਈ ਵੀ ਹੈ ਕਿ ਵੀ ਜਿਨ ਸਿਰਿਆ ਤਨੇ ਸਵਾਰਿਆ ਧੰਨ ਧੰਨ ਰਾਮਦਾਸ ਗੁਰ, ਇਹ ਜਿਹੜੀ ਪੂਰੀ ਹੋਈ ਕਰਾਮਾਤ, ਇਹ ਕਰਾਮਾਤ ਇਹੀ ਹੁੰਦੀ ਹੈ। ਹੋਰ ਕੋਈ ਕਰਾਮਾਤ ਕਿਸੇ ਝੋਲੇ ਚੋਂ ਲੋਹਾ ਪਾ ਕੇ ਤਾਂ ਸੋਨਾ ਕੱਢਣ ਦੀ ਨਹੀਂ ਹੁੰਦੀ। ਇਹੀ ਹੁੰਦਾ ਕਿ ਵੀ ਸੱਚਮੁੱਚ ਇੱਕ ਲੋਹੇ ਨੂੰ ਸੋਨਾ ਬਣਾ ਦੇਣਾ, ਇੱਕ ਉਸ ਲੈਵਲ ਤੇ ਲਿਆ ਕੇ ਗੁਰਗੱਦੀ ਦੇ ਵਾਰਿਸ ਵੀ ਬਣਦੇ ਨੇ ਔਰ ਉਹਨਾਂ ਦੀ ਕਮਾਈ ਔਰ ਉਸ ਧਰਤੀ ਦੇ ਉੱਤੇ ਹੀ। ਔਰ ਜਦੋਂ ਮੈਂ ਅਕਸਰ ਇਹ ਕਹਿੰਦਾ ਕਿ ਭਾਈ ਇਹ ਦੋਵੇਂ ਹੀ ਦਿਨ, ਜੇ 9 ਅਕਤੂਬਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਜਿੰਦੇ ਸੁੱਖੇ ਦੀ ਸ਼ਹਾਦਤ ਦਾ ਦਿਨ, ਜਿਹੜੀ ਸ਼ਹਾਦਤ ਸਾਡੀਆਂ ਅੱਖਾਂ ਸਾਹਮਣੇ ਹੁੰਦੀ ਹੈ 9 ਅਕਤੂਬਰ 1992 ਨੂੰ ਪੂਨੇ ਦੀ ਯਰਬਦਾ ਜੇਲ੍ਹ ਦੇ ਵਿੱਚ ਸਵੇਰ ਦੇ ਲਗਭਗ 3-3:30 ਵਜੇ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਇਹ ਇਹਨਾਂ ਦਾ ਜਿਹੜਾ ਕਨੈਕਸ਼ਨ ਵੀ ਹੈ, ਕਿਉਂਕਿ ਉਹੀ ਹਰਮੰਦਰ ਹੈ, ਚੱਕ ਰਾਮਦਾਸ ਹੈ, ਉਹੀ ਅੰਮ੍ਰਿਤਸਰ ਹੈ, ਉਹੀ ਹਰਮੰਦਰ ਦੇ ਸਾਹਮਣੇ ਅਕਾਲ ਤਖਤ ਹੈ ਤੇ ਉਸੇ ਹੀ ਜਦੋਂ ਅਸੀਂ ਉਸ ਮਿੱਟੀ ਦੀ ਸਰਜ਼ਮੀਨ ਦੀ ਪਵਿੱਤਰਤਾ ਦੀ ਗੱਲ ਕਰਦੇ ਹਾਂ, ਸਰ ਕਪੂਰ ਸਿੰਘ ਜਿਹੜੇ ਵੱਡੇ ਸਿੱਖ ਫਿਲਾਸਫਰ ਹੋਏ ਨੇ, ਉਹ 18ਵੀਂ ਸਦੀ ਦਾ ਇਤਿਹਾਸ ਬਿਆਨਦਿਆਂ ਕਹਿੰਦੇ ਨੇ ਕਿ ਸਿੱਖ ਇਸ ਨੂੰ ਆਪਣਾ ਵੱਡਾ ਭਾਗ ਸਮਝਦੇ ਸੀ ਕਿ ਜੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ। ਔਰ ਉਹ ਕਹਿੰਦੇ ਸੀ ਕਿ ਭਾਈ ਇਹ ਇਕੱਲਾ ਹਰਮੰਦਰ ਸਾਹਿਬ ਅਕਾਲ ਤਖਤ ਹੀ ਨਹੀਂ, ਜਿਹੜਾ ਜਿਸ ਦੇ ਜ਼ਰਰੇ ਜ਼ਰਰੇ ਦੇ ਵਿੱਚ ਸ਼ਹੀਦਾਂ ਦਾ ਖੂਨ ਹੈ, ਅੰਮ੍ਰਿਤਸਰ ਸ਼ਹਿਰ ਦੀ ਮਿੱਟੀ ਦੇ ਅੰਦਰ ਉਹਨਾਂ ਸ਼ਹੀਦਾਂ ਦਾ ਖੂਨ ਹੈ। ਕਿਉਂਕਿ ਬਹੁਤ ਸਾਰੇ ਜਦੋਂ ਹਰਮੰਦਰ ਸਾਹਿਬ ਤੇ ਮੱਸਾ ਰੰਗੜ ਦਾ ਕਬਜ਼ਾ ਹੈ ਜਾਂ ਹੋਰ ਮੁਗਲਿਆ ਸਲਤਨਤ, ਸੋ ਉਹ ਜਿਹੜੇ ਦਰਸ਼ਨਾਂ ਦੀ ਚਾਹਨਾ ਦੇ ਲਈ ਆਉਂਦੇ ਸਿੱਖ ਨੇ, ਉਹਨਾਂ ਨੂੰ ਸੀ ਵੀ ਕੋਈ ਨਹੀਂ ਦਰਸ਼ਨ ਹੋ ਸਕਣ ਨਾ ਹੋ ਸਕਣ, ਪਰ ਜੇ ਉੱਥੇ ਪਹੁੰਚ ਕੇ ਸਾਨੂੰ ਸ਼ਹਾਦਤ ਮਿਲ ਜਾਏ ਤੇ ਇਸ ਤੋਂ ਵੱਡੀ ਕੀ ਗੱਲ ਹੈ। ਔਰ ਇਹ ਵੀ ਅਕਾਲ ਪੁਰਖ ਦੀ ਖੇਡ ਹੈ ਕਿ ਭਾਈ ਦੇਖੋ ਜਿਸ ਅਕਾਲ ਤਖਤ ਨੂੰ ਟੈਂਕਾਂ ਤੋਪਾਂ ਦੇ ਹਮਲੇ ਨਾਲ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਹਕੂਮਤ ਇੰਦਰਾ ਗਾਂਧੀ, ਜਨਰਲ ਵੈਦਿਆ ਨੇ ਖੰਡਰਾਤ ਦੇ ਵਿੱਚ ਬਦਲਿਆ, 400 ਦੇ ਕਰੀਬ ਗੋਲੀਆਂ ਹਰਮੰਦਰ ਸਾਹਿਬ ਦੇ ਉੱਤੇ ਲੱਗੀਆਂ, ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਉਸ ਨੂੰ ਜ਼ਖਮੀ ਕੀਤਾ ਔਰ ਇਸ ਸਭ ਦਾ ਬਦਲਾ ਲੈਣ ਵਾਲੇ ਜਿਹੜੇ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਸੇ ਗੁਰੂ ਰਾਮਦਾਸ ਦੀ ਪਾਵਨ ਧਰਤੀ ਤੇ ਉਸ ਖੰਡਰਾਤ ਅਕਾਲ ਤਖਤ ਦੇ ਸਾਹਮਣੇ ਆ ਕੇ ਅਰਦਾਸਾ ਸੋਧਦੇ ਨੇ ਕਿ ਭਾਈ ਉਸ ਫੌਜੀ ਜਰਨੈਲ ਨੂੰ, ਜਿਹੜਾ ਜਨਰਲ ਵੈਦਿਆ ਜਿਸ ਨੇ ਅੱਗੇ ਹੋ ਕੇ ਇਸ ਹਮਲੇ ਨੂੰ ਪਲਾਨ ਕੀਤਾ ਸੀ ਪ੍ਰਮੋਸ਼ਨ ਲੈਣ ਲਈ ਵੀ, ਔਰ ਇਸ ਲਈ ਉਸ ਵੇਲੇ ਦਾ ਜਿਹੜਾ ਸੀਨੀਅਰ ਮੋਸਟ ਜਨਰਲ ਸੀ ਵੈਸਟਰਨ ਕਮਾਂਡ ਦਾ, ਜਨਰਲ ਸੈਨਾ, ਉਹਨੇ ਰਿਜ਼ਾਈਨ ਕੀਤਾ ਸੀ ਆਪਣੀ, ਕਿਉਂਕਿ ਉਹਦੀ ਸੀਨੀਅਰਿਟੀ ਨੂੰ ਕੱਟ ਕੇ ਉਹ ਮੁੱਕਰ ਗਿਆ ਸੀ ਕਿ ਨਾ ਇਹ ਆਪਣੀ ਫੌਜ ਆਪਣੇ ਲੋਕਾਂ ਦੇ ਖਿਲਾਫ ਔਰ ਉਹਨਾਂ ਦੇ ਸਭ ਤੋਂ ਪਵਿੱਤਰ ਧਰਮ ਸਥਾਨ ਤੇ ਇਹ ਮੈਂ ਆਗਿਆ ਨਹੀਂ ਦੀ ਦੇ ਸਕਦਾ। ਸੋ ਉਸ ਨੂੰ ਜੰਮਪੁਰੀ ਪਹੁੰਚਾਇਆ ਇਹਨਾਂ ਯੋਧਿਆਂ ਨੇ। ਔਰ ਜਦੋਂ ਅਸੀਂ ਉਸੇ ਹੀ 9 ਅਕਤੂਬਰ ਵਾਲੇ ਦਿਨ ਇੱਕ ਪਾਸੇ ਜਦੋਂ ਪੂਨੇ ਦੀ ਜੇਲ੍ਹ 'ਚ ਇਵੇਂ ਉਸ ਰਸੇ ਤੇ ਝੂਲ ਰਹੇ ਹੋਣਗੇ ਮਾਨੋ ਜਿਹੜਾ ਉਹ 10ਵੇਂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ ਗੋਦ ਦੇ ਵਿੱਚੋਂ ਉਹਨਾਂ ਨੂੰ ਲੋਰੀ ਦੇ ਰਹੇ ਹੋਣ ਤੇ ਉਹਨਾਂ ਦੀਆਂ ਅੱਖਾਂ ਮਨ ਦੀਆਂ ਹਰਮੰਦਰ ਸਾਹਿਬ ਵੱਲ ਹੋਣਗੀਆਂ, ਅਕਾਲ ਤਖਤ ਵੱਲ ਹੋਣਗੀਆਂ, ਗੁਰੂ ਰਾਮਦਾਸ ਉਹਨਾਂ ਦੀਆਂ ਯਾਦਾਂ 'ਚ ਵਸਦੇ ਹੋਣਗੇ ਔਰ ਅਸੀਂ ਉਹਨਾਂ ਦਾ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਦੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਉਹਨਾਂ ਨੇ ਪੰਥ ਦੇ ਨਾਂ ਸੁਨੇਹਾ ਦਿੱਤਾ, ਉਹਨਾਂ ਦੇ ਸਿੱਖੀ ਦੀ ਫਿਲਾਸਫੀ ਕੀ ਹੈ, ਕਿਉਂ ਅਸੀਂ ਇਸ ਰਸਤੇ ਤੇ ਤੁਰੇ, ਇਹ ਆਲਮੋਸਟ 9-10 ਸਫ਼ਿਆਂ ਦਾ ਇੱਕ
ਵੱਡਾ ਡਾਕੂਮੈਂਟ ਜਿਹੜਾ ਹਿਸਟੋਰੀਕਲ ਡਾਕੂਮੈਂਟ ਹੈ ਉਹ ਉਹਨਾਂ ਨੇ ਪੂਨਾ ਜੇਲ੍ਹ ਚੋਂ ਉਸ ਵੇਲੇ ਦੇ ਪ੍ਰੈਜ਼ੀਡੈਂਟ ਦੇ ਨਾਂ ਚਿੱਠੀ 'ਚ ਰਾਸ਼ਟਰਪਤੀ ਦੇ ਨਾਂ ਉਸ ਨੂੰ ਲਿਖਿਆ ਸੀ, ਜਿਹੜਾ ਉਸ ਵੇਲੇ ਦੇ ਸਾਰੇ ਹੀ ਅੰਗਰੇਜ਼ੀ, ਹਿੰਦੀ, ਪੰਜਾਬੀ ਜਾਂ ਈਵਨ ਰੀਜਨਲ ਲੈਂਗੁਏਜਸ ਦੇ ਵਿੱਚ ਵੀ ਛਪਿਆ ਸੀ। ਸੋ ਉਸ ਨੂੰ ਅਸੀਂ ਰਿਪੀਟ ਨਹੀਂ ਕਰਾਂਗੇ। ਜਿਨ੍ਹਾਂ ਨੇ ਫਰਦਰ ਰਿਸਰਚ ਕਰਨੀ ਆ ਉਹ ਦੇਖ ਸਕਦੇ ਨੇ ਕਿ ਭਾਈ ਇਹ ਫਿਲਾਸਫੀ ਕੀ ਹੈ ਕਿ ਜਿਹਦੇ 'ਚ ਤੁਸੀਂ ਗੁਰੂ ਦੇ ਲਈ ਆਪਾ ਕੁਰਬਾਨ ਕਰਦੇ ਹੋ। ਔਰ ਅਕਸਰ ਜਦੋਂ ਮੈਂ ਜਿੰਦੇ ਸੁੱਖੇ ਦੀ ਸ਼ਹਾਦਤ ਔਰ ਉਹਨਾਂ ਦੇ ਕਾਰਨਾਮੇ ਦੀ ਗੱਲ ਕਰਦਾ ਤੇ ਫਿਰ ਇਹੀ ਯਾਦ ਦਹਾਨੀ ਹੁੰਦੀ ਹੈ ਕਿ ਇਹ ਸਾਡੇ ਇਤਿਹਾਸ ਦੀ ਉਸ ਲੜੀ ਦੀ ਕੰਟੀਨਿਊਟੀ ਹੈ ਜਿੱਥੇ ਯਾਦ ਦਹਾਨੀ ਕਰਵਾਈ ਜਾਂਦੀ ਹੈ ਕਿ ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਜੇ ਭਾਈ ਸੁੱਖਾ ਸਿੰਘ, ਮਹਤਾਬ ਸਿੰਘ ਰਾਜਸਥਾਨ ਦੇ ਉਸ ਡੈਜ਼ਰਟ ਚੋਂ ਘੋੜਿਆਂ ਦੇ ਉੱਤੇ ਆਉਂਦੇ ਨੇ ਕਿਸ ਕਿਸਮ ਦੀ ਯੋਜਨਾ ਦੇ ਨਾਲ, ਕਿਵੇਂ ਫਿਰ ਮੱਸੇ ਦਾ ਸਿਰ ਵੱਢ ਕੇ ਰੰਗੜ ਦਾ ਉਹ ਉੱਥੇ ਲਿਜਾ ਕੇ ਖਾਲਸੇ ਦੇ ਦਲ ਦੇ ਸਾਹਮਣੇ ਸੁੱਟਦੇ ਨੇ। ਇੱਕ ਇਤਿਹਾਸ ਸਿਰਜਿਆ ਜਾਂਦਾ ਹੈ ਕਿ ਭਾਈ ਸਾਡੇ ਲਈ ਆਪਣੇ ਗੁਰੂ ਘਰ ਦੀ ਅਜ਼ਮਤ, ਇਸ ਹਰਮੰਦਰ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ, ਇਹ ਸਾਡੀਆਂ ਜਾਨਾਂ ਇਹਦੇ ਸਾਹਮਣੇ ਕੁਝ ਵੀ ਨਹੀਂ ਨੇ। ਅਸੀਂ ਹਜ਼ਾਰਾਂ ਵਾਰ ਜਨਮ ਲਈਏ ਤੇ ਉਹ ਜਾਨਾਂ ਗੁਰੂ ਤੋਂ ਕੁਰਬਾਨ ਕਰੀਏ, ਘੋਲ ਕਮਾਈਏ ਆਪਣਾ ਆਪਾ ਗੁਰੂ ਤੋਂ, ਇਸ ਤੋਂ ਵੱਡੀ ਜਿਹੜੀ ਹੈ ਉਹ ਸਾਡੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ। ਸੋ ਇਸ ਦੇ ਉੱਤੇ ਅਸੀਂ ਹੋਰ ਵੀ ਵੇਰਵੇ ਨਾਲ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਅਸੀਂ ਜਿਹੜੀਆਂ ਹਿਊਮਨ ਟ੍ਰੈਜਡੀਜ਼, ਦੋ ਵੱਡੀਆਂ ਟ੍ਰੈਜਡੀਜ਼ ਵੀਕਐਂਡ ਦੇ ਉੱਤੇ ਹੋਈਆਂ ਨੇ। ਇੱਕ ਅਫਗਾਨਿਸਤਾਨ ਦੇ ਵਿੱਚ ਇੱਕ ਬਹੁਤ ਜ਼ੋਰਦਾਰ ਭੂਚਾਲ ਜਿਸ ਦੀ ਵਜ੍ਹਾ ਕਰਕੇ ਹੁਣ ਤੱਕ ਈਵਨ ਅਲ ਜਜ਼ੀਰਾ ਦੀ ਮੈਂ ਲੇਟੈਸਟ ਖਬਰ ਵੀ ਕੱਢੀ ਹੈ, 2000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਕਈ ਹਜ਼ਾਰ ਜ਼ਖਮੀ ਨੇ। ਔਰ ਕਿਉਂਕਿ ਅਚਾਨਕ ਇੱਕ ਪਾਸੇ ਤਾਂ ਵੈਸੇ ਵੀ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ ਹੋਈ। ਚਾਈਨਾ ਪਹਿਲਾ ਮੁਲਕ ਹੈ ਜਿਨ੍ਹਾਂ ਨੇ ਆਪਣੀ ਐਮਬੈਸੀ ਕਾਬਲ 'ਚ ਖੋਲੀ ਹੈ ਔਰ ਇਸ ਲਈ ਵੀ ਮਦਦ ਉਸ ਤੇਜ਼ੀ ਦੇ ਨਾਲ ਨਹੀਂ ਗਈ ਜਾਂ ਨਹੀਂ ਜਾ ਰਹੀ ਹੋਏਗੀ। ਲੇਕਿਨ ਦੂਸਰੇ ਪਾਸੇ ਵੀਕਐਂਡ ਦੇ ਉੱਤੇ ਹੀ ਜਿਹੜਾ ਇੱਕ ਵੱਡੀ ਡਿਵੈਲਪਮੈਂਟ ਜਿਹਨੇ ਆਲਮੋਸਟ ਜੇ ਕਹਿਣਾ ਹੋਏ ਪਿਛਲੇ 60 ਸਾਲ ਦੇ ਇਤਿਹਾਸ ਨੂੰ ਫਿਰ ਦੁਹਰਾ ਦਿੱਤਾ ਹੈ, ਉਹ ਹੈ ਕਿ ਕਿਵੇਂ ਹਮਸ ਫਲਸਤੀਨੀਆਂ ਦੀ ਇੱਕ ਜਥੇਬੰਦੀ ਜਿਨ੍ਹਾਂ ਦਾ ਕੰਟਰੋਲ ਹੈ ਗਾਜ਼ਾ ਸਟ੍ਰਿਪ ਦੇ ਉੱਤੇ, ਉਹਨਾਂ ਨੇ ਸਾਊਦਰਨ ਇਜ਼ਰਾਈਲ ਦੇ ਅੰਦਰ ਵੜ ਕੇ ਪਹਿਲਾਂ ਤਾਂ ਉਹਨਾਂ ਨੇ ਜ਼ੋਰਦਾਰ 3000 ਤੋਂ ਜ਼ਿਆਦਾ ਰਾਕਟ ਤਾਗੇ ਪੈਰਾਸ਼ੂਟ ਰਾਹੀਂ ਉਤਰੇ ਔਰ ਉੱਥੇ ਜਿਹੜੀ ਗਾਜ਼ਾ ਸਟ੍ਰਿਪ ਦਾ ਹਿੱਸਾ ਇਜ਼ਰਾਈਲ ਦੇ ਨਾਲ ਲੱਗਦਾ ਹੈ ਉੱਥੇ ਇੱਕ ਬਹੁਤ ਵੱਡਾ ਮਿਊਜ਼ਿਕ ਫੈਸਟੀਵਲ ਉਹਨਾਂ ਦਾ ਚੱਲ ਰਿਹਾ ਸੀ। ਉਹਦੇ 'ਚ ਵੜ ਕੇ ਉਹਨਾਂ ਨੇ ਫਿਰ ਸੈਂਕੜਿਆਂ ਨੂੰ ਮਾਰਿਆ ਔਰ ਜਿਹੜੇ ਨੇ ਉਹਨਾਂ ਨੂੰ ਅਗਵਾ ਵੀ ਕੀਤਾ ਔਰ ਉਹਨਾਂ 'ਚ ਮਰਨ ਵਾਲਿਆਂ 'ਚ ਵੱਡੀ ਗਿਣਤੀ ਜਿਹੜੀ ਹੈ ਸਿਵਿਲੀਅਨ ਸੀ, ਬੇਗੁਨਾਹ ਇਜ਼ਰਾਈਲੀ। ਔਰ ਹੁਣ ਉਸੇ ਹੀ ਬਦਲਾ ਭਾਵਨਾ 'ਚ ਜਿਹੜੇ ਇਜ਼ਰਾਈਲ ਵੱਲੋਂ ਤਾਬੜਤੋੜ ਜਿਹੜੀ ਹੈ ਗਾਜ਼ਾ ਦੇ ਉੱਤੇ ਬੰਬਾਰੀ ਕੀਤੀ ਜਾ ਰਹੀ ਹੈ, ਸੈਂਕੜਿਆਂ ਸਿਵਿਲੀਅਨਸ ਦੇ ਮਰਨ ਦੀਆਂ ਖਬਰਾਂ ਨੇ। ਔਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਆਲਰੇਡੀ ਬਿਜਲੀ ਦੀ ਸਪਲਾਈ ਕੱਟੀ ਗਈ ਹੈ, ਵੀ ਅਸੀਂ ਪਾਣੀ ਔਰ ਫੂਡ ਵੀ ਨਹੀਂ ਜਾਣ ਦਿਆਂਗੇ। ਸੋ ਉਹਨਾਂ ਹਾਲਾਤਾਂ 'ਚ 2-3 ਮਿਲੀਅਨ ਜਿਹੜੇ ਗਾਜ਼ਾ 'ਚ ਰਹਿਣ ਵਾਲੇ ਫਲਸਤੀਨੀ ਨੇ ਉਹਨਾਂ ਦਾ ਕੀ ਹਸ਼ਰ ਹੋਏਗਾ, ਅੱਜ ਕੀ ਹੋ ਰਿਹਾ ਹੈ, ਇਹ ਇਸ ਦੇ ਵਿੱਚ ਦੂਸਰੀਆਂ ਤਾਕਤਾਂ, ਈਰਾਨ ਵੀ ਘੜੀਸਿਆ ਜਾ ਸਕਦਾ ਹੈ, ਦੂਸਰਾ ਵੀ ਹੈ, ਉਸ ਦਾ ਵੀ ਅਸੀਂ ਬਾਅਦ 'ਚ ਜ਼ਿਕਰ ਕਰਾਂਗੇ। ਪਰ ਇਸ ਕਨਫਲਿਕਟ ਦੇ ਵਿੱਚ ਹਾਲਾਂ ਇਹਦੇ 'ਚ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਵਿਆਨਾ ਕਨਵੈਨਸ਼ਨ ਨੂੰ ਵਾਇਲੇਟ ਕੀਤਾ ਹੈ, ਕਿਉਂਕਿ ਜਦੋਂ ਬੇਗੁਨਾਹ ਨੂੰ ਮਾਰਨਾ ਇਹੀ ਨਹੀਂ ਵੀ ਅਖਲਾਕੀ ਜਾਂ ਮਜ਼ਹਬੀ ਤੌਰ ਦੇ ਉੱਤੇ ਜਿਹੜਾ ਵਰਜਤ ਹੈ, ਈਵਨ ਜਿਹੜੇ UN ਦੇ ਲਾਅ ਨੇ, ਲੇਕਿਨ ਇੱਕ ਅਨਰਿਜ਼ੋਲਵਡ ਡਿਸਪਿਊਟ ਹੈ ਜਿਹਦੀਆਂ ਜੜ੍ਹਾਂ 75 ਸਾਲ ਪਹਿਲਾਂ ਜਦੋਂ ਇਜ਼ਰਾਈਲ ਕਾਇਮ ਹੁੰਦਾ ਉਸ ਦੇ ਨਾਲ ਜੁੜੀਆਂ ਹੋਈਆਂ ਨੇ। ਉਸ ਦੇ ਉੱਤੇ ਗੱਲ ਕਰਾਂਗੇ, ਪਰ ਅਸੀਂ ਆਪਣੀਆਂ ਹਮਦਰਦੀਆਂ ਅਫਗਾਨਿਸਤਾਨ ਦੇ ਵਿੱਚ ਜਿਹੜੇ ਇਸ ਅਰਥਕੁਏਕ ਜ਼ਲਜ਼ਲੇ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਨੇ, ਦੁਨੀਆ ਤੋਂ ਚਲੇ ਗਏ, ਜ਼ਖਮੀ ਨੇ ਔਰ ਆਲਰੇਡੀ ਕਿਉਂਕਿ ਅਕਤੂਬਰ ਦਾ ਮਹੀਨਾ ਚੱਲ ਰਿਹਾ ਔਰ ਸਰਦੀਆਂ ਵੀ ਨੇ ਉੱਥੇ, ਸ਼ੁਰੂਆਤ ਮੌਸਮ ਉੱਥੇ ਬਦਲ ਜਾਂਦਾ, ਬਹੁਤ ਠੰਡ ਹੁੰਦੀ ਹੈ। ਉਹਨਾਂ ਨੂੰ ਜਿਹੜੀ ਹੈ ਲੋੜੀਂਦੀ ਕਿੰਨੀ ਕੁ ਸਮੱਗਰੀ ਮਿਲ ਰਹੀ ਹੈ, ਕਿੰਨੇ ਕੁ ਹਾਲਾਤ ਨੇ, ਕਿਉਂਕਿ ਬਹੁਤ ਵਾਰ ਪਾਕਿਸਤਾਨ ਗੁਆਂਢ 'ਚ ਹੁੰਦਾ ਹੈ ਔਰ ਪਾਕਿਸਤਾਨ ਖੁਦ ਜਿਹੜਾ ਉਹ ਕਾਫੀ ਕ੍ਰਾਈਸਿਸ 'ਚੋਂ ਲੰਘ ਰਿਹਾ, ਫਾਈਨੈਂਸ਼ੀਅਲ 'ਚੋਂ ਜਾਂ ਦੂਜਾ। ਸੋ ਅਸੀਂ ਅਰਦਾਸ ਹੀ ਕਰ ਸਕਦੇ ਹਾਂ। ਤੇ ਇਸੇ ਤਰ੍ਹਾਂ ਗਾਜ਼ਾ ਔਰ ਇਜ਼ਰਾਈਲ ਦੇ ਸਿਵਿਲੀਅਨਸ ਜਿਹੜੇ ਮਾਰੇ ਗਏ ਔਰ ਅੱਗੋਂ ਕਿਸ ਲੈਵਲ ਦੀ ਇਹ ਜਿਹੜੀ ਭਿਆਨਕ ਤਬਾਹੀ ਹੋ ਸਕਦੀ ਹੈ, ਕਿਉਂਕਿ ਇਜ਼ਰਾਈਲੀ ਡਿਫੈਂਸ ਮਿਨਿਸਟਰ ਔਰ ਪ੍ਰਾਈਮ ਮਿਨਿਸਟਰ ਨੇ ਕਿਹਾ ਜੀ ਅਸੀਂ
ਇਹਨਾਂ ਨੂੰ ਐਸਾ ਜਵਾਬ ਦੇਵਾਂਗੇ ਕਿ ਇਹਨਾਂ ਦੀਆਂ 10 ਪੀੜ੍ਹੀਆਂ ਯਾਦ ਰੱਖਣਗੀਆਂ। ਸੋ ਜ਼ਾਹਰ ਹੈ ਕਿ ਅਲਟੀਮੇਟਲੀ ਜਿਹੜਾ ਹੈ ਉਹ ਸਿਵਿਲੀਅਨ ਲੋਕ ਹੀ ਸਫ਼ਰ ਕਰਦੇ ਨੇ, ਸਫ਼ਰ ਕਰਨਗੇ। ਔਰ ਹੁਣ ਅਸੀਂ ਜਿਹੜਾ ਕਿਉਂਕਿ ਇਹ ਪ੍ਰੋਗਰਾਮ ਅਸੀਂ ਡੈਡੀਕੇਟ ਵੀ ਕਰ ਰਹੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਨਾਂ। ਸੋ ਬਹੁਤ ਵਾਰ ਜਦੋਂ ਕਿਸੇ ਇਤਿਹਾਸਕ ਕਿਰਦਾਰ ਨੂੰ ਬਿਆਨਿਆ ਜਾਂਦਾ ਹੈ ਜਾਂ ਕਿਸੇ ਇਤਿਹਾਸ ਦੇ ਵਾਕਿਆ ਨੂੰ ਬਿਆਨਿਆ ਜਾਂਦਾ ਹੈ ਤੇ ਜ਼ਰੂਰੀ ਹੁੰਦਾ ਹੈ ਕਿ ਵੀ ਦੁਸ਼ਮਣ ਨੇ ਉਹਨੂੰ ਕਿਵੇਂ ਦੇਖਿਆ। ਆਪਣਿਆਂ ਨੇ ਤਾਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਵੀ ਅਸੀਂ ਸਲਾਹ ਦਿੰਦੇ ਹਾਂ, ਉਹਨੂੰ ਪ੍ਰੋਟੈਕਟ ਵੀ ਕਰਦੇ ਹਾਂ। ਇਸੇ ਲਈ ਜਦੋਂ ਅਸੀਂ 18ਵੀਂ ਸਦੀ ਦੇ ਸਿੱਖਾਂ ਦੇ ਕਿਰਦਾਰ ਦੀ ਗੱਲ ਕਰਦੇ ਹਾਂ ਤੇ ਉਦੋਂ ਵੀ ਸਾਡੇ ਲਈ ਕਾਜ਼ੀ ਨੂਰ ਮੁਹੰਮਦ ਜਿਹੜਾ ਹਿਸਟੋਰੀਅਨ ਹੈ, ਫਾਈਟਰ ਵੀ ਹੈ, ਅਬਦਾਲੀ ਦੇ ਨਾਲ ਆਇਆ ਹਮਲਿਆਂ ਵੇਲੇ, ਉਹਨੇ ਜਦੋਂ ਸਿੱਖਾਂ ਦੇ ਕਰੈਕਟਰ ਬਾਰੇ ਬਿਆਨ ਕੀਤਾ, ਹਾਲਾਂ ਕਿਉਂਕਿ ਉਹ ਦੁਸ਼ਮਣ ਹੈ, ਉਹ ਸਿੱਖਾਂ ਨੂੰ ਸੰਬੋਧਨ ਕਰਨ ਦੇ ਲਈ ਸੱਗ ਲਫ਼ਜ਼ ਇਸਤੇਮਾਲ ਕਰਦਾ, ਕੁੱਤੇ। ਔਰ ਫਿਰ ਉਹ ਪਲਟਦਾ, ਕਹਿੰਦਾ ਨਹੀਂ ਇਹਨਾਂ ਨੂੰ ਸੱਗ ਨਾ ਕਹੋ, ਕੁੱਤੇ ਨਾ ਕਹੋ। ਜੇ ਤੁਸੀਂ ਦੇਖਣਾ ਹੈ ਕਿ ਸਿੱਖਾਂ ਦੀ ਬਹਾਦਰੀ ਕੀ ਹੈ, ਇਹ ਕਿੰਨੀ ਜ਼ਬਰਦਸਤ ਤਲਵਾਰਬਾਜ਼ੀ ਕਰਦੇ ਨੇ, ਜੰਗ ਦੇ ਮੈਦਾਨ 'ਚ ਕਿਵੇਂ ਸ਼ੇਰਾਂ ਵਾਂਗ ਬੁੱਕਦੇ ਨੇ, ਤੇ ਫਿਰ ਜ਼ਰਾ ਇਹਨਾਂ ਦੇ ਸਾਹਮਣੇ ਆ ਕੇ ਜੰਗ ਦੇ ਮੈਦਾਨ 'ਚ ਟਾਕਰਾ ਕਰਕੇ ਦੇਖੋ। ਇਹਨਾਂ ਵਰਗਾ ਜਿਹੜਾ ਕੋਈ ਤਲਵਾਰਬਾਜ਼ੀ ਦਾ ਸਾਨੀ ਨਹੀਂ ਹੈ, ਇਹ ਲਾਸਾਨੀ ਨੇ। ਔਰ ਫਿਰ ਉਹਨਾਂ ਦੇ ਕਿਰਦਾਰ ਕਿ ਭਾਈ ਜੇ ਦੁਸ਼ਮਣ ਦੀਆਂ ਔਰਤਾਂ ਵੀ ਇਹਨਾਂ ਦੇ ਕਬਜ਼ੇ 'ਚ ਆ ਜਾਣ ਤੇ ਮਾੜੀ ਨਜ਼ਰ ਨਾਲ ਨਹੀਂ ਦੇਖਦੇ, ਉਸ ਨੂੰ ਬੁੜੀ ਕਹਿੰਦੇ ਨੇ, ਉਸ ਨੂੰ ਪੂਰਾ ਜਿਹੜਾ ਸ਼ਗਨ ਦੇ ਕੇ ਤੇ ਉਹ ਦੁਸ਼ਮਣ ਦੇ ਖੈਮੇ 'ਚ ਪਹੁੰਚਾਉਂਦੇ ਨੇ ਕਿ ਵੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਕਦੇ ਵੀ ਮੈਲ ਨਹੀਂ। ਹੁਣ ਉਹ ਜਦੋਂ ਅਸੀਂ ਕਰੈਕਟਰ, ਉਹ ਸਾਡਾ ਇੱਕ ਆਦਰਸ਼ ਕਰੈਕਟਰ ਹੈ ਕਿ ਅਸੀਂ 18ਵੀਂ ਸਦੀ ਦਾ ਜਿਹੜਾ ਸਾਰਾ ਸੰਘਰਸ਼ ਹੈ ਉਹ ਇਸ ਕਰੈਕਟਰ ਦੇ ਨਾਲ ਬਿਆਨਿਆ ਜਾਂਦਾ। ਹੁਣ ਜਦੋਂ ਅਸੀਂ ਖਾਲਿਸਤਾਨ ਦੇ ਮੌਜੂਦਾ ਸੰਘਰਸ਼ ਦੀ ਗੱਲ ਕਰਾਂਗੇ ਜਾਂ ਕਰਦੇ ਹਾਂ, 39 ਸਾਲ ਜੇ ਜੂਨ 84 ਦੇ ਪਹਿਲੇ ਹਫ਼ਤੇ ਤੋਂ ਜਦੋਂ ਕਿ ਸੰਤ ਪਿੰਡਾਂ ਵਾਲਿਆਂ ਨੇ ਫਰਮਾਇਆ ਸੀ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ, ਤੇ ਫਿਰ ਇਹਨਾਂ 39 ਸਾਲਾਂ ਦੇ ਪੀਰੀਅਡ 'ਚ ਜੁਝਾਰੂਆਂ ਦਾ ਕੀ ਕਿਰਦਾਰ ਸੀ। ਵੀਰ ਤਾਂ ਉਹਨਾਂ ਨੇ ਟੀਸੀ ਦੇ ਲਾਏ, ਬਿਆਨ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧਿਆ, ਜਿੰਦੇ ਸੁੱਖੇ ਨੇ ਜਿਹੜਾ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਭਾਈ ਦਿਲਾਵਰ ਸਿੰਘ, ਭਾਈ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰੇ ਨੇ ਬੁੱਚੜ ਬੇਨਤੇ ਨੂੰ ਸਜ਼ਾ ਯਾਫਤਾ ਕੀਤਾ, ਔਰ ਹੋਰ ਕਿੰਨੀ ਲੰਬੀ ਲਿਸਟ ਹੈ ਦੁਸ਼ਟਾਂ ਦੀ ਜਿਨ੍ਹਾਂ ਨੂੰ ਇਹਨਾਂ ਨੇ ਉਹਨਾਂ ਦੇ ਕੀਤੇ ਕਰਮਾਂ ਦਾ ਫਲ ਚਖਾਇਆ। ਲੇਕਿਨ ਜਿਹੜੇ ਇਤਿਹਾਸ ਦੇ ਵਿੱਚ ਇਹਨਾਂ ਨਾਇਕਾਂ ਦੇ ਲਈ ਕੁਝ ਲਿਖਿਆ ਗਿਆ ਹੈ ਤੇ ਉਸ ਤੋਂ ਹੀ ਅਸੀਂ ਅੰਦਾਜ਼ਾ ਲਾਉਂਦੇ। ਜਦੋਂ ਉਹਨਾਂ ਦਾ ਟਰਾਇਲ ਚੱਲਦਾ ਹੈ ਜਿੰਦੇ ਸੁੱਖੇ ਦਾ, ਤੇ ਜੱਜ ਇੰਨਾ ਕੁ ਮੁਤਾਸਰ ਹੁੰਦਾ ਹੈ, ਜੱਜ ਵਕੀਲ ਰਾਹੀਂ ਸੁਨੇਹਾ ਵੀ ਭੇਜਦਾ ਕਿ ਜੇ ਤੁਸੀਂ ਜਦੋਂ ਸਾਹਮਣੇ ਹੁੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨੇ, ਉਹ ਕਹਿੰਦੇ ਵੀ ਮੈਂ ਜਿਹੜਾ ਇਹਨਾਂ ਨੂੰ ਫਾਂਸੀ ਨਹੀਂ ਦੇਣਾ ਚਾਹੁੰਦਾ, ਮੈਂ ਉਮਰ ਕੈਦ 'ਚ ਇਹਨੂੰ ਖਤਮ ਕਰ ਦੇਣਾ ਚਾਹੁੰਦਾ ਸਜ਼ਾ ਨੂੰ, ਪਰ ਇਹਨਾਂ ਨੂੰ ਕੋ ਘੱਟੋ ਘੱਟ ਇਹ ਤਾਂ ਨਾ ਲਾਣ ਨਾ ਰਹੇ। ਉਹਨਾਂ ਨੂੰ ਹੋਰ ਚਾਅ ਚੜ ਜਾਂਦਾ ਜਿੰਦੇ ਸੁੱਖੇ ਨੂੰ। ਔਰ ਜਿਸ ਦਿਨ ਉਹ ਜੱਜ ਫਾਈਨਲੀ ਆਪਣਾ ਫੈਸਲਾ ਸੁਣਾਉਂਦਾ ਸਜ਼ਾਏ ਮੌਤ ਦਾ, ਤੇ ਇਹ ਖੁਸ਼ੀ ਦੇ ਵਿੱਚ ਝੂਮਦੇ ਆਇਆ ਉਹਨੂੰ ਕਹਿੰਦੇ ਨੇ ਕਿ ਅਸੀਂ ਤੂੰ ਸ਼ਾਮ ਨੂੰ ਸਾਡੀ ਬੈਰਕ 'ਚ ਆਈ, ਅਸੀਂ ਤੇਰਾ ਮੂੰਹ ਮਿੱਠਾ ਕਰਵਾਉਣਾ, ਤੂੰ ਸਾਡਾ ਮੌਤ ਲਾੜੀ ਨਾਲ ਵਿਆਹ ਰਚਾ ਰਿਹਾ। ਔਰ ਉਹ ਭਿੱਜੀਆਂ ਅੱਖਾਂ ਦੇ ਨਾਲ ਉਹ ਬਾਅਦ ਦੇ ਵਿੱਚ ਇਹ ਕਈ ਥਾਂ ਤੇ ਲਿਖਣ ਪੜ੍ਹਨ 'ਚ ਆਇਆ ਕਿ ਉਸ ਦੇ ਡਰਾਇੰਗ ਰੂਮ 'ਚ ਜਿੰਦੇ ਸੁੱਖੇ ਦੀ ਤਸਵੀਰ ਲੱਗੀ ਹੋਈ ਹੈ ਜਿਹੜੀ ਕਿ ਉਸਨੇ ਮੰਗੀ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ। ਉਹਨੇ ਕਿਹਾ ਵੀ ਇਸ ਕਿਸਮ ਦੇ ਕਿਰਦਾਰ ਕਦੇ-ਕਦੇ ਹੀ ਇਸ ਧਰਤੀ ਤੇ ਆਉਂਦੇ ਨੇ। ਹੁਣ ਜਿਹੜਾ ਅਸਿਸਟੈਂਟ ਪੁਲਿਸ ਕਮਿਸ਼ਨਰ ਸੀ BS ਮੋਹਿਤੇ ਉੱਥੇ ਪੂਨੇ ਦੇ ਵਿੱਚ, ਉਹਨੇ ਜਿਹੜੇ ਆਪਣੇ ਮੈਮੋਇਰ ਲਿਖੇ ਕਿ ਵੀ ਉੱਥੇ ਕੀ ਹੈ, ਟਾਈਮਜ਼ ਆਫ ਇੰਡੀਆ ਨੇ ਇਸ ਦੇ ਜਿਹੜੇ ਪੈਰਾਗ੍ਰਾਫ ਜਿਹੜਾ ਇਸ ਨਾਲ ਸੰਬੰਧਿਤ ਸੀ ਛਾਪੇ, ਔਰ ਸਹਾਇਕ ਪੁਲਿਸ ਕਮਿਸ਼ਨਰ BS ਮੋਹਿਤੇ ਨੇ ਕਿਹਾ ਕਿ ਕਿਵੇਂ 9 ਅਕਤੂਬਰ ਦੀ ਸਵੇਰ ਕਿਵੇਂ ਸੀ, 3:30 ਵਜੇ ਉਹਨਾਂ ਨੂੰ ਫਾਂਸੀ ਦਿੱਤੀ ਗਈ। ਉਹਨਾਂ ਨੇ ਕਿਹਾ ਉਹਨਾਂ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਪਾਠ ਕੀਤਾ ਅਤੇ ਐਨ ਸਵੇਰ ਦੇ 3 ਵਜੇ ਫਾਂਸੀ ਲਈ ਤਿਆਰ ਹੋ ਗਏ। ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਫਾਂਸੀ ਲੱਗਣ ਤੋਂ ਪਹਿਲਾਂ ਤੱਕ ਭਾਈ ਜਿੰਦਾ ਤੇ ਭਾਈ ਸੁੱਖਾ ਉਵੇਂ ਹੀ ਕਾਇਮ ਸੀ ਜਿਵੇਂ ਉਹ ਪਹਿਲਾਂ ਰਹਿੰਦੇ ਸੀ। ਉਹਨਾਂ ਨੇ ਜੇਲ੍ਹ ਦੇ ਵੱਡੇ ਅਫਸਰ ਤੇ ਪੁਲਿਸ ਅਫਸਰਾਂ ਨਾਲ ਹੱਥ ਮਿਲਾ ਕੇ ਉਹਨਾਂ ਦਾ ਧੰਨਵਾਦ ਕੀਤਾ। ਇਹ ਧੰਨਵਾਦ ਜੇਲ੍ਹ ਵਿੱਚ ਰਹਿਣ ਸਮੇਂ ਅਫਸਰਾਂ ਵੱਲੋਂ ਉਹਨਾਂ ਨਾਲ ਕੀਤੇ ਗਏ ਸ਼ਾਨਦਾਰ ਵਿਹਾਰ ਕਰਕੇ ਸੀ ਕਿ ਭਾਈ ਤੁਸੀਂ ਚੰਗਾ ਸਲੂਕ ਕੀਤਾ।
चंगा की वो तो हाथ जोड़ के कहते सी जिंदा सुखा भाई जो मर्जी हमें कहो हम तुम्हारी सेवा में हाजिर हैं। अब यहाँ से भागना नहीं है, जेल से मत चले जाना, हमारे परिवार जो है वो उनका गुजारा नहीं होगा, भूखे मर जाएंगे। क्योंकि उन्होंने ये सी भी ये जिन ने ये जो चाहन और उन्होंने कहते भी सी कि हुण असीं शहीदी पाउणी है। वैसे तुहाडीਆਂ जेलां जोलां सानू नहीं रो, और उन्होंने पता सी कि भी जिंदा किवें गुजरात पुलिस की कस्टडी चो निकलिया, किवें दिल्ली चो निकलिया। वो पीरियड सी कि जिंदा तो हरी सिंह नाल हुआ सी, आज जिंदा कानपुर में, आज जिंदा दिल्ली में, आज जिंदा पुणे में, और मामा आ के न्याणे लै जांदे सी भी सारे शहर बंद हो जांदा सी भी जिंदा। कई बारी इक्को थावां ते तीन तीन थावां ते खबरां लगियां होंदियां सी कि इत्थे भी उहनूं कहंदे सी भी ये बंदा है कि जिन है कि भी पुणे भी है, कानपुर भी है, दिल्ली भी है। क्योंकि उन्हां दे कारनामे इस लैवल दे सी और उन्हां ने ਕਿਸੇ ਬੇਗੁਨਾਹ ਨੂੰ ਨਹੀਂ ਲੱਭ ਕੇ ਜਨਰਲ ਵੈਦਿਆ ਦੇ ਨਾਲ ਤਾਂ ਕਿਉਂਕਿ ਕੇਸ ਹੀ ਇੰਨਾ ਵੱਡਾ ਹੈ ਕਿ ਨਾ ਉਹਨਾਂ ਦੇ ਨਾਲ ਹੀ ਜੁੜ ਗਿਆ, ਪਰ ਉਹਨਾਂ ਨੇ ਬਹੁਤ ਸਾਰਿਆਂ ਨੂੰ, ਅਰਜਨ ਕੁਮਾਰ ਦਿੱਲੀ ਚ, ਕਾਨਪੁਰ ਦਾ ਐਮਐਲਏ ਜਿਹਨੇ ਸਿੱਖਾਂ ਨੂੰ ਮਾਰਿਆ, ਲਲਿਤ ਮਾਕਨ ਦੇ ਨਾਲ, ਔਰ ਹੋਰ ਕਿੰਨੇ ਜਿਹੜੇ ਨੇ, ਇੱਕ ਲੰਬੀ ਲਿਸਟ ਹੈ ਜਿਹੜੀ ਉਹਨਾਂ ਦੀ, ਉਹ ਸਾਰੇ ਦੀ ਹੈ। ਔਰ ਦੂਸਰਾ ਦੁਸ਼ਮਣ ਦੀ ਜੇ ਅਸੀਂ ਨਿਗਾਹ ਚ ਦੇਖਣਾ ਹੋਏ ਕਿ ਕਿਸ ਲੈਵਲ ਦੇ ਸਾਡੇ ਯੋਧੇ ਨੇ, वेद मरवाहा जिहड़ा दिल्ली दा पुलिस कमिश्नर सी और उन्हें ही पहली बारी गिरफ्तार किया जिंदे नूं, फिर कस्टडी चों निकल गए सी, फिर दूजी बार किया और उन्हें रिटायरमेंट तो बाद वेद मरवाहा ने उन्होंने गवर्नर भी बनाया सी मणिपुर दा और मिजोरम दा शायद। और उन्हें एक किताब लिखी अनसिविल वॉर्स पैथोलॉजी ऑफ टैररिज्म इन इंडिया, एक किताब का नाम है उहदी वेद मरवाहा दी। और उहदे च उन्हें पूरे 2 सफ़े जिंदा दी शख्सियत दे उत्ते लिखे। उन्होंने जिंदे ने ये जड़ा क्या कि भी अनसिविल वॉर्स पैथोलॉजी ऑफ टैररिज्म इन इंडिया 16 नंबर पेज है। उहदे च उन्हां दा जड़ा एक दा तां हैडिंग ही ये है कि जिंदा वॉज नॉट एन ऑर्डनरी मैन। और मैं वो डिटेल च नहीं जावांगा क्योंकि साडे लई अज होर भी अहमियत वाले सब्जैक्ट ने डिस्कस करने वाले, पर उहदे च उन्होंने ये कहा कि भी किस लैवल का एक करैक्टर सी। उन्होंने शुरू किया कि भी जिंदा वॉज नो ऑर्डिनरी मैन, ही वॉज अरेस्टेड ट्वाइस बाई दिल्ली पुलिस ड्यूरिंग माई टेन्योर एज कमिश्नर ऑफ पुलिस दिल्ली। दिस सेल्फ कन्फेस्ड किलर वॉज नॉट जस्ट ए रूथलेस किलर, he had another side to his personality. He could be charming and humorous even when injured and battling for his life. When I met him after his arrest by Delhi police, he seemed anything but a psychopath. He had psychological traits which made him an extraordinary person, but these didn't make him mentally unsound. ਹੁਣ ਆਮ ਤੌਰ ਤੇ ਜਿਹੜੇ ਲੋਕ ਟੈਰਰਿਸਟ ਜਾਂ ਦਹਿਸ਼ਤਗਰਦੀ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਉਹ ਪੈਥੋਲੋਜੀਕਲ ਫਿਨੋਮੇਨਾ ਹੁੰਦਾ ਹੈ ਕਿ ਜੀ ਮੈਂਟਲ। ਉਹਨੇ ਕਿਹਾ ਵੀ ਇੰਨਾ ਕੌਨਫੀਡੈਂਸ, ਇੰਨਾ ਚਾਰਮਿੰਗ, ਇੰਨਾ ਵੀ ਉਹ ਜਿਹੜਾ ਜਿੰਦੇ ਦੀ ਪਰਸਨੈਲਿਟੀ ਦਾ ਦੂਸਰਾ ਹਿੱਸਾ ਉਹਨੂੰ ਮਿਲ ਕੇ ਕਦੇ ਲੱਗਦਾ ਹੀ ਨਹੀਂ ਵੀ ਇਹ ਇੰਨਾ ਰੂਥਲੈਸ ਕਿਲਰ ਹੋਏਗਾ। ਉਹ ਤਾਂ ਹੁਣ ਆਪਣੀ ਲੈਂਗੁਏਜ ਇਸਤੇਮਾਲ ਕਰ ਰਿਹਾ। ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਫਸਟ ਅਰੈਸਟ, ਜਿੰਦਾ ਵਾਜ਼ ਫਸਟ ਅਰੈਸਟਡ ਬਾਈ ਦਿੱਲੀ ਪੁਲਿਸ ਇਨ 1985 more by chance than owing to any previous knowledge that he was an active terrorist. ਫਿਰ ਉਹਨੇ ਕਿਹਾ ਜੀ ਬਹੁਤ ਸਾਰੀਆਂ ਬੈਂਕ ਰੋਬਰੀਜ਼ ਦਿੱਲੀ 'ਚ ਹੋ ਰਹੀਆਂ ਸੀ, ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਕੀ ਹੋ ਰਿਹਾ। ਮੈਨੂੰ ਰੋਜ਼ਾਨਾ ਮੇਰੀ ਖਿਚਾਈ ਹੁੰਦੀ ਸੀ ਯੂਨੀਅਨ ਹੋਮ ਮਿਨਿਸਟਰੀ ਤੋਂ, ਮੀਡੀਆ ਰਾਹੀਂ ਵੀ। ਜਦੋਂ ਇੱਕ ਵਾਰ ਅਚਾਨਕ ਜਿੰਦਾ ਸਾਡੇ ਨੈਟ 'ਚ ਆ ਗਿਆ ਤਾਂ ਉਦੋਂ ਸਾਨੂੰ ਪਤਾ ਲੱਗਾ ਵੀ ਇਹ ਸਾਰੀਆਂ ਬੈਂਕ ਰੋਬਰੀਜ਼ ਔਰ ਦੂਜੀਆਂ ਦਾ ਇਹੀ ਕਰ ਰਹੇ ਨੇ, ਜਿੱਥੋਂ ਮਰਜ਼ੀ ਕਢਾ ਕੇ ਲੈ ਜਾਂਦੇ ਸੀ। ਉਹਨੇ ਕਿਹਾ ਕਿ ਵੀ ਮੈਨੂੰ ਜਦੋਂ ਕਿਹਾ ਜਿੰਦੇ ਨੇ ਆਪਣਾ, ਜਦੋਂ ਮੈਂ ਉਹਨੂੰ ਮਿਲਿਆ ਔਰ ਉਹਨੇ ਓਨਲੀ ਔਨ ਦਾ ਡੇ ਆਫਟਰ ਹਿਜ਼ ਅਰੈਸਟ when during interrogation Jinda started speaking about Pakistani plans for shootouts at public places and killings of Hindus to create Hindu-Sikh riots, that the police realized that they had a big catch in their hand. ਇਹ ਉਹਨੇ ਕੋਲੋਂ ਲਾਇਆ ਹੋਇਆ। ਔਰ ਉਹਨੇ ਕਿਹਾ ਜੀ ਮੈਨੂੰ ਐਡੀਸ਼ਨਲ ਕਮਿਸ਼ਨਰ ਪੁਲਿਸ ਕ੍ਰਾਈਮ ਆਰ ਕੇ ਸ਼ਰਮਾ ਨੇ ਫੋਨ ਕੀਤਾ ਸੰਡੇ ਮਾਰਨਿੰਗ, ਤੇ ਉਹਨੇ ਮੈਨੂੰ ਕਿਹਾ ਕਿ ਵੀ ਇੱਕ ਬਹੁਤ ਵੱਡੀ ਫਿਸ਼ ਸਾਡੇ ਜਾਲ 'ਚ ਫਸੀ ਹੈ। ਇੰਟੈਰੋਗੇਸ਼ਨ, I decided to go to the crime branch interrogation center to talk to this very ordinary looking man for over 1 hour and was fascinated by not only what he told me but the way he narrated his story. ਕਹਿੰਦਾ ਜਦੋਂ ਮੈਂ ਮਿਲਣ ਗਿਆ ਸਧਾਰਨ ਜਿਹਾ ਲੱਗਦਾ ਸੀ, ਕਹਿੰਦਾ ਮੈਨੂੰ ਹੈਰਾਨੀ ਹੋਈ ਕਿ ਕਿੰਨਾ ਫੈਸੀਨੇਟਿੰਗ ਸਟਾਈਲ ਹੈ। ਔਰ ਇਹ ਨਹੀਂ ਹੈ ਕਿ ਵੀ ਉਹਨੇ ਮੈਨੂੰ ਕੀ ਕਿਹਾ,
ਪਰ ਜਿਵੇਂ ਉਹਦਾ ਅੰਦਾਜ਼ ਸੀ ਉਹ ਕਹਾਣੀ ਸੁਣਾਉਣ ਦਾ, ਹੀ ਹੈਡ ਨੋ ਫੀਅਰ ਐਂਡ ਨੋ ਰਿਮੋਰਸ, ਉਹਨੂੰ ਨਾ ਕੋਈ ਪਛਤਾਵਾ ਸੀ ਨਾ ਕੋਈ ਖੌਫ ਸੀ। He rather enjoyed talking about his many escapades in which police, like in the Bombay films, didn't come out very well. ਕਹਿੰਦਾ ਵੀ ਉਹ ਇੰਜੋਏ ਕਰ ਰਿਹਾ ਸੀ ਕਿ ਅਸੀਂ ਤੁਹਾਡੀ ਪੁਲਿਸ ਨੂੰ ਕਿੱਥੇ ਕਿੱਥੇ ਚਕਮਾ ਦਿੱਤਾ ਸੀ, ਜਦੋਂ ਚਾਹੀਏ ਜਿੱਥੇ ਚਾਹੀਏ ਚਲੇ ਜਾਈਏ, ਤੁਸੀਂ ਸਾਨੂੰ ਫੜ ਨਹੀਂ ਸਕਦੇ। ਉਹਨੇ ਕਿਹਾ ਵੀ ਉਹ here a young man from Amritsar had actually succeeded in getting the better of the entire Delhi police force, and that was something which gave him tremendous satisfaction. ਕਿ ਵੀ ਇੱਕ ਅੰਮ੍ਰਿਤਸਰ ਦਾ ਸਧਾਰਨ ਜਿਹਾ ਮੁੰਡਾ, ਉਹਨੇ ਕਿੰਨੇ ਚਕਮੇ ਦਿੱਤੇ ਪੁਲਿਸ ਨੂੰ, ਤੇ ਕਿਵੇਂ ਜਿਹੜੀ ਹੈ ਪੁਲਿਸ ਬਿਲਕੁਲ ਬੇਸਹਾਰਾ ਮਹਿਸੂਸ ਕਰਦੀ ਸੀ ਕਿ ਵੀ ਉਹਨਾਂ ਦੇ ਹੱਥ ਜਿਹੜਾ ਉਹ ਸੁਰਾਗ ਹੀ ਨਹੀਂ ਲੱਗ ਰਿਹਾ, ਬੈਂਕ ਡਕੈਤੀਆਂ ਵੀ ਹੋ ਰਹੀਆਂ ਨੇ, ਦੂਸਰਾ ਵੀ ਹੋ ਰਿਹਾ। ਉਹਨੇ ਕਿਹਾ ਉਹਦੇ 'ਚ ਉਹਨੂੰ ਬੜੀ ਖੁਸ਼ੀ ਸੀ। Even at that stage, though we didn't know much about his terrorist anecdotes, he talked in terms of them and us. ਇਹ ਹੈ, ਉਹਨੇ ਕਿਹਾ ਭਾਵੇਂ ਸਾਨੂੰ ਉਦੋਂ ਪਤਾ ਨਹੀਂ ਸੀ ਵੀ ਇਹ ਇੰਨਾ ਖਤਰਨਾਕ ਹੈ ਬੰਦਾ, ਪਰ ਕਹਿੰਦੇ ਜਦੋਂ ਗੱਲ ਕਰ ਰਿਹਾ ਸੀ ਉਹ ਇਵੇਂ ਕਰ ਰਿਹਾ ਸੀ ਕਿ ਅਸੀਂ ਤੇ ਤੁਸੀਂ, ਮਤਲਬ ਦੋ ਧਿਰਾਂ ਸੀ, ਖਾਲਿਸਤਾਨ ਵਾਲੇ, ਤੁਸੀਂ ਇੰਡੀਆ ਵਾਲੇ, ਤੁਸੀਂ ਸਾਡੇ ਨਾਲ ਇਹ ਕੀਤਾ, ਅਸੀਂ ਤੁਹਾਨੂੰ ਹੁਣ ਆਹ ਕੀਤਾ, ਜੇ ਅਸੀਂ ਆਹ ਕਰਨਾ ਵੀ ਉਹ ਇਸ ਟਰਮ 'ਚ। ਇਟ ਸਟਕ ਮੀ even then that he was more forthcoming and almost friendly with me, because here he was talking to a head of Delhi police on an equal footing. ਉਹ ਮੇਰੇ ਨਾਲ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ, ਉਹਨੂੰ ਕੋਈ ਕੰਪਲੈਕਸ ਨਹੀਂ ਸੀ ਕਿ he had no hesitation in telling me about his unhappy childhood and his petty crime. ਉਹਨੇ ਕਿਹਾ ਉਹਨੂੰ, ਉਹ ਮੈਨੂੰ ਆਪਣੀਆਂ ਬਚਪਨ ਦੀਆਂ ਵੀ ਕਹਾਣੀਆਂ ਸੁਣਾ ਰਿਹਾ ਸੀ ਵੀ ਮੈਂ ਕਿੱਥੇ ਕੀ ਕੀਤਾ, ਉਹਨੂੰ ਕੋਈ ਨਹੀਂ ਸੀ। He was later transferred to Gujarat, from where he escaped while being escorted from the jail to the trial court. ਕਿਉਂਕਿ ਜਦੋਂ ਦਿੱਲੀ ਪੁਲਿਸ ਨੇ ਫੜ ਲਿਆ ਤੇ ਗੁਜਰਾਤ ਵੀ ਇਹਨਾਂ ਨੇ ਬੈਂਕ ਸਾਫ਼ ਕੀਤੇ ਹੋਏ ਸੀ, ਸੋ ਬੈਂਕ ਗੁਜਰਾਤ ਪੁਲਿਸ ਦੇ ਹਵਾਲੇ ਕੀਤਾ। ਤੋ ਵੇਦਮਰਵਾ ਕਹਿੰਦਾ ਵੀ ਉਹ ਚਕਮਾ ਦੇ ਕੇ ਗੁਜਰਾਤੀਆਂ ਦੀ ਪੁਲਿਸ ਚੋਂ ਫਰਾਰ ਹੋ ਗਿਆ। ਆਫਟਰ ਹਿਸ ਐਸਕੇਪ ਹੀ ਸਟਾਰਟਡ ਕਮਿਟਿੰਗ ਇਵਨ ਮੋਰ ਡੇਅਰਿੰਗ ਐਕਟਸ ਆਫ ਟੈਰਰਿਜ਼ਮ। ਜਦੋਂ ਨਿਕਲ ਗਿਆ ਉਹਨਾਂ ਚੋਂ, ਉਹਨੇ ਕਿਹਾ ਫਿਰ ਉਹਨੇ ਹੋਰ ਵੀ ਵੱਡੇ, ਹੀ ਬਿਕੇਮ ਏ ਫੀਅਰ ਟੈਰਰਿਸਟ ਐਂਡ ਵਾਜ਼ ਵੈਲ ਨੋਨ ਬੋਥ ਇਨ ਦਿੱਲੀ ਐਂਡ ਪੰਜਾਬ। We learnt about his involvement in the killing of Lalit Makhan, Congress MP, and Arjun Das, a close Sanjay Gandhi associate. ਉਹਨੇ ਕਿਹਾ ਜੀ ਉਹਦਾ ਇੰਨਾ ਡਰ ਪੈ ਗਿਆ, ਉਹਨੇ ਬਹੁਤ ਕਾਰਨਾਮੇ ਕੀਤੇ, ਲਲਿਤ ਮਾਕਨ ਨੂੰ ਵੀ ਮਾਰਿਆ ਜਿਹੜਾ ਨਵੰਬਰ 84 ਚ ਦੋਸ਼ੀ ਸੀ, ਅਰਜਨ ਦਾਸ ਨੂੰ ਵੀ। ਫਿਰ ਸੈਕੰਡ ਮੀਟਿੰਗ ਉਹਨੇ ਟਾਈਟਲ ਦਿੱਤਾ ਆਪਣਾ। He was arrested for the second time by the Delhi police in August 1987 in an encounter in the civil lines area in which he was seriously injured. ਇਹ ਐਨਕਾਊਂਟਰ ਨਹੀਂ ਸੀਗਾ, ਮੁਖਬਰੀ ਸੀ, ਔਰ ਸੁੱਤੇ ਪਏ ਹੀ ਉਹਨਾਂ ਨੂੰ ਦਬੋਚ ਲਿਆ ਸੀ, ਜਿੰਦੇ ਨੂੰ ਵੀ ਔਰ ਬਾਵੇ ਨੂੰ ਵੀ, ਸਤਨਾਮ ਸਿੰਘ ਬਾਵਾ। ਉਹਨਾਂ ਨੇ ਕਿਹਾ ਵੀ ਉਹ ਕਾਫੀ ਸੀਰੀਅਸ ਜ਼ਖਮੀ ਹੋਇਆ, ਕਿਉਂਕਿ ਇਹਨਾਂ ਨੂੰ ਸੀ ਇਹਨੇ ਫਿਰ ਦੌੜ ਜਾਣਾ। ਜਦੋਂ ਉਹਨਾਂ ਨੂੰ ਸੁੱਤੇ ਪਏ ਹੀ ਫੜਿਆ, ਉਹਨੇ ਲੱਤਾਂ ਤੇ ਗੋਲੀਆਂ ਦੋਨਾਂ ਤੇ ਮਾਰ ਕੇ ਉਹਨੂੰ ਬਿਲਕੁਲ ਕਰਤਾ ਕਿ ਵੀ ਇਹ ਭੱਜਣਾ ਚਾਹੁੰਦਾ ਸੀ ਵੀ ਇਹਨੇ ਨਿਕਲ ਜਾਣਾ। ਸੋ ਉਹਨੇ ਕਿਹਾ he was taken to civil line police station before the arrival of an ambulance आई। This time there was no doubt that Delhi police had scored a major success, कि दिल्ली पुलिस बड़ी खुश सी कि एक बार तो निकल गया सी साडे जाल चों, असीं फिर फड़ लिया। His capture was the result of close cooperation between Delhi police and the intelligence bureau। ਹੁਣ ਮੰਨ ਰਿਹਾ, ਹੁਣ ਆਈਬੀ ਨੇ ਟਿਪ ਦਿੱਤਾ, ਵਿੱਚੋਂ ਸੀ ਇੱਕ ਬੰਦਾ ਜਿਹੜਾ ਅੰਦਰ ਵੜਿਆ ਹੋਇਆ ਸੀ, ਉਹਦੀ ਟਿਪ ਆਫ ਤੇ। I learnt about the encounter on my wireless set and rushed to the police station within a few minutes। ਮੈਨੂੰ ਪਤਾ ਲੱਗਾ ਵੀ ਫੜਿਆ ਗਿਆ, ਮੈਂ ਦੌੜਿਆ ਜਿਹੜਾ ਉਸ ਨੂੰ ਦੇਖਣ ਦੇ ਲਈ। Jinda was being moved into the ambulance on a stretcher when he saw me। He immediately recognized me and greeted me with a big smile। He must have been in terrible agony, but that didn't stop him from joking। मुबारक हो, अब तो आपको बहुत बड़ी तरक्की मिलेगी, दिल्ली पुलिस ने मुझे पकड़ लिया है। उन्हें फिर उसकी अंग्रेजी की है। Here was a man almost on the deathbed, खून निकल रहा है सारे पास, कहना मैनू देखदे कहंदा मुबारक हो, हुण तैनूं ओहदा मिलेगा। कहंदा मैं हैरान है, here was a man almost on his deathbed and yet he had the audacy to poke fun and laugh। कि मौत नाल खेड रहा है, मौत वाल जा रहा है, और उन्होंने फन और जोक्स सुझ रहे हैं। I could see that he was enjoying the thought of not only making the supreme sacrifice for the cause in which he believed, but of being able to be one up on the commissioner of Delhi police। ਕਿ ਉਹਨੂੰ ਇਵੇਂ ਫਖਰ ਲੱਗ ਰਿਹਾ ਸੀ ਕਿ ਮੈਂ ਆਪਣੇ ਕਾਜ਼ ਲਈ ਤੁਰਿਆ ਔਰ ਹੁਣ ਮੈਂ ਵੱਡੀ ਕੁਰਬਾਨੀ ਜਿਹੜੀ ਹੈ ਮੇਰੀ ਝੋਲੀ 'ਚ ਪੈਣੀ ਹੈ। ਪਰ ਉਹਨੂੰ ਇਹ ਵੀ ਸੀ ਵੀ ਮੈਂ ਇਹ
ਪੁਲਿਸ ਕਮਿਸ਼ਨਰ ਨੂੰ ਜਿਹੜਾ ਆਪਣੇ ਆਪ ਨੂੰ ਵੇਦ ਵਰਵਾ ਕਹਿ ਰਿਹਾ ਕਿ ਵੀ ਇਹਨੂੰ ਵੀ ਮੈਂ ਚੰਗੇ ਚਕਮੇ ਦਿੱਤੇ ਨੇ। He was taken to the army hospital in the cantonment because of security considerations, and miraculously he responded to the treatment after a successful operation. ਕਿ ਉਹ ਸਿਕਿਉਰਿਟੀ ਕਰਕੇ ਉਹਨਾਂ ਨੂੰ ਲੱਗਾ ਸਿਵਲ ਚੋਂ ਦੌੜ ਜਾਣਾ ਇਹਨੇ, ਜ਼ਖਮੀ ਚੋਂ ਵੀ ਉਹ ਫੌਜ ਦੇ ਕਬਜ਼ੇ 'ਚ ਦੇ ਦਿੱਤਾ ਉਹਨੂੰ, ਫੌਜੀ ਹਸਪੀਟਲ। ਉਹਨਾਂ ਨੇ ਕਿਹਾ ਵੀ ਉੱਥੇ ਉਹਦੀ ਸਰਜਰੀ ਹੋਈ ਔਰ ਜਿਵੇਂ ਕਰਾਮਾਤ ਹੁੰਦੀ ਹੈ ਉਹ ਫਿਰ ਠੀਕ ਹੋ ਗਿਆ। He was taken to the army hospital in cantonment because of security considerations, and miraculously ਜਿਵੇਂ ਕਰਾਮਾਤ ਨਾਲ ਠੀਕ ਹੁੰਦਾ ਹੈ, he responded to the treatment after successful operation. I went to see him along with DCP crime, ਦਿੱਲੀ ਕਮਿਸ਼ਨਰ ਪੁਲਿਸ। ਕਹਿੰਦਾ ਮੈਂ ਉਹਨੂੰ ਫਿਰ ਦੇਖਣ ਗਿਆ ਕ੍ਰਾਈਮ ਦੇ DCP, this time not to interrogate him but to see someone who had earned my respect. ਕਿ ਮੈਂ ਹੁਣ ਇੰਟਰੋਗੇਸ਼ਨ ਲਈ ਨਹੀਂ ਗਿਆ, ਮੈਂ ਤਾਂ ਉਹਦਾ ਇੱਕ ਤਾਰੀਫ ਕਰਨ ਵਾਲਾ, ਉਸ ਦਾ ਪ੍ਰਸ਼ੰਸਕ ਬਣ ਚੁੱਕਾ ਸੀ। ਮੈਂ ਕਹਿੰਦਾ ਇਹ ਮੰਨਣਾ ਚਾਹੁੰਦਾ ਕਿ ਮੇਰਾ ਇਹ ਬਿਹੇਵ ਪੁਲਿਸ ਵਾਲਾ ਨਹੀਂ ਸੀ। this time not to interrogate him but to see someone who had earned my respect. I must confess that then my feelings for this man were not that of a professional police officer of an outlaw, but were mixed with some warmth and admiration. ਕਿ ਮੈਂ ਹੁਣ ਪੁਲਿਸ ਵਾਲੇ ਵਾਂਗ ਨਹੀਂ ਸੀ ਸੋਚਦਾ, ਮੈਂ ਤਾਂ ਗਰਮਜੋਸ਼ੀ ਦੇ ਨਾਲ ਔਰ ਐਡਮੀਰੇਸ਼ਨ, ਪ੍ਰਸ਼ੰਸਾ ਨਾਲ ਭਰਿਆ ਹੋਇਆ ਸੀ ਵੀ ਇਹ ਹੈ ਦੁਸ਼ਮਣ ਦੀ ਟ੍ਰਿਬਿਊਟ। ਔਰ ਇਹ ਤਾਂ ਉਹਨਾਂ ਦਾ ਫਿਰ ਜਿਹੜਾ ਉਹਨਾਂ ਦਾ ਅਖੀਰਲੇ ਜਦੋਂ ਤੁਸੀਂ ਦੇਖਦੇ ਹੋ ਪੂਨਾ ਜੇਲ੍ਹ 'ਚ ਹੁੰਦੇ ਆ ਜਾਂ ਦੂਜਾ ਜਦੋਂ ਉਹ ਆ ਜਾਂਦੇ ਨੇ ਫਾਂਸੀ ਦੇ ਤਖਤੇ ਕੋਲ, ਤਾਂ ਉਹਨਾਂ ਨੂੰ ਉਹ ਕਹਿੰਦੇ ਨੇ ਜੀ ਖਾਹਿਸ਼, ਪਹਿਲਾਂ ਤਾਂ ਉਹਨੂੰ ਉਹ ਕਹਿੰਦੇ ਨੇ ਅਦਵਾਣੇ ਖਾਣੇ, ਉਹ ਕਹਿੰਦੇ ਅਕਤੂਬਰ ਦੇ ਮਹੀਨੇ 'ਚ ਕਹਿੰਦੇ ਚਲੋ ਅਦਵਾਣੇ ਨਹੀਂ, ਕੋਈ ਨਹੀਂ ਅਸੀਂ ਰਸਾ ਆਪ ਪਾਵਾਂਗੇ ਆਪਣੇ ਗਾਲ 'ਚ। ਪਹਿਲਾਂ ਉਹਨਾਂ ਨੇ ਕਿਹਾ ਸੀ ਕੋਈ ਜੇਲ੍ਹੀਆਂ ਦੇ ਕੱਪੜੇ ਕੁਪੜੇ ਨਹੀਂ ਪਾ, ਪੂਰੇ ਉਹ ਜਿਹੜੇ ਉਹਨਾਂ ਦੇ ਚੋਲੇ ਨੇ ਜਿਹੜੇ ਦਮਦਮੀ ਟਕਸਾਰ ਵੱਲੋਂ ਉਹੀ ਉਹਨਾਂ ਨੇ ਪਾਏ ਨੇ। ਉਹਨਾਂ ਦਾ ਅਖੀਰਲਾ ਪਹਿਰਾਵਾ ਹੈ ਜਦੋਂ ਕਿ ਉਹਨਾਂ ਫਾਂਸੀ ਦੇ ਰਸਤੇ ਤੇ ਚੜੇ ਨੇ। ਫਿਰ ਕਹਿਣ ਵੀ ਅਸੀਂ ਜਲਾਦ ਦਾ ਮੂੰਹ ਮਿੱਠਾ ਕਰਵਾਉਣਾ, ਇਹ ਸਾਡਾ ਮੌਤ ਰਾਣੀ ਨਾਲ ਵਿਆਹ ਕਰਵਾ ਰਹੇ। ਇਹ ਹੈ ਮੌਤ ਨੂੰ ਕਲੋਲਾਂ ਕਰਨ ਦੀ ਗੱਲ। ਔਰ ਜਦੋਂ ਫੈਜ਼ ਅਹਿਮਦ ਫੈਜ਼ ਦਾ ਮੈਂ ਇਹ ਸ਼ੇਅਰ ਕਹਿੰਦਾ ਤਾਂ ਮੈਂ ਕਹਿੰਦਾ ਵੀ ਕੁਛ ਉਹ ਕਰੈਕਟਰ ਨੇ ਜਿਨ੍ਹਾਂ ਨੇ ਸੱਚਮੁੱਚ ਉਸ ਸ਼ੇਅਰ ਦੇ ਵਿੱਚ ਜ਼ਿੰਦਗੀ ਭਰੀ ਹੈ ਕਿ ਜਿਸ ਧਜ ਸੇ ਕੋਈ मकतल में गया वो शान सलामत रहती है, इस जां की तो कोई बात नहीं, ये जां तो आ नहीं जानी है। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਦੋਸਤਾਂ ਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 2015 ਦੇ ਸਮਰੱਥ ਖਾਲਸਾ ਦੇ ਮਤੇ ਰਾਹੀਂ ਹੋਂਦ ਵਿੱਚ ਆਈ ਵਰਲਡ ਸਿੱਖ ਪਾਰਲੀਮੈਂਟ ਦਾ ਚੌਥਾ ਸੈਸ਼ਨ ਨਿਊਯਾਰਕ ਦੇ ਪਲਾਜ਼ਾ ਲਗਾੜੀਆ ਹੋਟਲ ਵਿੱਚ ਜਿਹੜਾ ਹੈ ਸਫਤਾ ਸਹਿਤ ਨੇਪਰੇ ਚੜਿਆ। ਸੋ ਇਸ ਵਿੱਚ 10 ਤੋਂ ਜ਼ਿਆਦਾ ਮੁਲਕਾਂ ਦੇ ਜਿਹੜੇ ਲਗਭਗ 100 ਦੇ ਕਰੀਬ ਡੈਲੀਗੇਟਸ ਨੇ ਵੱਖ-ਵੱਖ ਸੈਸ਼ਨਾਂ ਵਿੱਚ ਹਿੱਸਾ ਲਿਆ ਔਰ ਇਸ ਪਾਰਲੀਮੈਂਟ ਸੈਸ਼ਨ ਦਾ ਜਿਹੜਾ TV 84 ਵੱਲੋਂ ਲਾਈਵ ਜਿਹੜਾ ਹੈ ਉਹ ਵੀ ਟੈਲੀਕਾਸਟ ਕੀਤਾ ਗਿਆ। ਸੋ ਸੈਸ਼ਨ ਦੇ ਅਖੀਰਲੇ ਦਿਨ ਵਿੱਚ ਯੂਕਰੇਨ ਦੇ ਨੁਮਾਇੰਦਿਆਂ, ਅਸੈਂਬਲੀਮੈਨਾਂ ਅਤੇ ਜੱਜਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ। ਸੋ ਇਸ ਮੌਕੇ ਅਸੈਂਬਲੀ ਵੂਮਨ ਜੈਸਿਕਾ ਗੁੰਜਾਲਸ ਨੇ
खुद हाज़र हो के न्यूयॉर्क स्टेट असैम्बली वालों जिहड़ी साइटेशन दी है और लखां लोगों ने इस सैशन का लाइव प्रसारण देखा ते सिख संगतां वालों बड़ी खुशी का इजहार भी किया गया है। सो इस बारे आप गलबात करन जा रहे हैं। सो असीं चाहांगे कि तुसीं इसी तरह बड़े रहना, देखण सुनने या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, मैं अक्सर सुगंध समीर दियां ये दो लाइनां दोहरांदा है कि झलक सुंदर तो रोशन पंद होए की गम जे सिर ते पंडां भारियां ने। जदों पंड भी भारी होए, हनेरा भी होए, ਲੱਤਾਂ ਚੋਂ ਵੀ ਸਾਹ ਸੱਤ ਘਟ ਰਿਹਾ ਹੋਏ ਤੇ ਝਲਕਾਰਾ ਜਦੋਂ ਵੱਜਦਾ ਤੇ ਉਹ ਇੱਕ ਹੋਪ ਦਿੰਦਾ ਹੈ, ਉਹ ਤੁਹਾਡੇ ਰਾਹ ਨੂੰ ਰੁਸ਼ਨਾਉਂਦਾ ਵੀ ਹੈ, ਤੁਹਾਡੇ ਮਨ ਦੇ ਅੰਦਰ ਵੀ ਇੱਕ ਉਤਸ਼ਾਹ ਪੈਦਾ ਕਰਦਾ ਹੈ ਤੇ ਤੁਹਾਨੂੰ ਫੇਰ ਆਪਣੀ ਵਾਟ ਤੇ ਅੱਗੇ ਤੁਰਨ ਦੀ ਹਿੰਮਤ ਦਿੰਦਾ ਹੈ। ਤੁਸੀਂ ਸਮਝਦੇ ਹੋ ਕਿ ਭਾਈ ਝਲਕ ਨੇ ਦੱਸ ਦਿੱਤਾ ਹੈ ਕਿ ਮੰਜ਼ਿਲ ਬਹੁਤੀ ਦੂਰ ਨਹੀਂ ਹੈ। ਔਰ ਜਦੋਂ ਅਸੀਂ ਇਸ਼ਕ ਹਕੀਕੀ ਦੇ ਸਫ਼ਰ ਵੱਲ ਤੁਰਦੇ ਹਾਂ ਫਿਰ ਤਾਂ ਮੰਜ਼ਿਲ ਨਾਲੋਂ ਜ਼ਿਆਦਾ ਤਾਂ ਉਸ ਰਾਹ ਦੇ ਉੱਤੇ ਤੁਰਨ ਦਾ ਹੀ ਚਾਹ ਹੁੰਦਾ ਹੈ, ਜਿਸ ਨੂੰ ਬਾਬਾ ਫਰੀਦ ਨੇ ਯਾਦ ਦਹਾਨੀ ਕਰਾਈ ਸੀ ਕਿ ਭਾਈ ਇਹ ਜਿਹੜੀ ਵਾਟ ਹੈ ਇਸ ਦੇ ਉੱਤੇ ਜੇ ਮੁਰੀਦ ਤੁਰਦਾ ਤੇ ਜੁਲਦਾ, ਵਾਟ ਮੁਰੀਦਾ ਜਿਹੜੇ ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤੇ ਨੇ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਤੁਹਾਨੂੰ ਆਨੰਦ ਦਿੰਦਾ ਹੈ ਕਿਉਂਕਿ ਤੁਸੀਂ ਗੁਰੂ ਦੇ ਰਸਤੇ ਤੇ ਤੁਰਦੇ ਹੋ ਤੇ ਤੁਸੀਂ ਫਿਰ ਇਸ ਵਿਸ਼ਵਾਸ ਦੇ ਨਾਲ ਹੀ ਇਸ਼ਕ ਹਕੀਕੀ ਸਫ਼ਰ ਜਿਹਨੂੰ ਭਾਈ ਗੁਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਦੋਂ ਤੁਸੀਂ ਉਸ ਪਾਸੇ ਤੁਰਦੇ ਹੋ ਤੇ ਜਦੋਂ ਅਸੀਂ ਆਪਣੇ ਅਜੋਕੇ ਸਿਆਸੀ ਸਫ਼ਰ ਦੀ ਗੱਲ ਕਰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਖਾਲਿਸਤਾਨ ਮਹਿਜ਼ ਇੱਕ ਜਿਓਗ੍ਰਾਫੀਕਲ ਇਕਾਈ ਤੱਕ ਮਹਦੂਦ ਨਹੀਂ ਹੈ ਜਿੱਥੇ ਕਿ ਅਸੀਂ ਕੋਈ ਆਪਣੇ ਕਿਸਮ ਦਾ ਜਿਹੜਾ ਬਾਕੀਆਂ ਨੂੰ ਪਾਸੇ ਕਰਕੇ ਕੋਈ ਰਾਜ ਭਾਗ ਚਲਾਉਣ ਦੀ ਗੱਲ ਹੈ। ਇਹ ਤਾਂ ਉਹੀ ਡ੍ਰੀਮ ਹੈ ਜਿਹੜਾ ਹਕੀਕੀ ਇਸ਼ਕ ਹਕੀਕੀ ਦੇ ਸਤਿਗੁਰੂ ਜਿਨ੍ਹਾਂ ਨੇ ਉਸ ਰਾਜ ਦਾ ਸੰਕਲਪ ਦਿੱਤਾ। ਜਦੋਂ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ। ਕਿ ਅਕਾਲ ਪੁਰਖ ਦੀ ਇਹ ਰਜ਼ਾ ਹੈ, ਹੁਕਮ ਹੈ ਕਿ ਐਸਾ ਰਾਜ ਭਾਗ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਰੰਝਾਏ ਨਾ, ਸਾਰੇ ਸੁਖੀ ਵਸਣ, ਇਹੀ ਹਲੇਮੀ ਰਾਜ ਹੈ। ਔਰ ਇਹੀ ਰਾਜ ਦੀ ਗੱਲ ਜਿਹੜੀ ਆਪਣੇ ਇੱਕ ਰੂਹ ਦੀ ਦੁਨੀਆ ਜਿੱਥੇ ਤੁਸੀਂ ਇਸ਼ਕ ਹਕੀਕੀ ਦੇ ਸਫ਼ਰ ਤੇ ਹੋ, ਇੱਕ ਇਸ ਦੁਨੀਆ ਦੇ ਮੰਡਲ ਦੇ ਅੰਦਰ ਜਿੱਥੇ ਤੁਹਾਡੇ ਹੱਕ ਮਹਿਫੂਜ਼ ਹੋਣ। ਬਾਬਾ ਰਵਿਦਾਸ ਜੀ ਜਦੋਂ ਅਸੀਂ ਉਹਨਾਂ ਦੀ ਬਾਣੀ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਪਾਈ। ਇਹ ਹੈ ਕਿ ਜਿੱਥੇ ਕੋਈ ਗਮ ਨਾ ਹੋਏ, ਜਿੱਥੇ ਕੋਈ ਤਸ਼ਵੀਸ਼, ਕੋਈ ਖਰਾਜ, ਕੋਈ ਵਾਧੂ ਟੈਕਸ ਲਾ ਕੇ ਤੁਹਾਡਾ ਜਿਹੜਾ ਜਿਉਣਾ ਹਰਾਮ ਨਾ ਕਰੇ, ਹੁਣ ਉਹੀ ਵਤਨ ਹੈ। ਆਪ ਮੋਏ ਖੂਬ ਵਤਨ ਗਿਆ ਪਾਈ, ਊਹਾਂ ਖੈਰ ਸਦਾ ਮੇਰੇ ਪਾਈ। ਉਹੀ ਕਿ ਜਿੱਥੇ ਹੁਕਮ ਹੋਆ ਮਿਹਰਬਾਨ ਦਾ, ਇਹ ਉਹੀ ਦੁਨੀਆ ਦੀ ਗੱਲ ਹੈ। ਔਰ ਜ਼ਾਹਰ ਹੈ ਕਿ ਦੁਨੀਆ ਨੇ ਦੇਖਿਆ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ 1710 'ਚ ਭਾਵੇਂ ਥੋੜ ਚਿਰਾਈ 4-5 ਸਾਲ ਰਹਿਣ ਵਾਲਾ ਰਾਜ ਕਾਇਮ ਹੁੰਦਾ ਤੇ ਉਸ ਦੇ ਵਿੱਚ ਪਹਿਲਾ ਜਿਹੜਾ ਆਰਡੀਨੈਂਸ ਨਿਕਲਦਾ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ। ਜਿੱਥੇ ਕੋਈ ਭੁੱਖਾ ਨਹੀਂ ਸੋਵੇ, ਦੇਗ ਜਿਹੜੀ ਹੈ ਹਮੇਸ਼ਾ ਇਕਨੋਮਿਕਲ ਪ੍ਰੋਸਪੈਰਿਟੀ। ਔਰ ਉਹੀ ਸਾਡੀ ਰਾਇਲ ਸਟੈਂਪ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਜਿਹੜੀ ਸ਼ਾਹੀ ਮੋਹਰ ਹੈ ਉਸ ਦੇ ਉੱਤੇ ਇਹ ਲਫ਼ਜ਼ ਉਕਰੇ ਹੋਏ ਸਨ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ, ਅਨਹਿੰਡਡ ਸਪਲਾਈਜ਼, ਨੁਸਰਤ ਬੇਦਰੰਗ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਇਹੀ ਰਾਜ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਸਿੱਖ ਮਿਸਲਾਂ ਦੇ ਫੇਸ 'ਚੋਂ ਨਿਕਲ ਕੇ ਹੁੰਦਾ ਤੇ ਅਸੀਂ ਉਹ 40 ਸਾਲ ਦਾ ਆਈਡੀਅਲ ਰਾਜ ਮਹਾਰਾਜਾ ਰਣਜੀਤ ਸਿੰਘ ਦਾ, ਜਿਸ ਨੂੰ ਦੁਨੀਆ ਭਰ ਦੇ ਹਿਸਟੋਰੀਅਨਸ ਨੇ ਆਪਣੇ ਅਨੁਭਵ ਤੋਂ ਬਾਅਦ
BBC ਦੀ ਇੱਕ ਸਟੱਡੀ ਨੇ ਉਸ ਪੀਰੀਅਡ ਨੂੰ ਸਭ ਤੋਂ ਬਿਹਤਰ ਦੱਸਿਆ, ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪਰਸੂਟ ਆਫ ਹੈਪੀਨੈਸ ਸੀ, ਜਿੱਥੇ ਬੇਸ਼ੱਕ ਉਹਨਾਂ ਦਾ ਉਹ ਲੋਕ ਮਹਾਰਾਜਾ ਕਹਿੰਦੇ ਸੀ ਪਰ ਉਹ ਲੋਕਾਂ ਦਾ ਸੇਵਕ ਸੀ, ਨਫ਼ਰਤ ਨਹੀਂ ਸੀ। ਮੰਦਰ, ਮਸੀਤ, ਚਰਚ, ਗੁਰਦੁਆਰਾ ਸਭ ਦੇ ਲਈ ਉਹਦੇ ਖਜ਼ਾਨੇ ਖੁੱਲ੍ਹੇ ਸੀ ਔਰ ਆਪਣੇ ਸ਼ਹਿਰੀਆਂ ਨੂੰ ਅਦਲ ਦੇਣਾ, ਜਸਟਿਸ ਦੇਣਾ। ਔਰ ਉਸ ਸਾਰੇ ਚੋਂ ਨਿਕਲਦਿਆਂ 1849 ਚ ਅੰਗਰੇਜ਼ਾਂ ਨੇ ਜਦੋਂ ਪੰਜਾਬ ਆਪਣੇ ਪੇਟੇ ਪਾਇਆ, ਉਹ ਇੱਕ ਵੱਖਰੀ ਕਹਾਣੀ। ਤੇ ਫਿਰ ਉਹੀ ਗੁਰੂ ਨਾਨਕ ਦੇ ਸਿੱਖ ਜਿਨ੍ਹਾਂ ਨੂੰ ਗੁਰੂ ਨੇ ਸਿਖਾਇਆ ਹੋਇਆ ਸੀ ਕਿ ਭਾਈ ਜ਼ੁਲਮ ਨਹੀਂ ਕਬੂਲਣਾ, ਜ਼ੁਲਮੀ ਰਾਜ ਦੇ ਥੱਲੇ ਨਹੀਂ ਜਿਉਣਾ, ਤੇ ਉਸ ਰਸਤੇ ਸੱਚ, ਹੱਕ, ਇਨਸਾਫ ਦੇ ਪਾਂਧੀ ਬਣ ਕੇ ਆਪਣੇ ਰਸਤੇ ਦੇ ਉੱਤੇ ਤੁਰਨਾ। ਇਹੀ ਅਕਾਲ ਪੁਰਖ ਦੀ ਰਜ਼ਾ ਹੈ, ਕਿਉਂਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ। ਇਹ ਜਿਹੜਾ ਰਾਜ ਹੈ ਕਿਲਾ ਸੱਚ ਦਾ ਹੈ, ਨੀਂਹ ਇਹਦੀ ਜਿਹੜੀ ਹੈ ਉਹ ਪਤਾਲ ਦੇ ਵਿੱਚ ਹੈ, ਸਤਾਣੀ ਹੈ, ਪੁਖਤਾ ਹੈ। ਔਰ ਜਦੋਂ 1947 ਚ ਅਸੀਂ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਚ ਆ ਜਾਂਦੇ ਤੇ ਫਿਰ ਅਸੀਂ ਕਿਸ ਚੋਂ ਗੁਜ਼ਰੇ, ਕ੍ਰਿਮੀਨਲ ਟ੍ਰਾਈਬ ਤੋਂ ਲੈ ਕੇ ਅੱਜ ਜਦੋਂ ਅਸੀਂ 9 ਅਕਤੂਬਰ 2023 ਨੂੰ ਗੱਲ ਕਰ ਰਹੇ ਤੇ ਫਿਰ ਉਹ ਇਤਿਹਾਸ ਆਲਮੋਸਟ ਪਿਛਲੇ 12-13 ਸਾਲ ਤੋਂ ਅਸੀਂ TV 84 ਦੇ ਇਸ ਮਾਧਿਅਮ ਰਾਹੀਂ ਵੀ ਦੁਹਰਾਉਂਦੇ ਹਾਂ ਔਰ ਉਸ ਤੋਂ ਵੀ ਪਹਿਲਾਂ 4 ਦਹਾਈਆਂ ਤੋਂ ਪੇਪਰ ਰਾਹੀਂ, ਪਬਲਿਕ ਸਪੀਚਸ ਰਾਹੀਂ ਔਰ ਕਿੰਨੇ ਹੋਰ ਉਸ ਕਹਾਣੀ ਨੂੰ ਹੁਣ ਤਾਂ ਬਹੁਤ ਸਾਰੇ ਆਊਟਲੈਟ ਨੇ ਭਾਰਤੀ ਜ਼ੁਲਮਾਂ ਦੀ ਕਹਾਣੀ ਬਿਆਨਣ ਵਾਲੇ। ਔਰ ਲੇਟੈਸਟ ਜਸਟਿਨ ਟਰੂਡੋ ਵੱਲੋਂ 18 ਸਤੰਬਰ ਨੂੰ ਜਿਹੜਾ ਕੀਤਾ ਗਿਆ ਇੰਕਸ਼ਾਫ ਹੈ, ਉਹਨੇ ਇਸ ਰੋਗ ਸਟੇਟ ਇੰਡੀਆ ਨੂੰ ਅੰਤਰਰਾਸ਼ਟਰੀ ਕਚਹਿਰੀ 'ਚ ਲਿਆ ਕੇ ਖੜਾ ਕਰ ਦਿੱਤਾ। ਔਰ ਖਾਲਿਸਤਾਨ ਰੈਫਰੈਂਡਮ ਦੇ ਨਾਲ ਜਿਹੜੀ ਕੌਮ ਦੀ ਗੱਲ ਹੈ, ਪੋਲੀਟੀਕਲ ਐਸਪੀਰੇਸ਼ਨ ਹੈ, ਉਹ ਗਲੋਬਲ ਪਲੇਟਫਾਰਮ ਦੇ ਉੱਤੇ ਡਿਸਕਸ ਹੋ ਰਹੀ ਹੈ। 2015 ਚ ਇਹ ਵਰਾ ਸਾਡੀਆਂ ਯਾਦਾਂ ਚੋਂ ਕਦੇ ਨਹੀਂ ਨਿਕਲ ਸਕਦਾ, ਕਿਉਂਕਿ ਉਹੀ ਸਾਲ ਸੀ ਜਦੋਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਬਰਗਾੜੀ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਉਸ ਦੇ ਅੰਗ ਖਿਲਾਰ ਕੇ ਜਿਹੜੇ ਨੇ ਉਹ ਉਹਨਾਂ ਨੂੰ ਬੇਅਦਬ ਕੀਤਾ ਜਾਂਦਾ। ਉਸ ਤੋਂ ਕੁਝ ਹਫ਼ਤੇ ਪਹਿਲਾਂ ਹੀ ਬੁਰਜ ਜਵਾਰ ਸਿੰਘ ਵਾੜਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਚੋਰੀ ਕੀਤੇ ਗਏ ਸੀ। ਫਿਰ ਜਦੋਂ ਬਿਲਕੁਲ ਪੀਸਫੁਲੀ ਸਿੱਖ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ, ਕੋਟ ਕਪੂਰਾ ਜਾਂ ਬਹਿਬਲ ਕਲਾਂ ਪ੍ਰੋਟੈਸਟ ਤੇ ਬੈਠਦੀਆਂ ਨੇ, ਤੇ ਫਿਰ ਬਾਦਲ ਦੀ ਸਰਕਾਰ, ਸੁਮੇਧ ਸੈਣੀ, ਚਰਨਜੀਤ ਸ਼ਰਮਾ ਲੋਕਲ SP, ਕਿਵੇਂ ਗੋਲੀ ਕਾਂਡ ਕੋਟ ਕਪੂਰੇ 'ਚ ਵੀ ਹੁੰਦਾ ਔਰ ਬਹਿਬਲ ਕਲਾਂ ਦੇ ਵਿੱਚ ਤਾਂ 2 ਸਿੰਘਾਂ ਦੀ ਸ਼ਹਾਦਤ ਹੁੰਦੀ ਹੈ। ਹੁਣ ਜਦੋਂ ਅਸੀਂ ਇਸ ਸਾਰੇ ਨੂੰ ਦੇਖਦੇ ਹਾਂ, ਇੱਕ ਬੇਬਸੀ ਦਾ ਆਲਮ ਕਿ ਪੰਥ ਦੇ ਉੱਤੇ ਤਾਂ ਉਹ ਚੱਲ ਹੀ ਰਿਹਾ ਸੀ 84 ਤੋਂ ਬਾਅਦ ਇੱਕ ਨਸਲਕੁਸ਼ੀ, ਡਰੱਗਸ, ਕਿ ਅਸੀਂ ਤਾਂ ਆਪਣੇ ਇਸ਼ਟ ਨੂੰ ਵੀ ਜਿਹੜਾ ਉਹ ਬੇਅਦਬੀ ਤੋਂ ਨਹੀਂ ਬਚਾ ਸਕ ਰਹੇ। ਔਰ ਉਹਨਾਂ ਹਾਲਾਤਾਂ 'ਚ 10 ਨਵੰਬਰ 2015 ਨੂੰ ਚੱਬੇ ਦੀ ਇਤਿਹਾਸਕ ਧਰਤੀ ਦੇ ਉੱਤੇ ਜ਼ਿਲ੍ਹਾ ਅੰਮ੍ਰਿਤਸਰ ਚੋਹੀ ਚੱਬਾ, ਜਿੱਥੇ ਕਦੇ ਬਾਬਾ ਦੀਪ ਸਿੰਘ ਸ਼ਹੀਦ ਜਦੋਂ ਦਮਦਮਾ ਸਾਹਿਬ ਤੋਂ ਤੁਰੇ ਹਰਮੰਦਰ ਸਾਹਿਬ ਦੇ ਅਪਮਾਨ ਦਾ ਬਦਲਾ ਲੈਣ ਲਈ, ਤਾਂ ਉਸ ਧਰਤੀ ਤੇ ਪਹੁੰਚ ਕੇ ਉਹਨਾਂ ਨੇ ਖੰਡੇ ਦੇ ਨਾਲ ਲੀਕ ਵਾਈ ਸੀ ਕਿ ਜਿਨ੍ਹਾਂ ਸ਼ਹੀਦ ਹੋਣਾ ਗੁਰੂ ਦੇ ਆਦਰ ਮਾਣ ਦੇ ਲਈ, ਗੁਰੂ ਦੇ ਸਤਕਾਰ ਵਿੱਚ, ਗੁਰੂ ਦੇ ਪਿਆਰ ਚੋਂ ਲੀਕ ਟੱਪ ਕੇ ਇੱਧਰ ਆ ਜਾਓ, ਤੇ ਜਿਨ੍ਹਾਂ ਨੇ ਨਿਆਣੇ ਪਾਲਣੇ ਨੇ ਉਹ ਜਾਓ ਘਰਾਂ ਨੂੰ। ਔਰ ਉਸੇ ਧਰਤੀ ਦੇ ਉੱਤੇ ਸਰਬੱਤ ਖਾਲਸਾ ਹੋਇਆ। 5 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਭਾਰੀ ਰੁਕਾਵਟਾਂ ਦੇ ਬਾਵਜੂਦ ਧਾ ਕੇ ਪਹੁੰਚੀਆਂ। ਔਰ ਉਸ ਇਕੱਠ ਦੇ ਵਿੱਚ ਹੀ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਹੜੇ ਕਾਫੀ ਅਰਸੇ ਤੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ, ਉਹਨਾਂ ਨੂੰ ਜਥੇਦਾਰ ਥਾਪਿਆ ਗਿਆ। ਔਰ ਉਸ ਸਰਬੱਤ ਖਾਲਸਾ ਦੇ ਮਤਿਆਂ ਚੋਂ ਇੱਕ ਮਤਾ ਸੀ ਕਿ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਛਾਤਾ ਜਿਹੜਾ ਹੈ, ਅੰਬਰੇਲਾ ਆਰਗੇਨਾਈਜੇਸ਼ਨ ਵੀ ਲਫ਼ਜ਼ ਕਹਿਣਾ ਠੀਕ ਹੈ, ਇੱਕ ਅੰਬਰੇਲਾ ਵਰਲਡ ਸਿੱਖ ਪਾਰਲੀਮੈਂਟ ਦੇ ਰੂਪ 'ਚ ਹੋਏ, ਜਿਹੜਾ ਕੌਮ ਦੀ ਆਜ਼ਾਦੀ ਦੀ ਗੱਲ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਏ। ਕੁਛ ਐਫਰਟ, ਕੁਛ ਸਮਾਂ, ਕੋਵਿਡ ਦੇ 2 ਵਰੇ ਚੱਲਦੇ ਆ, ਇਹ ਸਾਰੇ ਦੇ ਬਾਵਜੂਦ ਵਰਲਡ ਸਿੱਖ ਪਾਰਲੀਮੈਂਟ ਦੇ ਉਸ ਥਾਟ ਨੂੰ ਜਿਹੜਾ ਉਸ ਰੈਜ਼ੋਲੂਸ਼ਨ ਦੇ ਰੂਪ ਦੇ ਵਿੱਚ ਮੂਰਤੀਮਾਨ ਹੋਇਆ ਸੀ, ਉਹਨੂੰ ਕੁਝ ਵਰੇ ਪਹਿਲਾਂ ਸਾਕਾਰ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਪੈਰਿਸ ਫਰਾਂਸ ਦੇ ਵਿੱਚ ਹੋਇਆ। ਦੂਸਰਾ ਸੈਸ਼ਨ ਜਿਹੜਾ ਹੈ ਉਹ UK ਦੇ ਵਿੱਚ ਹੋਇਆ, ਸ਼ਾਇਦ ਲੰਡਨ ਦੇ ਵਿੱਚ ਸੀ। ਔਰ ਤੀਸਰਾ ਸੈਸ਼ਨ ਜਿਹੜਾ ਉਹ ਪਿਛਲੇ ਸਾਲ ਟੋਰਾਂਟੋ ਹੋਇਆ। ਔਰ ਇਸ ਵਾਰ ਜਿਵੇਂ ਤੁਸੀਂ ਕਿਹਾ ਕਿ ਲਗਵਾੜੀਆ ਪਲਾਜ਼ਾ ਹੋਟਲ 'ਚ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਅਮਰੀਕਾ ਚੈਪਟਰ ਹੈ,
ਔਰ ਕੁੱਲ ਵਰਲਡ ਸਿੱਖ ਪਾਰਲੀਮੈਂਟ ਦੀਆਂ ਐਕਟੀਵਿਟੀਜ਼ ਨੂੰ ਬਾਹਰ ਕੋਆਰਡੀਨੇਟ ਕਰਨ ਲਈ ਭਾਈ ਹਿੰਮਤ ਸਿੰਘ ਉਸ ਦੇ ਕੋਆਰਡੀਨੇਟਰ ਨੇ। ਜੀ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਪਲਾਨ ਕੀਤਾ, ਭਾਵੇਂ ਨੋਟਿਸ ਸ਼ਾਰਟ ਸੀ। ਇਸ ਤੋਂ ਪਹਿਲਾਂ ਪਿਛਲੇ ਸੈਸ਼ਨ ਵੇਲੇ ਹਾਲਾਂ ਆਸਟ੍ਰੇਲੀਆ 'ਚ ਕਰਨ ਦਾ ਮਤਾ ਪਾਸ ਹੋਇਆ ਸੀ, ਬਟ ਇਸ ਵਾਰ ਕੁਝ ਹਾਲਾਤ ਕਰਕੇ ਆਸਟ੍ਰੇਲੀਆ ਸੰਭਵ ਨਹੀਂ ਹੋ ਸਕਿਆ। ਪਰ ਸਾਲ ਮੁੱਕਣ ਤੋਂ ਪਹਿਲਾਂ ਉਸ ਨੂੰ ਸਿਰੇ ਚਾੜਨ ਦੀ ਗੱਲ ਸੀ ਔਰ ਬੜੀ ਕਾਮਯਾਬੀ ਦੇ ਨਾਲ ਇਹ ਸੈਸ਼ਨ ਹੋਇਆ। ਜਿਵੇਂ ਜਿਨ੍ਹਾਂ ਸਾਡੇ ਵੀਰਾਂ ਭੈਣਾਂ ਨੇ ਇਸ ਨੂੰ ਲਾਈਵ ਦੇ ਲੱਖਾਂ ਦੀ ਗਿਣਤੀ, ਕਿਉਂਕਿ 75,000 ਤੋਂ ਜ਼ਿਆਦਾ ਤਾਂ ਪਿਛਲੇ 24 ਘੰਟਿਆਂ ਦੇ ਵਿੱਚ TV 84 ਦੇ ਮਾਧਿਅਮ ਤੇ ਹੀ ਦੇਖਿਆ ਗਿਆ। ਔਰ ਇਵੇਂ ਹੀ ਬਹੁਤ ਸਾਰੇ ਹੋਰ, ਕਿਉਂਕਿ TV 84 ਦੀ ਟੀਮ ਨੇ ਕਲੀਨ ਫੀਡ ਸਾਰਿਆਂ ਨੂੰ ਪ੍ਰੋਵਾਈਡ ਕੀਤੀ। ਰਿਕਾਰਡਿੰਗ ਸਾਡੀ ਹੋਈ ਹੈ, ਪਰ ਚਲੋ ਸਾਨੂੰ ਇਹ ਹੁੰਦਾ ਵੀ ਕੌਮ ਦੀ ਗੱਲ ਜਿਹੜੀ ਆ ਉਹ ਸਭ ਤੱਕ ਪਹੁੰਚੇ, ਭਾਵੇਂ ਉਹਦੇ 'ਚ ਕੋਈ ਅਸੀਂ ਆਪਣਾ ਕਾਪੀਰਾਈਟ ਨਹੀਂ ਮੰਨਦੇ। ਲੇਕਿਨ ਇਹ ਇੱਕ ਇੰਨੀ ਸਕਸੈਸਫੁਲ ਇਵੈਂਟ ਸੀ, ਹਰ ਪੱਖ ਤੋਂ 10 ਤੋਂ ਜ਼ਿਆਦਾ ਮੁਲਕਾਂ ਦੇ ਨੁਮਾਇੰਦੇ ਇਹ ਸ਼ਾਮਲ ਹੋਏ। ਪਹਿਲਾ ਸੈਸ਼ਨ ਸੈਚਰਡੇ ਦਾ, ਕਿਉਂਕਿ ਉਸੇ ਹੀ ਹੋਟਲ ਦੇ ਵਿੱਚ 30-35 ਕਮਰਿਆਂ ਦਾ ਪ੍ਰਬੰਧ ਵੀ ਸੀ ਜਿਹਦੇ 'ਚ ਕਿ ਠਹਿਰੇ, ਕਿਉਂਕਿ ਉਹਨਾਂ ਦਾ ਹੀ ਆਡੀਟੋਰੀਅਮ ਸੀ ਥੱਲੇ, ਬ੍ਰੇਕਫਾਸਟ ਲੰਚ ਜਿਹੜਾ ਉਹ ਵੀ ਪ੍ਰੋਵਾਈਡ ਕਰਨ ਦੀ ਲਾਈਨ ਹੁੰਦੀ ਹੈ। ਔਰ ਇਹ ਬੜੀ ਸਫਲਤਾ ਸ਼ਾਇਦ ਪਹਿਲਾ ਸੈਸ਼ਨ ਪਹਿਲੇ ਸੈਚਰਡੇ ਦਾ ਕਲੋਜ਼ ਡੋਰ ਸੈਸ਼ਨ ਸੀ, ਇਨ ਕੈਮਰਾ ਨਹੀਂ ਸੀ, ਕਿਉਂਕਿ ਜਿਹੜੀਆਂ 10-8 ਕੌਂਸਲਸ ਵਰਲਡ ਸਿੱਖ ਕੌਂਸਲ ਨੇ, ਵਰਲਡ ਸਿੱਖ ਪਾਰਲੀਮੈਂਟ ਨੇ ਬਣਾਈਆਂ ਨੇ, ਉਹਨਾਂ ਦੀ ਕਾਰਗੁਜ਼ਾਰੀ, ਹਿਊਮਨ ਰਾਈਟ ਕੌਂਸਲ, ਐਜੂਕੇਸ਼ਨ ਕੌਂਸਲ, ਰਿਲੀਜੀਅਸ ਕੌਂਸਲ, ਫਾਈਨੈਂਸ, ਉਹਨਾਂ ਨੇ ਆਪਣੀਆਂ ਰਿਪੋਰਟਸ ਦਿੱਤੀਆਂ। ਔਰ UK ਦੀ ਟੀਮ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੀ ਡਾਟਾ ਕਲੈਕਸ਼ਨ ਤੋਂ ਲੈ ਕੇ ਹੋਰ ਬਹੁਤ ਸਾਰੇ ਪ੍ਰੋਜੈਕਟ ਵਿੱਢੇ ਹੋਏ ਨੇ, ਉਹਨਾਂ ਸਾਰਿਆਂ ਨੇ ਬਰੀਫ ਕੀਤਾ। ਔਰ ਜਿਹੜਾ ਸੈਸ਼ਨ ਕੱਲ ਸੀ, ਜਿਹੜਾ ਕਿ ਸਵੇਰੇ ਐਨ ਮੌਕੇ ਦੇ ਉੱਤੇ ਦੋਨੋਂ ਸੈਸ਼ਨ ਅਰਦਾਸ ਨਾਲ ਸ਼ੁਰੂ ਹੋਏ, ਅਰਦਾਸ ਨਾਲ ਖਤਮ ਹੋਏ। ਔਰ ਜਿਸ ਦੇ ਵਿੱਚ, ਕਿਉਂਕਿ ਇਹ ਕੋਈ ਭੀੜ ਇਕੱਠੀ ਕਰਨਾ ਮਕਸਦ ਨਹੀਂ ਸੀ, ਕਿਉਂਕਿ ਜਦੋਂ ਅਸੀਂ ਰਾਉਂਡ ਟੇਬਲ ਜਾਂ ਪਾਰਲੀਮੈਂਟ ਸੈਸ਼ਨ ਹੁੰਦਾ ਸੋ ਉਸ ਦਾ ਇੱਕ ਝਲਕਾਰਾ ਜਿਹੜਾ ਉਹ ਬੜਾ ਜ਼ਬਰਦਸਤ ਜੋ ਆਮ ਸੰਗਤ ਦੀਆਂ ਨਜ਼ਰਾਂ 'ਚੋਂ ਹੀ ਅਸੀਂ ਦੇਖ ਸਕਦੇ ਹਾਂ। ਹਾਲਾਂਕਿ ਮੈਨੂੰ ਚੁਕਾ ਕੇ ਸਪੀਕਰ ਦੀ ਕੁਰਸੀ ਤੇ ਬਿਠਾ ਦਿੱਤਾ ਸੀ। ਮੈਂ ਕਿਹਾ ਬਈ ਅਸੀਂ ਤਾਂ ਵੈਸੇ ਹੀ ਸਪੀਕ ਕਰਨ ਵਾਲੇ ਆ, ਸਪੀਕਰ ਦੀ ਕੁਰਸੀ ਤੇ ਬਹਿਣ ਦਾ ਮਤਲਬ ਤਾਂ ਬੋਲਣਾ ਨਹੀਂ ਹੈ। ਉਹ ਤਾਂ ਹੈਡਮਾਸਟਰ ਵਾਂਗ ਸੀ ਵੀ ਕਿਹਨੂੰ ਬੋਲਣ ਦਾ ਟਾਈਮ ਦੇਣਾ, ਕਿਹਨੂੰ ਚੁੱਪ ਕਰਾਉਣਾ। ਪਰ ਇਹ ਇੱਕ ਆਨਰ ਸੀ ਐਂਡ ਆਈ ਵਾਸ ਟਚਡ ਬਾਈ ਇਟ, ਨੋ ਡਾਊਟ। ਔਰ ਇਸ ਸੈਸ਼ਨ ਦੇ ਵਿੱਚ ਫਿਰ ਜਿਹੜੀ ਪਾਰਟਿਸਿਪੇਸ਼ਨ ਸੀ, ਉਸ ਤੋਂ ਇੱਕ ਦਿਨ ਪਹਿਲਾਂ ਵਾਲੇ ਸੈਸ਼ਨ ਯੂਕਰੇਨ ਤੋਂ ਉਹਨਾਂ ਦੇ ਹਾਇਰ ਆਫੀਸ਼ੀਅਲ ਜਿਹੜੇ ਸਿਕਿਉਰਿਟੀ ਨੂੰ ਹੈਡ, ਉਹਨਾਂ ਨੇ ਕੌਮ ਜਿਹੜਾ ਐਡਰੈਸ ਕੀਤਾ। ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ ਕਿ ਭਾਈ ਤੁਸੀਂ ਸਾਡੀ ਮਦਦ ਤੇ ਆਏ ਹੋ, ਸਾਡੀਆਂ ਪੀੜ੍ਹੀਆਂ ਵੀ ਇਸ ਨੂੰ ਨਹੀਂ ਭੁੱਲਣਗੀਆਂ। ਔਰ ਅਗਲੇ ਦਿਨ ਦੇ ਸੈਸ਼ਨ 'ਚ ਤਾਂ ਫਿਰ ਉਹਨਾਂ ਦੀ ਜਿਹੜੀ NGO ਦੀ UN 'ਚ ਐਂਬੈਸਡਰ ਹੈ, ਉਸ ਬੀਬੀ ਨੇ ਐਡਰੈਸ ਕੀਤਾ। ਔਰ ਇੱਕ $72 ਮਿਲੀਅਨ ਜਿਹੜੀ ਉਹਨਾਂ ਦੀ ਇੱਕ NGO ਨੇ ਰੇਜ਼ ਕੀਤੀ। ਹਾਲਾਂ ਉਹ ਪ੍ਰੈਗਨੈਂਟ ਸੀ ਲੇਡੀ, ਉਹਦਾ ਹਸਬੈਂਡ ਨਿਊਰੋ ਸਰਜਨ ਹੈ, ਕੈਥੋਲਿਕ ਹੈ, ਉਹਨੇ ਵੀ ਐਡਰੈਸ ਕੀਤਾ। ਉਹ ਸਿੱਖਾਂ ਦਾ ਧੰਨਵਾਦ ਕਰਨ ਦੇ ਲਈ ਆਏ। ਔਰ ਇਹ ਸਾਰਾ ਇੱਕ ਆਪਣੇ ਆਪ 'ਚ ਬੜਾ ਟਚਿੰਗ ਸੀ, ਕਿਉਂਕਿ ਬਹੁਤ ਵਾਰ ਇਹ ਹੁੰਦਾ ਵੀ ਇਹ ਸ਼ਿਕਾਇਤ ਹੁੰਦੀ ਹੈ ਜੀ ਦੇਖੋ ਆਪਣੇ ਮਰਦੇ ਨੇ, ਦੂਜਿਆਂ ਨੂੰ ਲੰਗਰ ਲਾਤੇ, ਦੂਜਿਆਂ ਨੂੰ ਕਰਤਾ। ਇਹ ਤੁਹਾਨੂੰ ਨਜ਼ਰ ਵੀ ਆਉਂਦਾ ਵੀ ਤੁਹਾਡਾ ਹਿਊਮੈਨਿਟੇਰੀਅਨ ਕੰਮ ਤੁਹਾਨੂੰ ਕਿੱਥੇ ਲੈ ਕੇ ਜਾਂਦਾ। ਔਰ ਬਹੁਤ ਸਾਰੀ ਮਿਹਨਤ ਜਿਸ ਦੇ ਉੱਤੇ ਭਾਈ ਹਿੰਮਤ ਸਿੰਘ ਉਹਨਾਂ ਦੀ ਟੀਮ ਨੇ ਕੀਤੀ। ਆਲਮੋਸਟ ਅਸੀਂ ਦੇਖਦੇ ਹਾਂ 3 ਜੱਜਿਸ ਜਿਨ੍ਹਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਬਿਫੋਰ ਆਉਣ ਤੋਂ, ਲੇਡੀਜ਼, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਉਹ ਡਿਸਕ੍ਰਿਮੀਨੇਸ਼ਨ ਦੇ ਖਿਲਾਫ, ਇਮੀਗ੍ਰੇਸ਼ਨ ਰਿਫਾਰਮ, ਦੂਸਰੇ, ਉਹਨਾਂ ਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਔਰ ਇਸ ਦੇ ਨਾਲ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਸਪੈਸ਼ਲੀ UK ਤੋਂ ਆਏ, UN ਦੇ ਵਿੱਚੋਂ ਐਡਵਾਈਜ਼ਰ ਨੇ। ਔਰ ਇਸੇ ਤਰ੍ਹਾਂ ਕਾਂਗਰੈਸ਼ਨਲ ਸਿੱਖ ਕਾਕਸ ਦੇ ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਨੇ, ਔਰ ਖਾਸ ਕਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਤੇਜ਼ੀ ਨਾਲ ਕਾਂਗਰਸਮੈਨ ਸਪੋਰਟ ਦੇ ਵਿੱਚ ਸਿੱਖਾਂ ਦੀ ਨਿਕਲੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਹੈ ਉਸ ਦੇ ਥੱਲੇ ਗੱਲ ਹੋ ਰਹੀ ਹੈ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਸਾਰੇ ਗਰੁੱਪਾਂ ਦੀ ਰਿਪਰੈਜ਼ੈਂਟੇਸ਼ਨ ਵੀ, ਅੱਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਧਿਰਾਂ ਦੇ ਵੀ, ਔਰ ਖਾਸ ਤੌਰ ਤੇ ਜਿਹੜੇ ਈਵਨ 8-9 ਮਤੇ ਵੀ ਪਾਸ ਕੀਤੇ ਗਏ, ਉਹਨਾਂ ਦੇ ਵਿੱਚ ਜਿਹੜਾ ਉਹ ਬਿਲਕੁਲ ਉਹਨਾਂ, ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਜ਼ ਏ ਜਥੇਦਾਰ ਤਸਲੀਮ ਕੀਤਾ ਗਿਆ, ਉੱਥੇ ਸਿੱਖ ਸੋਵਰਨਟੀ ਤੇ ਸੈਲਫ ਡਿਟਰਮੀਨੇਸ਼ਨ ਜਿਹੜਾ ਕਾਰਡੀਨਲ ਪ੍ਰਿੰਸੀਪਲ ਹੈ ਇੰਟਰਨੈਸ਼ਨਲ ਲਾਅ ਦਾ, ਚਾਰਟਰ ਆਫ ਯੂਨਾਈਟਿਡ ਨੇਸ਼ਨਸ ਹੈ, ਉਸ ਨੂੰ ਜਿਹੜਾ ਸਿੱਖਾਂ ਦਾ ਗੋਲ ਦੱਸਿਆ ਗਿਆ। ਇੱਕ ਮਤਾ ਜਿਹੜਾ ਉਹਦੇ 'ਚ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਔਰ ਇੰਡੀਅਨ ਗਵਰਨਮੈਂਟ ਨੂੰ, ਜਿਹਨੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਕੈਨੇਡੀਅਨ ਸਿਟੀਜ਼ਨ ਦਾ, ਇਸ ਲਈ ਜਵਾਬਦੇਹ ਠਹਿਰਾਇਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਰਿਕੁਐਸਟ ਦਾ ਨੇਸ਼ਨਸ ਅੰਡਰ 5 ਆਈਜ਼ ਐਂਡ NATO
to follow suit and acknowledge India's role in threatening, harming Sikh citizens in these countries, standing for human rights and abuse। और उन्होंने कहा भी इसी तरह भाई अवतार सिंह खंडा, भाई परमजीत सिंह पंजवड़ के कतलों की भी इन्वेस्टिगेशन की मांग की गई। फिर एक मता सी कि असीं वर्ल्ड सिख पार्लीमेंट, यूनाइटेड नेशनस और दूसरिया बॉडीज़ के नाल मिल के काम करेगी जिथे जिथे सिखां की रिप्रैशन हो रही है उस दे खिलाफ, और सिख सैल्फ डिटरमिनेशन का जिहड़ा एजेंडा है सिख होमलैंड का उहदे लई काम करेगी। और इस दे विच उन्होंने यूक्रेन के लोगों के नाल यकसैदी, कश्मीर के लोगों नाल यकसैदी, नागियां की स्ट्रगल के नाल, मणिपुर के लोगों के नाल यकसैदी का इजहार किया। इसी तरह जिहड़े जेलों च बंद उत्थे पोलिटिकल प्रिजनर्स ने जिन्हां लई कौमी इंसाफ मोर्चा भी लगा होया उन्हां दी रिहाई की मांग, और एक मांग की गई कि इंटरनेशनल क्रिमिनल ट्रिब्यूनल होए जिहड़ा कि भारत के जिहड़े वार क्राइम ने करन वाले लोग उन्होंने सजा याफ्ता करे। और ये जिहड़ा नाल दी नाल उन्होंने जिहड़ा ये भी कहा कि भाई असीं इस सरबत खालसा चों जिहड़ा निकली वर्ल्ड सिख पार्लीमेंट है उस च असीं ये भी इंटरनेशनल लॉ की गल नूं भी सामने लिआंदे। सिख नेशन सैल्यूट्स द मार्टियर्स ऑफ अवर कॉज एंड शैल ऑनर दैम बाय रियलाइजिंग देयर ड्रीम ऑफ सॉवरन इंडिपेंडेंस इन अवर होमलैंड, कि शहीदां दे डुले खून दा असीं हक लवांगे। और फिर जिहड़ी डायस्पोरा सिख कम्यूनिटी है दुनिया भर च उन्हां नूं अपील की गई कि भाई तुसीं पिछे अपने अपने पिंडां नूं वो प्रोजैक्ट जिहड़े ने प्रिजर्विंग देयर विलेजेस, help develop and build education institutions for the growth of religion and cultural values, including leveraging websites such as MyPind। उत्थे जिहड़ी प्रेजेंटेशन सी कि पिंडां नूं किवें सेव करना है, सो ये भी कॉल दी गई। और अखीर दा जिहड़ा सी उहदे च फिर ये असर्ट किया गया कि हम राखत पातशाही दावा जां इत को जां अगलो पावा, कि साडा दावा पातशाही लई है। और नाल दी नाल सिख कम्यूनिटी नूं ये कहा गया कि भाई तुसीं जिहड़े वणजारे सिख, सिकलीगर सिख उन्हां दी साम संभाल करो, उन्हां नूं पंजाब लिया के वसाओ। और ये सारे दी हाईलाइट जिहड़ी सी जिथे हर एक ने अपने अपने विचार भी दिते, आने वाले साल का एजेंडा तय होया। जिहड़ी न्यूयॉर्क स्टेट असैंबली दी असैंबली वोमन है जैसिका गोंजालेस, वो खुद हाज़र हुई और उन्होंने न्यूयॉर्क स्टेट असैंबली वालों साइटेशन भी दी जिहदे च लिखा होया कॉन्ग्रेचुलेशनस on behalf of New York State Assembly's 34th District, Assembly Member Jessica Gonzalez Rosas is pleased to present the following citation to World Sikh Parliament in celebration of the 4th Global Session of World Sikh Parliament, and with gratitude for your contribution and services to the Sikh community and culture in New York. Thank you for all that you do। और उन्हें भिजियां अखां दे नाल जिवें सिखां ने कोविड-19 ਦੇ चलदियां सेवावां कीतियां उन्हां नूं सराया। उन्होंने कहा कि भाई उन्हां तो बिना जे सिख इत्थे ना हुंदे तो ईवन मेरा परिवार भी जे सानूं जिथे बाकी सारियां सिटी सर्विसिज फेल हो गई सी जदों असीं नंबर देखिया सिखां नूं और सानूं हॉट फूड 2 वेले आके प्रेजेंट करते रहे। इस तो इलावा एक मुसलमान वीर जिहड़े कि असैंबलीमैन भी ने और सिटी कौंसल नूं भी इत्थे हैड करते हैं, उन्होंने भी एक रेजोल्यूशन मूव किया होया जिहड़ा इत्थों दे अमेरिकन सिटीजनस नूं डराया धमकाया गया। सो ये एक बड़ा कामयाब सैशन सी। अगला सैशन आस्ट्रेलिया च करन दा जिहड़ा वो निर्णय लिया गया। और जिहड़े साडे वीर भैणां जिहड़े अगों दिलचस्पी रखते हैं कि भाई ये की सी 7 घंटे विदाउट ब्रेक ये प्रोग्राम चलिया क्योंकि लाइव चल रहा सी। लंच ब्रेक वेले कुछ जाके लंच कर आंदे सी ते मैनू भी वो कहण मैं कि जी मैं हुण स्पीकर की कुर्सी ते बैठा है, तुसीं भुखे बैठे हो। मैं कहा नहीं मैं बाबा दर्शन सिंह फेरूमान का ध्यान धरिया होया, हुण कुछ नहीं है कि भी इस कुर्सी की एक अपनी गर्म है, उसका एक प्रोटोकॉल है। और मैं बिगनिंग च भी ओपनिंग सैशन किया, वो भी स्पीच जिहड़े साडे वीर भैणां दिलचस्पी रखते हैं वो देख सकते हैं। और जिहड़ा क्लोजिंग कामेंट सी वो भी क्योंकि हाउस एडजर्न करना वो भी क्लोजिंग स्पीच है, वो शायद अज रात अपलोड हो जाएगी। 7 घंटे के प्रोग्राम तो देखी जा सकती है। और भाई हिम्मत सिंह अज भी मैं उन्होंने कहा भी तुसीं तां इवें रात सुते होवोगे जिवें साडे वेले हुंदा सी कि कुड़ी तोड़ के प्यो ते कुड़ी दा भरा सौंदा है कि भाई असीं जिहड़ा अपने फर्ज निभा रहे ने, असीं
ਸਾਰੀ ਡੈਲੀਗੇਟਸ ਦਾ ਜਿਹੜੇ ਦੁਨੀਆ ਭਰ ਤੋਂ ਆਏ। ਔਰ ਜਦੋਂ ਤੁਸੀਂ ਇਸ ਲੈਵਲ ਦਾ ਪ੍ਰਬੰਧ ਦੇਖਦੇ ਹੋ, ਬਹੁਤ ਸਾਰੇ ਜਿਹੜੇ ਫੁੱਟ ਸੋਲਜਰ ਹੁੰਦੇ ਨੇ, ਕਿਵੇਂ ਜਿਹੜੇ ਲੰਗਰ ਲਿਆ ਰਹੇ ਨੇ ਜਿਹੜੇ, ਔਰ ਇਹਦੇ ਚ ਈਵਨ ਨਿਊਯਾਰਕ, ਨਿਊ ਜਰਸੀ, ਦੂਸਰੇ ਗੁਰਦੁਆਰਿਆਂ ਦੇ ਅਹੁਦੇਦਾਰ ਵੀ ਆਏ, ਉਹਨਾਂ ਦੇ ਨੁਮਾਇੰਦੇ ਵੀ ਆਏ, ਔਰ ਲਗਾਤਾਰ ਆਵਾਜਾਈ ਮੇਲੇ ਵਾਂਗ ਹੁੰਦਾ ਸੀ। ਔਰ ਹਰ ਇੱਕ ਨੂੰ ਲੱਗਿਆ ਕਿ ਵੀ ਵਾਕਿਆ ਹੀ ਇਹ ਪਾਰਲੀਮੈਂਟ ਵਾਂਗ ਹੀ ਲੱਗਦਾ ਸੀ। ਮੈਂ ਕਿਹਾ ਕਿ ਭਾਈ ਇਹ ਵੀ ਉਹਨਾਂ ਦੇ ਮੂੰਹ ਤੇ ਚਪੇੜ ਹੈ। ਜਿਹੜੇ ਲੋਕ ਕਹਿੰਦੇ ਨੇ ਜੀ ਸਿੱਖ ਰਾਜ ਲੈ ਤਾਂ ਸਕਦੇ ਨੇ, ਕਰ ਨਹੀਂ ਸਕਦੇ। ਸਭ ਤੋਂ ਸੁਚੱਜੇ ਰਾਜ ਹੀ ਦੋ ਉਸ ਖਿੱਤੇ 'ਚ ਹੋਏ ਨੇ, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਔਰ ਜਦੋਂ ਖਾਲਿਸਤਾਨ ਹੋਇਆ, ਸਤਿਗੁਰੂ ਨੇ ਬਖਸ਼ਿਆ, ਕਿਉਂਕਿ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਕੋਲ ਨੇ। ਦੁਨੀਆ ਦੇਖੇਗੀ ਕਿ ਜਿਹੜਾ ਸੁਪਨਾ ਗੁਰੂ ਅਰਜਨ ਸਾਹਿਬ ਨੇ ਰੂਹਾਨੀ ਫਰਮਾਨ 'ਚ ਦਿੱਤਾ ਹੋਇਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉਠਿਆ, ਇਹ ਹੋਆ ਹਲੇਮੀ ਰਾਜ ਜਿਉ, ਇਹ ਕਿਵੇਂ ਸਾਕਾਰ ਕੀਤਾ ਜਾਏ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਪ੍ਰਭੂ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਜਿਹੜਾ ਭਾਰਤ ਸਰਕਾਰ ਨੂੰ ਦੋਸ਼ੀ ਗਰਦਾਨਿਆ ਸੀ, ਔਰ ਇਸ ਸੰਬੰਧੀ ਉਹਨਾਂ ਨੇ ਸਾਰੇ ਮੁਲਕਾਂ ਨੂੰ ਜਾਣਕਾਰੀ ਦੇਣ ਲਈ ਸੰਸਾਰ ਵਿਆਪੀ ਮੁਹਿੰਮ ਜਿਹੜੀ ਹੈ ਵਿੱਢੀ ਹੋਈ ਹੈ। ਔਰ ਬੀਤੇ ਵੀਕਐਂਡ ਜਸਟਿਨ ਟਰੂਡੋ ਨੇ ਜਾਰਡਨ ਅਤੇ UAE ਦੇ ਮੁਖੀਆਂ ਨੂੰ ਨਿੱਜਰ ਕਤਲ ਕੇਸ ਸੰਬੰਧੀ ਜਿਹੜੇ ਜਾਣੂ ਕਰਵਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਮਝਦੇ ਹਾਂ ਵੀ ਮਾਂ ਦਾ ਦਲੇਰ ਪੁੱਤ ਜਸਟਿਨ ਟਰੂਡੋ, ਜੋ ਉਹਨੇ ਮਿਸ਼ਨ ਸਾਹਮਣੇ ਲਿਆ ਕਿਉਂਕਿ ਉਹਨੂੰ ਲੱਗਾ ਵੀ ਕੈਨੇਡਾ ਦੀ ਸੋਵਰਨਿਟੀ ਵਾਇਲੇਟ ਕੀਤੀ ਹੈ। ਰੌਕ ਸਟੇਟ ਇੰਡੀਆ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਸੋਇਲ ਦੇ ਉੱਤੇ ਮਾਰਿਆ। ਇਸ ਦੇ ਲਈ ਜਵਾਬਦੇਹੀ ਹੋਣੀ ਚਾਹੀਦੀ ਹੈ। ਹਾਲਾਂ ਬਹੁਤ ਵਾਰੇ ਹੁੰਦਾ ਹੈ ਕਿ ਵੀ ਜਦੋਂ ਕੋਈ ਨਵੀਂ ਘਟਨਾ ਵਾਪਰ ਜਾਂਦੀ ਹੈ ਤੇ ਪੁਰਾਣੀ ਦਾ ਜ਼ਿਕਰ ਘਟ ਜਾਂਦਾ ਹੈ, ਜਾਂ ਉਸ ਦਾ ਜਿਹੜਾ ਉਹ ਇੱਕਦਮ ਕਈ ਵਾਰੀ ਤਾਂ ਗਾਇਬ ਹੀ ਹੋ ਜਾਂਦੀ ਹੈ, ਔਰ ਉਸ ਦਾ ਅਸਰ ਅਸੀਂ ਵੀ ਦੇਖਿਆ। ਹੁਣ ਅੱਜ ਸਾਡੇ ਨਾਲ 12:30 ਵਜੇ CNN ਨੇ ਇੱਕ ਇੰਟਰਵਿਊ ਰੱਖਿਆ ਹੋਇਆ ਸੀ, ਔਰ ਪਿਛਲੇ 3-4 ਦਿਨ ਤੋਂ ਟੂ ਐਂਡ ਫਰੋ ਚੱਲ ਰਿਹਾ ਸੀ। ਲੇਕਿਨ ਅੱਜ ਸਵੇਰੇ ਹੀ ਉਹਨਾਂ ਦਾ ਮੈਸੇਜ ਆਇਆ ਕਿ ਜਿਹੜੀ ਡਿਵੈਲਪਮੈਂਟ ਮਿਡਲ ਈਸਟ 'ਚ ਹੋਈ ਹੈ, ਜਿਵੇਂ ਹੁਣ ਇਜ਼ਰਾਈਲ ਔਰ ਹਮਸ, ਔਰ ਕੈਜੂਅਲਟੀਜ਼ ਵੀ ਸਾਡੀਆਂ ਸਾਰੀਆਂ ਟੀਮਾਂ ਹੁਣ ਉੱਧਰ ਬਿਜ਼ੀ ਨੇ, ਆਉਣ ਵਾਲੇ ਪੀਰੀਅਡ 'ਚ ਅਸੀਂ ਉਹਨੂੰ ਰੀਸਕੈਜੂਲ ਕਰਾਂਗੇ। ਸੋ ਮੈਨੂੰ ਲੱਗਾ ਕਿ ਭਾਈ ਅਸੀਂ ਤਾਂ ਵਿਕਟਮ ਬਣ ਗਏ ਉਹਨਾਂ ਦੇ ਇਸ ਲੜਾਈ ਦੇ। ਹੁਣ ਇਹੀ ਕਿਉਂਕਿ ਵੀਕਐਂਡ ਤੇ ਵਾਪਰਦਾ ਹੈ ਜਦੋਂ ਕਿ ਹਮਸ ਵੱਲੋਂ ਤਾਬੜਤੋੜ 3000 ਤੋਂ ਜ਼ਿਆਦਾ ਰਾਕਟ ਜਿਹੜੇ ਨੇ ਉਹ ਇਜ਼ਰਾਈਲੀ ਟੈਰੀਟਰੀ ਤੇ ਦਾਗੇ ਜਾਂਦੇ ਨੇ, ਔਰ ਉਹ ਜਿਹੜੇ ਨੇ ਉਸ ਦੇ ਨਾਲ ਪੈਰਾਸ਼ੂਟ ਰਾਹੀਂ ਉਤਰਦੇ ਨੇ, ਔਰ ਫਾਇਰਿੰਗ, ਔਰ ਉਹਨਾਂ ਦਾ ਪੀਸਫੁਲੀ ਇੱਕ ਮਿਊਜ਼ਿਕ ਫੈਸਟੀਵਲ ਜਿਹੜਾ ਸਾਰੀ ਰਾਤ ਚੱਲਦਾ ਰਿਹਾ, ਨੱਚਦੇ ਰਹੇ। ਸਵੇਰ ਵੇਲੇ ਕਿੰਨੀ ਵੱਡੀ ਗਿਣਤੀ, 1000 ਤੋਂ ਜ਼ਿਆਦਾ ਕੈਜੂਅਲਟੀਜ਼, ਔਰ ਕੁਝ ਕਿੰਨੇ ਅਗਵਾ ਕਰਕੇ ਲੈ ਗਏ। ਔਰ ਇਹਨਾਂ ਨੇ ਜਵਾਬੀ ਕਾਰਵਾਈ, ਹੁਣ ਇਸ ਵੇਲੇ ਉੱਥੇ ਕੀ ਚੱਲ ਰਿਹਾ ਪਤਾ ਨਹੀਂ, ਕੱਟ ਆਫ ਕਰਤਾ ਹੈ, ਬਿਜਲੀ ਕੱਟੀ ਹੈ, ਔਰ ਸਾਰੇ ਦੇ ਚੱਲਦੇ ਆ।
ਹੁਣ ਇਸ ਸਭ 'ਚ ਕਿਉਂਕਿ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਦਾ ਹੋਰ ਕਿੰਨਾ ਦਾਇਰਾਕਾਰ ਵੱਧ ਜਾਏਗਾ ਜੰਗ ਦਾ, ਵੈਦਰ ਈਰਾਨ ਜਿਸ ਬਾਰੇ ਕਿਹਾ ਜਾਂਦਾ ਵੀ ਉਹ ਹਮਸ ਔਰ ਦੂਸਰਾ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਉਸ ਨੂੰ ਦੀ ਮਦਦ ਕਰਦਾ ਹੈ, ਦਹਿਸ਼ਤਗਰਦੀ ਦੇ ਨਾਂ ਥੱਲੇ ਹੁੰਦਾ ਹੈ। ਹੁਣ ਹਮਸ ਦੇ ਕੋਲ ਤਾਂ ਹਮਸ ਤਾਂ ਗਾਜ਼ਾ ਦੇ ਵਿੱਚ ਪੀਸਫੁਲੀ ਇਲੈਕਟਿਡ ਨੇ ਬੋਡੀ, ਪਹਿਲਾਂ ਇੱਥੇ PLO ਯਾਸਰ ਅਰਾਫਾਤ ਦਾ ਦੌਰ ਸੀ, ਔਰ ਜਿਹੜੀ ਵੈਸਟ ਬੈਂਕ ਹੈ ਜਾਂ ਦੂਸਰਾ ਲਬਨਾਨ ਹੈ ਉਹਦੇ 'ਚ ਦੂਸਰੇ ਨੇ, ਦੂਸਰਾ ਗਰੁੱਪ ਹੈ ਜਿਹੜਾ ਜਿਸ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹਿਜ਼ਬੁੱਲਾ। ਹੁਣ ਹਿਜ਼ਬੁੱਲਾ ਔਰ ਹਮਸ UN ਔਰ ਅਮਰੀਕਨ ਸਟੇਟ ਡਿਪਾਰਟਮੈਂਟ ਦੀਆਂ ਨਜ਼ਰਾਂ 'ਚ ਤਾਂ ਦਹਿਸ਼ਤਗਰਦ ਗਰੁੱਪ ਨੇ, ਲੇਕਿਨ ਇਸ ਸਾਰੇ ਦੇ ਚਲਦੇ ਹਾਂ ਜ਼ਾਹਰ ਹੈ ਵੀ ਕੰਸਰਨ ਤਾਂ ਸਾਰੀ ਦੁਨੀਆ ਦਾ ਹੀ ਹੈ। ਹੁਣ ਬਾਈਡਨ ਨੇ ਵੀ ਕਾਲ ਕੀਤਾ, ਉਹਨੂੰ ਤਾਂ ਕਰਨਾ ਹੀ ਸੀ, ਪੂਰੀ ਸਪੋਰਟ ਇਜ਼ਰਾਈਲ ਨੂੰ ਥਰੋ ਕੀਤੀ। ਹੁਣ ਜਸਟਨ ਟਰੂਡੋ ਨੇ ਵੀ ਇਸ ਕੰਟੈਕਟ 'ਚ ਸਾਰਿਆਂ ਨੂੰ ਹੀ ਮਿਡਲ ਈਸਟ ਦੇ ਮੁਲਕਾਂ ਨੂੰ ਕਾਲ ਕੀਤਾ ਹੋਏਗਾ, ਲੇਕਿਨ ਈਵਨ ਇਸ ਕ੍ਰਾਈਸਿਸ ਜਦੋਂ ਕਿ ਨਵੇਂ ਨੇ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ, ਔਰ ਮੈਂ ਕਿਸੇ ਹੋਰ ਨੂੰ ਕੋਟ ਨਹੀਂ ਕਰ ਰਿਹਾ, ਇਹਨਾਂ ਦੀ PTI ਪ੍ਰੈਸ ਟਰਸਟ ਆਫ ਇੰਡੀਆ ਨੂੰ ਕੋਟ ਕਰ ਰਿਹਾ। ਕੈਨੇਡੀਅਨ PM ਟਰੂਡੋ ਅਪਡੇਟਸ UAE ਪ੍ਰੈਜ਼ੀਡੈਂਟ ਐਂਡ ਜਾਰਡਨ ਕਿੰਗ ਔਨ ਕੈਨੇਡਾ ਇੰਡੀਆ ਸਿਚੁਏਸ਼ਨ, ਔਰ ਇਹ 9 ਅਕਤੂਬਰ ਦੀ ਡੇਟ ਲਾਈਨ ਨਾਲ ਹੈ ਖਬਰ, ਅੱਜ ਪ੍ਰੀਵੀਅਸ ਡੇ ਦੀ ਡੇਟ ਲਾਈਨ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਬਈ ਇਹ ਜਦੋਂ ਹੁਣ ਇੱਕ ਪਾਸੇ ਤਾਂ ਟਰੂਡੋ ਨੇ ਇਸ ਮਿਡਲ ਈਸਟ ਦੀ ਸਿਚੁਏਸ਼ਨ ਬਾਰੇ ਕਾਲ ਤਾਂ ਹੀ ਕੀਤਾ, ਲੇਕਿਨ ਹੁਣ ਇਹਨਾਂ ਦੇ ਮੁਤਾਬਕ ਹੈ ਕਿ ਕੈਨੇਡੀਅਨ PMO ਸੈਡ Trudeau underscored the importance of respecting the rule of law and the Vienna Convention, ਕਿ ਉਹਨਾਂ ਨੇ ਦੋਨਾਂ ਨੂੰ ਕਾਲ ਕੀਤਾ। ਜਿਹੜਾ ਉਹਨਾਂ ਨੇ Trudeau spoke with King Abdullah bin Al Hussein of Jordan Sunday, ਐਤਵਾਰ ਪਿਛਲੇ ਕੱਲ ਉਹਨੇ ਉਹਦੇ ਨਾਲ ਗੱਲ, and he provided an update on the situation between Canada and India, underscoring the importance of respecting the rule of law and the Vienna Convention on Diplomatic Relations। ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਪ੍ਰੈਸ ਰਿਲੀਜ਼ ਕੱਢੀ ਗਈ ਕਿ ਕਿੰਗ ਅਬਦੁੱਲਾ ਨੂੰ ਜਾਰਡਨ ਦੇ ਨੂੰ ਟਰੂਡੋ ਨੇ ਕਾਲ ਕਰਕੇ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਜਿਹੜੀ ਵਿਆਨਾ ਕਨਵੈਨਸ਼ਨ ਹੈ ਜਿਹਦੇ ਥੱਲੇ ਤੁਸੀਂ ਕਿਸੇ ਮੁਲਕ ਦੀ ਧਰਤੀ ਤੇ ਜਾ ਕੇ ਕਿਸੇ ਦਾ ਨੁਕਸਾਨ ਨਹੀਂ, ਉਹਦੀ ਤੁਸੀਂ ਉਲੰਘਣਾ ਕੀਤੀ ਹੈ। ਔਰ ਇਸ ਸਾਰੇ ਤੋਂ ਬਾਅਦ ਜਿਹੜਾ ਫਿਰ PMO ਆਫਿਸ ਨੇ ਕਿਹਾ ਕਿ ਹੀ ਸਪੋਕ ਵਿਦ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਅਰਬ ਐਮੀਰੇਟਸ ਸ਼ੇਖ ਮੁਹੰਮਦ ਬਿਨ ਜ਼ਾਇਦ, ਇਹ UAE ਦੇ ਪ੍ਰੈਜ਼ੀਡੈਂਟ ਨਾਲ ਗੱਲ ਕੀਤੀ। ਪ੍ਰਾਈਮ ਮਿਨਿਸਟਰ ਟਰੂਡੋ ਪ੍ਰੋਵਾਈਡਡ ਐਨ ਅਪਡੇਟ ਔਨ ਦਾ ਸਿਚੁਏਸ਼ਨ ਬਿਟਵੀਨ ਕੈਨੇਡਾ ਐਂਡ ਇੰਡੀਆ। ਉਹਨੂੰ ਵੀ UAE ਵਾਲਿਆਂ ਨੂੰ ਵੀ ਉਹਨਾਂ ਨੇ ਜੋ ਇੰਡੀਆ ਨੇ ਕੈਨੇਡਾ ਜਾ ਕੇ ਕੀਤਾ ਇਸ ਬਾਰੇ ਕਿਹਾ। ਉਹਨਾਂ ਨੇ ਕਿਹਾ ਕਿ ਬਈ ਇਹ ਔਨ ਦਾ ਫੋਨ ਟੂਡੇ ਹਿਜ਼ ਹਾਈਨੈਸ ਮੁਹੰਮਦ ਬਿਨ ਜ਼ਿਆਦ ਐਂਡ ਆਈ ਸਪੋਕ, ਟਰੂਡੋ ਦਾ ਪ੍ਰੈਸ, ਆਈ ਸਪੋਕ ਅਬਾਊਟ ਕਰੰਟ ਸਿਚੁਏਸ਼ਨ ਇਨ ਇਜ਼ਰਾਈਲ। We expressed our deep concern and discussed the need to protect civilian life, ਕਿ ਜੋ ਇਜ਼ਰਾਈਲ ਨਾਲ ਦੇ ਸਿਵਿਲੀਅਨਸ ਨਾਲ ਹੋਇਆ ਸੀ ਉਹਦੇ ਤੇ ਫਿਕਰ ਜ਼ਾਹਰ ਕੀਤਾ ਔਰ ਉਹਨਾਂ ਨੇ ਕਿਹਾ ਜੀ ਸਿਵਿਲੀਅਨ ਲਾਈਫ ਨੁਕਸਾਨ ਨਹੀਂ। We also spoke about India and importance of upholding and respecting the rule of the law, Trudeau posted on X। ਟਵਿੱਟਰ ਤੇ ਟਰੂਡੋ ਨੇ ਕਿਹਾ ਕਿ ਵੀ ਈਵਨ UAE ਵਾਲਿਆਂ ਨੂੰ ਵੀ ਕਿਹਾ ਵੀ ਇਹ ਵਿਆਨਾ ਕਨਵੈਨਸ਼ਨ ਦੇ ਥੱਲੇ ਵਾਇਓਲੇਸ਼ਨ ਕੀਤੀ ਹੈ ਇੰਡੀਆ ਨੇ, ਔਰ ਇਹ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਅਸੀਂ ਵਾਇਓਲੇਟ ਨਾ ਕਰੀਏ ਜਿਹੜੇ ਬੇਸਿਕ ਰਾਈਟਸ ਨੇ ਲੋਕਾਂ ਦੇ। ਔਰ ਤੁਸੀਂ ਜਿਹੜਾ ਇੰਡੀਆ ਬਾਰੇ ਉਹਨਾਂ ਨੂੰ ਪ੍ਰੋਪਰ ਬਰੀਫ ਕੀਤਾ। ਔਰ ਇਕੱਲਾ ਇਹੀ ਨਹੀਂ, ਉਹਨਾਂ ਨੂੰ ਨਜ਼ਰ ਆ ਰਿਹਾ ਵੀ ਜਿਵੇਂ ਜਸਟਨ ਟਰੂਡੋ ਨੇ ਟਫ ਲਾਈਨ ਲਈ ਹੈ, ਕੈਨੇਡੀਅਨ ਫਰਮਸ ਮੇ ਐਕਟਿਵਲੀ ਲੁੱਕ ਫॉर alternative options if tensions persist, global tech analysts, ਇਹ ਐਨਾਲਿਸਟ ਦਾ ਇੱਕ ਆਪਣਾ ਢੰਗ ਹੁੰਦਾ ਹੈ ਕਿ ਵੀ ਜੇ ਇਹ ਟੈਨਸ਼ਨ ਰਿਲੀਜ਼ ਨਹੀਂ ਹੁੰਦੀ ਜਿਹਦਾ ਕੋਈ ਸਕੋਪ ਨਹੀਂ ਹੈ। ਔਰ ਮੈਨੂੰ ਹੈਰਾਨੀ ਹੈ ਕਿ ਜਦੋਂ ਕਿ ਮਿਡਲ ਈਸਟ ਸੜ ਰਿਹਾ ਤੇ ਜਸਟਨ ਟਰੂਡੋ ਉਹਨੂੰ ਜਾਰਡਨ ਵਾਲੇ ਨੂੰ ਔਰ UAE ਨੂੰ ਕਰਕੇ ਉਹਨਾਂ ਨੂੰ ਯਾਦ ਕਰਾ ਰਿਹਾ ਵੀ ਇੰਡੀਆ ਨੇ ਕੈਨੇਡਾ ਦੀ ਸੋਇਲ ਤੇ, ਇਹਦਾ ਮਤਲਬ ਹੈ ਕਿ ਵੀ ਇਹ ਪਰਸਿਸਟੈਂਸ ਹੈ। ਔਰ ਇਸ ਦੇ ਚੱਲਦਿਆਂ ਹੀ ਸਾਡੇ ਵੀਰ ਭਾਈ ਸੰਤੋਖ ਸਿੰਘ ਉਹਨਾਂ ਨੇ ਇੱਕ ਕਪਲੇਟ ਵੀ ਫਿਰ ਦਲੇਰ ਜਿਹੜੇ ਨੇ ਜਸਟਨ ਟਰੂਡੋ ਉਹਨਾਂ ਦੇ ਨਾਂ ਜਿਹੜਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇੱਕ ਛੀਣੀ ਮਾਂ ਨੇ ਜੰਮਿਆ ਜਿਸ ਦਾ ਜਸਟਨ ਟਰੂਡੋ ਨਾਮ ਮੀਆਂ। ਇੱਕ ਛੀਣੀ ਮਾਂ ਨੇ ਜੰਮਿਆ ਜਿਸ ਦਾ ਜਸਟਨ ਟਰੂਡੋ ਨਾਮ ਮੀਆਂ। ਭਾਰਤ ਲੋਕ ਰਾਜ ਦਾ ਸੀ ਬੁਰਕਾ ਪਾਈ ਫਿਰਦੀ, ਉਸਨੇ ਪਲਾਂ ਵਿੱਚ ਦਿੱਤਾ ਲਾ ਮੀਆਂ।
ਸਾਲਾਂ ਤੱਕ ਨਿਰਦੋਸ਼ਾਂ ਦਾ ਰਹੀ ਕਤਲ ਕਰਦੀ, ਰੱਖਿਆ ਵਰਲਡ ਦੇ ਕੋਲੋਂ ਲੁਕਾ ਮੀਆਂ। 100 ਦਿਨ ਚੋਰ ਦਾ ਹੁੰਦਾ, ਇੱਕ ਦਿਨ ਸਾਧ ਦਾ, ਕਤਲ ਕੀਤੇ ਨਹੀਂ ਜਾਣੇ ਛੁਪਾ ਮੀਆਂ। ਸੋ ਇਹ ਛੀਣੀ ਮਾਂ ਨੇ ਜੰਮਿਆ, ਜਿਸ ਦਾ ਜਸਟਨ ਟਰੂਡੋ ਨਾਮ ਮੀਆਂ। ਸੋ ਇਹ ਕੱਲਾ ਹੀ ਨਹੀਂ ਵੀ ਭਾਰਤ ਦਾ ਕੱਲਾ ਜਿਹੜਾ ਉਸ ਦਾ ਰੋਗ ਚਿਹਰਾ ਸਾਹਮਣੇ ਆ ਰਿਹਾ, ਜਿਹੜੇ ਭਾਰਤੀ ਟੁਚੇ ਨੇ, ਗੁਰਦਾਸ ਮਾਨ ਵਰਗੇ ਔਰ ਦੂਸਰੇ ਜਿਹੜੇ ਭਾਰਤ ਮਾਤਾ ਦੇ ਗੁਣ ਗਾਣ ਵਾਲੇ ਨੇ, ਉਹ ਵੀ ਬੜੀ ਤਾਮ ਝਾਮ ਨਾਲ 22 ਅਕਤੂਬਰ ਤੋਂ 31 ਅਕਤੂਬਰ ਤੱਕ ਉਹਨੇ ਬੜੇ ਸ਼ੋਅ ਰੱਖੇ ਹੋਏ ਸੀ ਕੈਨੇਡਾ 'ਚ ਔਰ ਦੂਜੇ। ਤੇ ਹੁਣ ਜਿਹੜਾ ਜਦੋਂ ਧਾਕ ਸਾਰੇ ਪਾਸੇ ਪਈ ਹੋਈ ਹੈ ਖਾਲਿਸਤਾਨ ਦੀ, ਔਰ ਕੈਨੇਡਾ ਦੇ ਵਿੱਚ ਜਿਹੜਾ ਉਹ ਜੋ ਮਾਹੌਲ ਹੈ, ਇਹਨਾਂ ਨੂੰ ਹੁਣ ਨਜ਼ਰ ਆ ਰਿਹਾ ਕਿ ਭਾਈ ਇਹ ਹਿੰਦੀ ਨੂੰ ਮਾਂ ਸੀ ਕਹਿ ਕੇ ਕਿ ਜੀ ਇਹ ਮਾਸੀ ਹੈ, ਤੇ ਮਾਸੀ ਦੇ ਜਿਹੜੇ ਨੇ ਉਹ ਬਹੁਤ ਸਤਿਕਾਰ ਕਰੋ। ਔਰ ਜਿਸ ਕਿਸਮ ਦਾ ਵਰਤਾਰਾ ਉਹਨੇ ਕੈਨੇਡਾ ਟੂਰ ਵੇਲੇ ਇੱਕ ਸਿੱਖ ਐਕਟਿਵਿਸਟ ਦੇ ਨਾਲ ਕੀਤਾ ਪਬਲਿਕ ਗੈਦਰਿੰਗ ਦੇ ਵਿੱਚ, ਔਰ ਜਿਸ ਅੰਦਾਜ਼ 'ਚ ਇਸ ਦਾ ਸਾਰਾ ਐਂਟਾਈ ਸਿੱਖ, ਐਂਟਾਈ ਪੰਜਾਬ, KP ਗਿੱਲ ਤੋਂ ਲੈ ਕੇ, ਸੋ ਆਲਰੇਡੀ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਤਿਆਰੀ ਕੀਤੀ ਹੋਈ ਸੀ, ਉਹ ਵਾਰਨ ਵੀ ਕਰ ਰਹੇ ਸੀ, ਪ੍ਰਮੋਟਰਸ ਨੂੰ ਵੀ ਕਹਿ ਰਹੇ ਸੀ ਕਿ ਵੀ ਇਸ ਟੁਚੇ ਨੂੰ ਮਤ ਲਿਆਓ, ਔਰ ਤੁਸੀਂ ਦਿਨ ਵੀ ਉਹ ਚੁਣ ਰਹੇ ਹੋ ਜਿਹੜਾ ਅਕਤੂਬਰ ਐਂਡ ਨਵੰਬਰ ਨਸਲਕੁਸ਼ੀ ਨਾਲ ਜੁੜੇ ਹੋਏ ਔਰ ਦੂਸਰੇ, ਔਰ ਚਲੋ ਜਿਹਨੂੰ ਕਹਿੰਦੇ ਨੇ ਕਿ ਵੀ ਐਟਲੀਸਟ ਵਿਜ਼ਡਮ ਹੈਜ਼ ਪ੍ਰੀਵੇਲਡ, ਭਾਵੇਂ ਕੰਬਦੀਆਂ ਲੱਤਾਂ ਨਾਲ ਜਾਂ ਕੰਬਦੇ ਹੱਥਾਂ ਨਾਲ ਹੀ ਸਹੀ, ਲੇਕਿਨ ਅਲਟੀਮੇਟਲੀ ਇਸ ਤੋਂ ਇਹ ਵੀ ਮੈਸੇਜ ਗਿਆ ਵੀ ਜਦੋਂ ਇਹ ਜਿਹਨੂੰ ਕਹਿੰਦੇ ਨੇ, ਜਿਵੇਂ ਡੋਗਰੇ, ਜਦੋਂ ਧਿਆਨ ਸਿੰਘ ਡੋਗਰੇ ਨੂੰ ਸੋਧਿਆ ਤੇ ਸੰਧਾਵਾਲੀ ਅੰਦਰ ਆਏ ਤੇ ਇੱਕ ਲਾਂਗਰੀ ਸਿੰਘ ਨੇ ਕਿਹਾ ਕਿ ਮਹਾਰਾਜ ਦੇਗੇ ਜਿਹੜੇ ਨੇ ਉਹ ਬਦਲੇ ਨੇ, ਕੜਛੇ ਵੀ ਬਦਲ ਦਿਓ। ਤੇ ਉਹ ਜਿਹੜੇ ਇੱਕ ਦੋ ਹੋਰ ਸੀ ਉਹਨਾਂ ਨੇ ਉਹ ਵੀ ਨਾਲ ਸਾਫ਼ ਕਰਤੇ। ਸੋ ਇਹ ਹੁਣ ਜਦੋਂ ਦੇਗੇ ਹੀ ਬਦਲੇ ਗਏ, ਇੰਡੀਆ ਹੀ ਐਕਸਪੋਜ਼ ਹੋ ਰਿਹਾ, ਤੇ ਇਹਨਾਂ ਦੇ ਜਿਹੜੇ ਬੱਚੇ ਜਮੂਰੇ ਨੇ ਉਹਨਾਂ ਦਾ ਵੀ ਜਿਹੜਾ ਦਾਣਾ ਪਾਣੀ ਜਿਹੜਾ ਉਹ ਮੁੱਕਦਾ ਨਜ਼ਰ ਆ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਨਾਲ ਬ੍ਰੇਕ ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਅਤੇ ਜਿਹੜੇ ਫਲਸਤੀਨੀਆਂ ਵਿਚਾਲੇ ਇੱਕ ਜੰਗ ਵਾਲਾ ਜਿਹੜਾ ਮਾਹੌਲ ਹੈ ਉਹ ਬਣਦਾ ਜਾ ਰਿਹਾ ਹੈ, ਔਰ ਜਿਸ ਦੀ ਲਪੇਟ ਵਿੱਚ ਹੋਰ ਮੁਲਕ ਵੀ ਆ ਸਕਦੇ ਨੇ। ਔਰ ਗਾਜ਼ਾ ਪੱਟੀ ਤੋਂ ਫਲਸਤੀਨੀ ਜਥੇਬੰਦੀ ਹਮਸ ਵੱਲੋਂ ਇਜ਼ਰਾਈਲ ਦੇ ਅੰਦਰ ਵੜ ਕੇ ਭਾਰੀ ਜਿਹੜੀ ਹੈ ਤਬਾਹੀ ਕੀਤੀ ਗਈ ਹੈ। 1000 ਦੇ ਕਰੀਬ ਜਿਹੜੇ ਮੌਤਾਂ ਨੇ ਉਹ ਹੋਈਆਂ ਨੇ, ਔਰ ਬਹੁਤ ਸਾਰੇ ਇਜ਼ਰਾਈਲੀਆਂ ਨੂੰ ਅਗਵਾ ਵੀ ਕੀਤਾ ਗਿਆ ਹੈ। ਸੋ ਇਜ਼ਰਾਈਲੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਗਾਜ਼ਾ ਤੇ ਤਾਬੜਤੋੜ ਜਿਹੜੇ ਹਵਾਈ ਹਮਲੇ ਕਰਕੇ ਸੈਂਕੜਿਆਂ ਫਲਸਤੀਨੀਆਂ ਨੂੰ ਮਾਰ ਮੁਕਾਇਆ। ਔਰ ਇੱਕ ਜਿਹੜਾ ਟਕਰਾਅ ਹੈ ਇਹ ਕਾਫੀ ਗੰਭੀਰ ਸ਼ਕਲ ਇਖਤਿਆਰ ਕਰ ਰਿਹਾ ਹੈ, ਔਰ ਸਿੱਖਾਂ ਦੀ ਇਸ ਮੁੱਦੇ ਤੇ ਕੀ ਪਹੁੰਚ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਆਲਮੋਸਟ ਸਾਰੇ ਸੈਗਮੈਂਟਸ ਅਸੀਂ ਥੋੜਾ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਹੈ, ਇਸ ਲਈ ਅਸੀਂ ਪੂਰਾ ਵਕਤ ਨਹੀਂ ਦੇ ਸਕਾਂਗੇ ਇਸ ਸਾਰੇ ਨੂੰ, ਜਿੰਨਾ ਇਸ ਦੇ ਵਾਈਡ ਜਿਹੜਾ ਕਨਫਲਿਕਟ 75 ਸਾਲ ਤੋਂ ਚੱਲ ਰਿਹਾ ਹੈ, ਔਰ ਜੋ ਕੁਝ ਕਰੰਟ ਹੋਇਆ ਵੀਕਐਂਡ ਤੇ ਜਿਹੜਾ ਕੰਡੈਮਨੇਬਲ ਹੈ। ਇਹ ਤਾਂ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੋਈ ਵੀ ਸਟਰਗਲ ਕਿੰਨੀ ਵੀ ਜਸਟੀਫਾਈਡ ਕਿਸੇ ਦੀ ਹੋਏ, ਜਿਹਦੇ 'ਚ ਬੇਗੁਨਾਹ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹ ਕੰਡੈਮਨੇਬਲ ਹੈ, ਕੋਈ ਵੀ ਧਿਰ ਕਰਦੀ। ਲੇਕਿਨ ਜੇ ਅਸੀਂ ਇਸ ਨੂੰ ਸਿਰਫ ਇੱਥੋਂ ਤੱਕ ਮਹਿਦੂਦ ਰੱਖ ਕੇ ਦੇਖਾਂਗੇ, ਫਿਰ ਅਸੀਂ ਜਿਹੜੀ ਸਮੱਸਿਆ ਦੀ ਜੜ ਹੈ ਉਹਨੂੰ ਸਮਝ ਨਹੀਂ ਪਾਵਾਂਗੇ। ਔਰ ਜੇ ਇਸ 75 ਸਾਲ ਦੇ ਪਿਛੋਕੜ ਨੂੰ ਫਰੋਲਣਾ ਹੋਏ, ਫਿਰ ਇਹ ਘੰਟਿਆਂ ਬੱਧੀ ਡਿਸਕਸ਼ਨ, ਡਿਬੇਟ, ਔਰ ਜਿਹਨੂੰ ਕਹਿੰਦੇ ਨੇ ਫਰੋਮ ਬੋਥ ਸਾਈਡਸ ਆਫ ਦਾ ਆਇਲ, ਉਹ ਦਲੀਲਾਂ ਹੋਣਗੀਆਂ ਕਿਵੇਂ ਕੀ ਹੈ। ਹਾਲਾਂ ਅਸੀਂ ਜਦੋਂ ਵੀ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ ਪਰਸੀਕਿਊਸ਼ਨ 'ਚੋਂ ਕਿਵੇਂ ਜਿਹੜਾ ਉਹ ਸਾਡਾ ਮੁਲਕ ਨਿਕਲਿਆ, 18ਵੀਂ ਸਦੀ 'ਚ ਅਸੀਂ ਆਪਣਾ ਐਮਪਾਇਰ ਬਣਾਇਆ,
ਔਰ ਹੁਣ ਵੀ ਅਸੀਂ ਦੁਨੀਆ ਦੀ ਕਚਹਿਰੀ 'ਚ ਇੱਕ ਪਰਸੀਕਿਊਟਿਡ ਮਾਈਨੋਰਿਟੀ ਦੇ ਤੌਰ ਤੇ ਜਾਂਦੇ ਹਾਂ, ਤਾਂ ਫਿਰ ਅਸੀਂ ਜਿਹੜੇ ਐਜ਼ ਏ ਪ੍ਰੈਸੀਡੈਂਟ 2 ਮੁਲਕ ਕ੍ਰੀਏਟ ਹੋਏ, ਇਜ਼ਰਾਈਲ ਔਰ ਪਾਕਿਸਤਾਨ, ਜਿਹੜੇ ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਹਾਲਾਂ ਉਹਨਾਂ ਦੇ ਪਿਛੋਕੜ ਵੱਖਰੇ ਨੇ, ਲੇਕਿਨ ਅਸੀਂ ਹਮੇਸ਼ਾ ਕਿਹਾ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋ ਇਜ਼ਰਾਈਲ ਦੀ ਸਟੇਟ ਵੱਲੋਂ ਫਲਸਤੀਨੀਆਂ ਦੇ ਨਾਲ ਕੀਤਾ ਜਾਂਦਾ ਹੈ ਉਸ ਦੀ ਹਮਾਇਤ ਕਰਦੇ, ਕਿਉਂਕਿ ਸਾਨੂੰ ਇਹ ਬਿਲਕੁਲ ਕਲੀਅਰ ਹੈ ਕਿ ਵੀ ਦੋਨੋਂ ਪਾਸਿਆਂ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਯੂਰਪ ਨੇ ਜਿਹੜੀ ਉਹਨਾਂ ਦੀ ਸੈਕੰਡ ਵਰਲਡ ਵਾਰ ਦੇ ਦੌਰਾਨ ਆਪਣੀ ਗਿਲਟ ਸੀ, ਕਿਉਂਕਿ ਯਹੂਦੀਆਂ ਦੇ ਨਾਲ ਸਦੀਆਂ ਤੋਂ ਯੂਰਪ ਦੇ ਵਿੱਚ ਡਿਸਕ੍ਰਿਮੀਨੇਸ਼ਨ ਵੀ ਹੋ ਰਹੀ ਸੀ, ਮਾਰ ਮਰਾਈਆ ਵੀ ਸੀ, ਔਰ ਜਦੋਂ ਨਾਜ਼ੀ ਆਏ ਕਿਵੇਂ ਕੱਲਾ 1 ਮਿਲੀਅਨ ਯਹੂਦੀ ਤਾਂ ਜਦੋਂ ਯੂਕਰੇਨ ਦੀ ਅਸੀਂ ਗੱਲ ਕਰੀਏ ਯੂਕਰੇਨ ਦੇ ਵਿੱਚ ਹੀ ਮਾਰੇ ਗਏ ਸੀ। ਪੋਲੈਂਡ ਔਰ ਰਸ਼ੀਆ ਵੱਡੀ ਗਿਣਤੀ 'ਚ ਰਸ਼ੀਅਨ ਯਹੂਦੀਆਂ ਨਾਲ ਕੀ ਹੁੰਦਾ ਰਿਹਾ। ਸੋ ਇਹ ਇੱਕ ਬੜਾ ਦਰਦਨਾਕ ਚੈਪਟਰ ਚਲਾ ਜਾਂਦਾ ਹੈ। ਲੇਕਿਨ ਤੁਸੀਂ ਕਿਸੇ ਇੱਕ ਦੀ ਪੀੜ ਨੂੰ ਦੂਰ ਕਰਨ ਦੇ ਲਈ ਜਿਹੜਾ ਆਲਰੇਡੀ ਕਿਸੇ ਹੋਰ ਨੂੰ ਪੀੜ ਦਿੰਦੇ ਹੋ, ਤੇ ਨਾ ਉਹਦੀ ਪੀੜ ਦੂਰ ਹੁੰਦੀ ਹੈ, ਕਿਉਂਕਿ ਇਜ਼ਰਾਈਲ ਜਿਸ ਹਾਲਾਤ ਦੇ ਵਿੱਚ ਫਸਿਆ ਹੋਇਆ ਉੱਥੇ, ਇਹਦੇ ਬਾਵਜੂਦ ਕਿ ਉਹਨਾਂ ਦੇ ਕੋਲ ਬਹੁਤ ਵੱਡੀ ਫੌਜ, ਹਰ 18 ਸਾਲ ਤੋਂ ਉੱਪਰ ਦੀ ਉਮਰ ਦਾ ਉਹਨਾਂ ਦਾ ਮੁੰਡਾ ਕੁੜੀ ਉਹਦੇ ਲਈ ਮਸਟ ਹੈ ਫੌਜ ਜਾਣਾ। ਕੱਲਾ ਸਟੇਟ ਆਫ ਦਾ ਆਰਟ ਉਹਨਾਂ ਕੋਲ ਵੈਪਨ ਹੀ ਨਹੀਂ ਨੇ, ਉਹ ਚੌਥਾ ਪੰਜਵਾਂ ਮੁਲਕ ਵੀ ਬਣ ਗਿਆ ਜਿਹੜਾ ਵੈਪਨ ਵੇਚਦਾ ਹੈ। ਇੰਡੀਆ 4-5 ਬਿਲੀਅਨ ਡਾਲਰ ਦੇ ਹਥਿਆਰ ਉਹਨਾਂ ਤੋਂ ਖਰੀਦਦਾ ਹੈ। ਉਹਨਾਂ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਜਿਹੜੀ KGB ਔਰ CIA ਦੀ ਤਰਜ਼ ਤੇ ਹੈ, ਜਿਨ੍ਹਾਂ ਨੇ ਇੰਡੀਅਨ ਏਜੰਸੀਆਂ ਨੂੰ ਵੀ ਟ੍ਰੇਨਡ ਕੀਤਾ ਹੈ। ਔਰ ਆ ਜਿਹੜਾ ਕਿਲਿੰਗ ਵਾਲਾ ਕੰਮ ਹਰਦੀਪ ਸਿੰਘ ਨਿੱਜਰ ਜਾਂ ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਦਾ ਇੰਡੀਅਨ ਏਜੰਸੀਆਂ ਨੇ ਕੀਤਾ, ਇਹਨਾਂ ਦੇ ਗੁਰੂ ਘੰਟਾਲੇ ਹੀ ਨੇ। ਲੇਕਿਨ ਇਹਦੇ ਬਾਵਜੂਦ ਜਿਹੜਾ ਵਾਕਿਆ ਵੀਕਐਂਡ ਦੇ ਉੱਤੇ ਹੋਇਆ, ਇੱਕ ਪਾਸੇ ਬੇਗੁਨਾਹ ਦਾ ਮਾਰਿਆ ਜਾਣਾ ਇਜ਼ਰਾਈਲੀਆਂ ਦਾ, ਦੂਸਰੇ ਪਾਸੇ ਇਹ ਵੀ ਹੋਇਆ ਵੀ ਤੁਸੀਂ ਜਿੰਨੀ ਮਰਜ਼ੀ ਤਾਕਤ ਦੇ ਨਾਲ ਕਿਤੇ ਸਰਵਾਈਵ ਕਰ ਰਹੇ ਹੋ, ਅਲਟੀਮੇਟਲੀ ਜੇ ਨਿਆਂ ਨਹੀਂ ਹੋਏਗਾ, ਇਨਸਾਫ ਨਹੀਂ ਹੋਏਗਾ ਤੁਸੀਂ, ਔਰ ਇਹ ਇਕੱਲਾ ਇੱਕ ਜੰਗ ਦੇ ਹਾਲਾਤ ਲਈ ਨਹੀਂ ਹੈ, ਓਵਰਆਲ ਵੀ ਹੁਣ ਇੱਕ ਪਾਸੇ ਹੈਵ ਔਰ ਹੈਵ ਨਾਟ ਹੈ। ਜੇ ਅਮੀਰ ਲੋਕ ਉਹਨਾਂ ਦੀਆਂ ਕੋਠੀਆਂ, ਉਹਨਾਂ ਦੇ ਚੁਬਾਰੇ ਵੱਧਦੇ ਜਾਂਦੇ ਨੇ, ਆਲੇ ਦੁਆਲੇ ਗਰੀਬਾਂ ਦੀਆਂ ਬਸਤੀਆਂ, ਸਲਮ ਉਹ ਵੱਧਦੇ ਜਾਂਦੇ ਨੇ, ਇੱਕ ਦਿਨ ਆਏਗਾ ਵੀ ਉਹ ਸਲਮਸ ਵਾਲੇ ਲੋਕ, ਝੁੱਗੀਆਂ ਵਾਲੇ ਲੋਕ ਉੱਠ ਕੇ ਆ ਕੇ ਮਹਿਲਾਂ ਵਾਲਿਆਂ ਦੀ ਨੀਂਦ ਹਰਾਮ ਕਰਨਗੇ। ਸੋ ਇਹਦੇ ਕੋਲੋਂ ਕਿਉਂ ਨਾ ਐਸਾ ਬਿਹਤਰ ਹੋਏ ਕਿ ਭਾਈ ਮਹਿਲਾਂ ਵਾਲੇ ਵੀ ਇਹ ਆਪਣਾ ਚੰਗਾ ਜੀਵਨ ਮਿਹਨਤ ਕਰਦੇ ਲੈਣ, ਲੇਕਿਨ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦੇ ਸ਼ਹਿਰ 'ਚ ਕੋਈ ਭੁੱਖਾ ਤਾਂ ਨਹੀਂ ਸੌਂਦਾ। ਹਰ ਇੱਕ ਦੇ ਕੋਲ ਵੈਲਫੇਅਰ ਸਟੇਟ ਦਾ ਮਾਡਲ ਇਹਦੇ 'ਚੋਂ ਹੀ ਨਿਕਲਿਆ। ਹੁਣ ਅਨਫੋਰਚੂਨੇਟਲੀ ਇਜ਼ਰਾਈਲ ਔਰ ਫਲਸਤੀਨੀਆਂ ਦੀ ਇਹ ਸਟਰਗਲ 75 ਸਾਲਾਂ ਤੋਂ ਗਰਾਊਂਡ ਦੇ ਉੱਤੇ ਵੀ ਅਨਫਿਨਿਸ਼ਡ ਬਿਜ਼ਨਸ ਤਾਂ ਹੈ ਹੀ ਹੈ। ਕਲੋਨੀਅਲ ਮੈਪ ਮੇਕਿੰਗ ਜਿਹਦਾ ਸ਼ਿਕਾਰ ਅਸੀਂ ਵੀ ਹਾਂ, ਜਿਹਦਾ ਸ਼ਿਕਾਰ ਕਸ਼ਮੀਰੀ ਵੀ ਨੇ, ਜਿਹਦਾ ਸ਼ਿਕਾਰ ਫਲਸਤੀਨੀ ਵੀ ਨੇ। ਔਰ ਜ਼ਾਹਰ ਹੈ ਕਿ ਜ਼ੁਲਮਾਂ 'ਚੋਂ ਨਿਕਲ ਕੇ ਆਈ ਯਹੂਦੀ ਕੌਮ ਇੱਥੋਂ ਪਰਸੀਕਿਊਸ਼ਨ 'ਚੋਂ ਨਿਕਲੀ, ਉੱਥੇ ਵੀ ਜਿੱਥੇ ਉਹਨਾਂ ਨੂੰ ਜ਼ਬਰਦਸਤੀ ਲਿਆ ਕੇ ਰੱਖਿਆ ਗਿਆ, ਜ਼ਬਰਦਸਤੀ ਇਸ ਲਈ ਕਿਉਂਕਿ ਵੈਸਟਰਨ ਪਾਵਰਸ ਦਾ ਇਹ ਮਾਡਲ ਸੀ, ਉੱਥੇ ਵੀ ਉਹ ਆਰਾਮ ਨਾਲ ਉਹਨਾਂ ਨੇ, ਹਾਲਾਂ ਉਹ 66-67 ਵਾਲੀ 6 ਡੇ ਵਾਰ ਹੋਏ, ਉਸ ਤੋਂ ਬਾਅਦ ਹੋਏ, ਉਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ ਹੈ, ਉਹ ਜ਼ਬਰਦਸਤ ਉਹਨਾਂ ਦੇ ਕੋਲ ਟੈਕਨੀਕ, ਹਥਿਆਰ, ਦੂਜਾ ਤੀਜਾ। ਪਰ ਇਨ ਦਾ ਐਂਡ ਤੁਸੀਂ ਜਿਹੜੇ ਦੂਸਰੇ ਨੇ ਫਲਸਤੀਨੀ, ਔਰ ਅੱਜ ਹੀ ਸਾਡੀਆਂ ਹਾਲਾਂਕਿ 2 ਡਿਬੇਟਸ ਵੀ ਹੋਈਆਂ 2-3 ਵੀਰਾਂ ਭੈਣਾਂ ਦੇ ਨਾਲ। ਸਾਡੇ ਵੀਰ ਡਾਕਟਰ ਅਰਵਿੰਦਰ ਸਿੰਘ ਉਹ ਕਾਫੀ ਫਰਮ ਨੇ, ਉਹਨਾਂ ਨੇ ਮੈਨੂੰ ਟੈਕਸਟ ਵੀ ਕੀਤਾ ਹੈ ਕਿ ਜੀ ਫਲਸਤੀਨੀ ਜਿਹੜੇ ਨੇ ਉਹ ਕਿਉਂਕਿ ਪੀੜਤ ਧਿਰ ਨੇ, ਉਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ, ਭਾਵੇਂ ਹੁਣ ਉਹਨਾਂ ਨੇ ਵੀ ਗਲਤ ਕੀਤਾ ਹੈ, ਲੇਕਿਨ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਸਾਡੇ ਵੀਰ ਭਾਈ ਸੁਖਦੇਵ ਸਿੰਘ ਅੱਜ ਦੀ ਆਵਾਜ਼ ਉਹ ਕਾਫੀ ਲੰਬਾ ਇਸ ਡਿਬੇਟ ਦੇ ਉੱਤੇ ਕਰ ਰਹੇ ਸੀ ਕਿ ਜੀ ਦੇਖੋ ਸਾਡੇ ਨਾਲ, ਕਿਉਂਕਿ ਹੁਣ ਹਰਦੀਪ ਸਿੰਘ ਨਿੱਜਰ ਹੋਏ ਜਾਂ ਸਾਨੂੰ ਆਪਣਾ ਦੇਖਣਾ ਚਾਹੀਦਾ ਖਾਲਿਸਤਾਨ ਦੇ ਮੁੱਦੇ ਦੇ ਉੱਤੇ। ਜੇ ਅਮਰੀਕਾ ਯੂਰਪ ਸਾਡੇ ਨਾਲ ਖੜਦਾ ਤਾਂ ਸਾਨੂੰ ਉੱਥੇ ਹੀ ਖੜਨਾ ਚਾਹੀਦਾ ਜਿੱਥੇ ਕਿ ਅਮਰੀਕਾ ਖੜਦਾ। ਔਰ ਸਾਨੂੰ ਵੀ ਬਹੁਤ ਸਾਰਿਆਂ ਨੇ ਕਿਹਾ, ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਕਿ ਮੈਨੂੰ ਇਹ ਕੀ ਲੱਗਦਾ ਵੀ ਸਾਨੂੰ, ਹਾਲਾਂ ਸਾਡੀ ਕੋਈ ਅਸੀਂ ਨੇਸ਼ਨ ਨਹੀਂ ਹੈ ਜਾਂ ਉੱਥੇ ਸਾਡੇ ਲਈ ਅਸੀਂ ਕੋਈ ਫੌਜ ਨਹੀਂ ਭੇਜ ਦੇਣੀ ਕਿਸੇ ਦੇ ਵੀ ਹੱਕ ਦੇ ਵਿੱਚ, ਪਰ ਇਸ ਤੋਂ ਪਹਿਲਾਂ ਕਿ ਵੀ ਇਹ ਸਿਚੁਏਸ਼ਨ ਕਿਸ ਹੱਦ ਤੱਕ ਗ੍ਰੇਵ ਸਿਚੁਏਸ਼ਨ ਬਣ ਗਈ ਹੈ ਕਿ ਉਹਨਾਂ ਨੇ ਜੋ ਕੀਤਾ, ਉਹ ਪਹਿਲੀ ਗੱਲ ਤਾਂ ਜਿਹੜੀ ਇਨਵਿੰਸੀਬਿਲਿਟੀ ਸੀ ਕਿ ਇਜ਼ਰਾਈਲ ਦੀ ਜਿਹੜਾ ਉਹ ਇਨਵਿੰਸੀਬਲ ਹੈ ਉਹਦੀ, ਕਿਉਂਕਿ ਇਹ ਜੋ ਹੋਇਆ ਇਜ਼ਰਾਈਲ ਦੀ ਹੱਦ ਦੇ ਵਿੱਚ ਹੋ ਗਿਆ। ਵੀ ਕਿਵੇਂ, ਸਭ ਤੋਂ ਪਹਿਲਾਂ ਤਾਂ ਜ਼ਿਕਰ ਹੋ ਰਿਹਾ ਕਿ ਇੰਟੈਲੀਜੈਂਸ ਫੇਲਿਅਰ ਇਜ਼ਰਾਈਲ ਦੀ, ਕਿ ਵੀ ਇੰਨਾ 3000 ਰਾਕਟ ਦਾਗੇ ਜਾਂਦੇ ਨੇ, ਕਿੰਨੇ ਲੋਕਾਂ ਨੇ ਟ੍ਰੇਨਿੰਗ ਲਈ ਹੋਏਗੀ, ਉਹ ਕਿੱਥੇ ਕੀ ਸੀ। ਲੇਕਿਨ ਇੱਕ ਥਿਊਰੀ ਮੈਂ ਕਿਤੇ ਇਹ ਵੀ ਦੇਖ ਰਿਹਾ ਸੀ, ਕਿਉਂਕਿ ਜਿਹੜਾ ਨੇਤਨਯਾਹੂ ਪ੍ਰਾਈਮ ਮਿਨਿਸਟਰ ਹੈ ਉਹ ਬੜਾ
ਉਹ ਕਰਪਟ ਵੀ ਹੈ, ਉਹ ਲੋਕਾਂ 'ਚ ਵੀ ਅਨਪੋਪੂਲਰ ਰਾਈਟ ਵਿੰਗਰਸ ਦੀ ਹਕੂਮਤ ਵੀ ਬਣਾਈ ਹੋਈ ਹੈ। ਹੁਣ ਕਿਉਂਕਿ ਕਰਪਸ਼ਨ ਦੇ ਵਿੱਚ ਜੇਲ੍ਹ ਜਾਣ ਵਾਲਾ ਹੈ, ਉਹਨੇ ਇੱਕ ਕਾਨੂੰਨ ਵੀ ਬਣਾ ਲਿਆ ਕਿ ਸੁਪਰੀਮ ਕੋਰਟ ਦਾ ਕਿਸੇ ਵੀ ਫੈਸਲੇ ਨੂੰ ਪਾਰਲੀਮੈਂਟ ਨਕਾਰ ਸਕਦੀ ਹੈ। ਔਰ ਇਜ਼ਰਾਈਲ ਦੇ ਲੋਕ ਜਿਹੜੇ ਨੇ ਉਹ ਇਸ ਦੇ ਬਿਲਕੁਲ ਖਿਲਾਫ ਨੇ। ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਤਾਂ ਜੁਡੀਸ਼ਰੀ ਦੇ ਉੱਤੇ ਵੀ ਕਾਠੀ ਪਾ ਰਹੀ ਹੈ। ਔਰ ਇੱਕ ਥਿਊਰੀ, ਹਾਲਾਂਕਿ ਇਹ ਥਿਊਰੀ ਹੈ, ਜੋ ਕੰਸਪੀਰੇਸੀ ਥਿਊਰੀ ਕਹਿ ਲਓ, ਕੁਛ ਇਵੇਂ ਹੀ ਹੈ ਜਿਵੇਂ ਜਦੋਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਅਟੈਕ ਕਰਨਾ ਸੀ। ਇਹ ਕਹਿੰਦੇ ਨੇ ਵੀ ਇਹਨਾਂ ਦੀ ਇੰਟੈਲੀਜੈਂਸ ਨੂੰ ਖਬਰ ਸੀ ਥੋੜੀ ਬਹੁਤ, ਪਰ ਇੰਨੀ ਤਬਾਹੀ ਹੋ ਜਾਏਗੀ ਨਹੀਂ ਸੀ। ਉਹਨਾਂ ਨੇ ਇਸ ਲਈ ਹੋ ਲੈਣ ਦਿੱਤਾ ਕਿਉਂਕਿ ਉਦੋਂ ਤੱਕ ਮੈਜੋਰਿਟੀ ਅਮਰੀਕਨ ਇਸ ਹੱਕ 'ਚ ਨਹੀਂ ਸੀ ਕਿ ਵਾਰ ਦੇ ਵਿੱਚ ਸੈਕੰਡ ਵਰਲਡ ਵਾਰ 'ਚ ਜੁਆਇਨ ਕੀਤਾ ਜਾਏ। ਪਰ ਤਬਾਹੀ ਇੰਨੀ ਕੁ ਹੋ ਗਈ ਪਰਲ ਹਾਰਬਰ 'ਚ ਕਿ ਵੀ ਉਹ ਤਾਂ ਜੁਆਇਨ ਕਰਨ ਲਈ ਹੀ ਜੇ ਕੋਈ ਇੰਟੈਲੀਜੈਂਸ ਦੀ ਕੰਸਪੀਰੇਸੀ ਹੋਏਗਾ, ਲੇਕਿਨ ਸਾਰੇ ਬੇੜੇ ਇਹਨਾਂ ਦੇ ਡੋਬ ਦਿੱਤੇ। ਸੋ ਹੋ ਸਕਦਾ ਹੈ ਕਿਉਂਕਿ ਨੈਤਨਯਾਹੂ ਜਿਸ ਟਰਬਲ 'ਚ ਹੈ, ਆਪਣੇ ਲੋਕ ਹਰ ਹਫ਼ਤੇ ਲੱਖਾਂ ਲੋਕ ਸੜਕਾਂ 'ਤੇ ਨਿਕਲ ਰਹੇ ਸੀ ਕਿ ਵੀ ਇਹ ਜਿਹੜਾ ਜੁਡੀਸ਼ੀਅਲ ਦੇ ਉੱਤੇ ਕੰਟਰੋਲ ਕਰਨਾ ਹੈ। ਤਾਂ ਕਿਉਂਕਿ ਇਜ਼ਰਾਈਲੀ ਬੜੇ ਔਰ ਬਾਹਰ ਵੀ ਜਿਹੜੇ ਬੈਠੇ ਯਹੂਦੀ ਨੇ ਉਹ ਡੈਮੋਕ੍ਰੇਸੀ ਔਰ ਫਰੀडम ਆਫ ਪ੍ਰੈਸ, ਫਰੀडम ਆਫ ਐਕਸਪ੍ਰੈਸ਼ਨ, ਜੁਡੀਸ਼ਰੀ, ਇਹਨਾਂ ਵੈਲਿਊਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਈਵਨ ਇਹ ਵੀ ਨਹੀਂ ਹੈ ਕਿ ਫਲਸਤੀਨੀਆਂ ਦੇ ਮਾਮਲੇ 'ਚ ਸਾਰੇ ਇੱਕੋ ਜਿਹੇ ਨੇ ਵੀ ਇਹਨਾਂ ਨੂੰ ਦਬ ਕੇ ਰੱਖੋ, ਇਹਨਾਂ ਨੂੰ ਉੱਠਣ ਨਹੀਂ ਦੇਣਾ। ਜਿਹੜੇ ਫਲਸਤੀਨੀਆਂ ਦੇ ਲਈ ਹਾਂ ਦਾ ਨਾਰਾ ਮਾਰਨ ਵਾਲੇ ਨੇ, ਉਹਨਾਂ 'ਚੋਂ ਵੀ ਬਹੁਤ ਸਾਰੇ ਯਹੂਦੀ ਨੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕਿ ਨਹੀਂ ਭਾਈ, ਜਿਹੜਾ ਇਵੇਂ ਨਹੀਂ ਹੋਣਾ ਚਾਹੀਦਾ। ਔਰ ਇਹਦੇ 'ਚ ਜਿਹੜਾ ਪਹਿਲਾ ਪਾਰਟ ਤਾਂ ਇਹ ਹੈ ਵੀ ਜਿਸ ਲੈਵਲ ਦੇ ਉੱਤੇ ਤਬਾਹੀ ਹੋਈ, ਸਿਵਿਲੀਅਨ 600-700 ਮਾਰੇ ਗਏ, ਮਿਊਜ਼ਿਕ ਫੈਸਟੀਵਲ ਸੀ, ਉਹ ਸਵੇਰ ਮੁੱਕੀ। ਔਰ ਦੂਜੀ ਫਿਰ ਕਿਡਨੈਪਿੰਗ ਕਿੰਨੀਆਂ ਹੋਈਆਂ, ਕਿੰਨਿਆਂ ਨੂੰ ਚੁੱਕ ਕੇ ਲੈ ਗਏ ਨਾਲ ਉਹ ਗਾਜ਼ਾ ਦੇ ਵਿੱਚ। ਹੁਣ ਇਹਨਾਂ ਨੇ ਜਵਾਬੀ ਕਾਰਵਾਈ ਕਰਦੇ ਆ, ਬਿਜਲੀ ਪਹਿਲਾਂ ਕੱਟੀ ਔਰ ਇਹਨਾਂ ਨੇ ਕਿਹਾ, ਹੁਣ ਮੈਂ ਸਿਰਫ ਹੈਡਲਾਈਨਸ ਹੀ ਪੜਾਂਗਾ, ਇਜ਼ਰਾਈਲਸ ਡਿਫੈਂਸ ਮਿਨਿਸਟਰ ਆਰਡਰਸ ਕੰਪਲੀਟ ਸੀਜ ਆਫ ਗਾਜ਼ਾ, ਪਾਵਰ ਟੂ ਬੀ ਕੱਟ ਐਂਡ ਫੂਡ ਐਂਡ ਫਿਊਲ ਬਲੌਕਡ। ਉਹਨੇ ਕਿਹਾ ਜੀ ਬਿਲਕੁਲ ਕੱਟ ਦਿਓ, ਨਾ ਇਹਨਾਂ ਨੂੰ ਫੂਡ ਜਾਣ ਦਿਓ। ਸਟ੍ਰਿਪ ਹੈ ਨਿੱਕੀ ਜਿਹੀ, ਉਹ ਕਰੇਲੇ ਵਰਗੀ ਇਜਿਪਟ ਦੇ ਨਾਲ ਲੱਗਦੀ। ਇਹਦਾ 2 ਮਿਲੀਅਨ ਤੋਂ 2.5 ਮਿਲੀਅਨ ਲੋਕ ਨੇ। ਇਹਦਾ ਮਤਲਬ ਹੈ ਕਿ ਵੱਡੀ ਗਿਣਤੀ 'ਚ ਜਿਹੜਾ ਉਹਨਾਂ ਨੂੰ ਮਾਰਨ ਦੀ ਜਾਂ ਇਹਨਾਂ ਨੂੰ ਨੇਸਤੋ ਨਾਬੂਦ ਕਰਨ ਦੀ ਲਾਈਨ ਹੈ। ਇਜ਼ਰਾਈਲ ਡਿਕਲੇਅਰਸ ਵਾਰ, bombards Gaza and battles to dislodge Hamas fighters after surprise attack। ਹੁਣ ਪ੍ਰੋਪਰਲੀ ਵਾਰ ਡਿਕਲੇਅਰ ਕੀਤੀ ਹੈ। ਜਿਵੇਂ ਕਈ ਸਾਡੇ ਕਹਿਣਗੇ ਨਹੀਂ ਤੁਸੀਂ ਅਨਡਿਕਲੇਅਰਡ ਵਾਰ ਕਹਿੰਦੇ ਹੋ। ਹੁਣ ਉਹਨਾਂ ਨੇ ਜੋ ਕੀਤਾ ਹਮਸ ਵਾਲਿਆਂ ਨੇ, ਉਹ ਤਾਂ ਅਨਡਿਕਲੇਅਰਡ ਵਾਰ, ਉਹ ਤਾਂ ਵੈਸੇ ਹੀ ਇੱਕ ਹਾਲਾਂ ਉਹ ਕੰਟਰੋਲ ਕਰਦੇ ਨੇ ਪੀਸਫੁਲੀ ਉਹ ਸਾਰੇ ਨੂੰ, ਪਰ ਚਾਰੇ ਪਾਸੇ ਘਿਰੇ ਹੋਏ ਨੇ। ਤੇ ਇਧਰ ਉਹਨਾਂ ਨੇ ਵਾਰ ਡਿਕਲੇਅਰ ਕਰਨ ਦਾ ਮਤਲਬ ਹੈ ਵੀ ਅਸੀਂ ਹੁਣ ਇੱਥੇ ਰੁਕਾਂਗੇ ਨਹੀਂ। ਔਰ ਉਹਨਾਂ ਦਾ ਕਹਿਣਾ ਇਜ਼ਰਾਈਲ ਗੋਜ਼ ਔਨ ਵਾਰ ਫੁਟਿੰਗ ਆਫਟਰ ਹਮਸ ਅਟੈਕ, orders Gaza siege and calls 300,000 reservists as conflict death toll mounts to 1,300। 1300 ਬੰਦੇ ਹੁਣ ਤੱਕ ਜਿਨ੍ਹਾਂ 'ਚ ਇਜ਼ਰਾਈਲੀ ਔਰ ਫਲਸਤੀਨੀ ਦੋਨੋਂ ਹੀ ਸ਼ਾਮਲ ਨੇ। ਔਰ ਉਹਨਾਂ ਨੇ ਆਪਣੇ 3 ਲੱਖ ਜਿਹੜੇ ਰਿਜ਼ਰਵ 'ਚ ਨੇ, ਇਜ਼ਰਾਈਲ ਨੇ ਕਿਹਾ ਕਿ ਵੀ ਔਨ ਡਿਊਟੀ ਹਾਜ਼ਰ ਹੋ। ਔਰ ਇਸੇ ਤਰ੍ਹਾਂ ਸਪੋਰਟ, ਇਜ਼ਰਾਈਲ ਦੀ ਸਪੋਰਟ ਤੇ ਸਾਰੇ ਵੈਸਟਰਨ ਮੁਲਕ ਨੇ। ਬਾਈਡਨ ਡਾਇਲਸ ਨੈਤਨਯਾਹੂ ਸੇਜ਼ US backs Israel's right to self defense। ਉਹਨਾਂ ਨੇ ਕਿਹਾ ਜੀ ਕਿ ਵੀ ਸੈਲਫ ਡਿਫੈਂਸ ਦਾ ਤੁਹਾਡਾ ਹੱਕ ਹੈ, ਤੁਸੀਂ ਜੋ ਚਾਹੋ ਕਰੋ। ਸੂਨਕ ਨੇ ਕਿਹਾ ਜੀ ਪ੍ਰਪੋਰਸ਼ਨੇਟ ਆਨਸਰ, ਕਿ ਜੀ ਜਿੰਨਾ ਉਹਨਾਂ ਨੇ ਕੀਤਾ ਉਹਨਾਂ ਕੁ ਰੱਖੋ। ਮੋਦੀ ਨੇ ਜਿਹੜਾ ਫੌਰਨ ਕਾਲ ਕਰਕੇ ਨੈਤਨਯਾਹੂ ਦੇ ਹੱਕ 'ਚ ਕਿਹਾ ਕਿ ਜੀ ਅਸੀਂ ਟੈਰਰਿਸਟ ਹਮਸ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਨੈਤਨਯਾਹੂ ਦੇ ਨਾਲ ਖੜੇ। ਔਰ ਇਹ ਜਿਹੜੇ ਉੱਥੇ ਮਾਰੇ ਗਏ ਜਾਂ ਗਾਇਬ ਨੇ, ਈਵਨ ਅਮਰੀਕਾ ਨੇ ਕਿਹਾ ਕਿ 9 ਅਮਰੀਕਨ ਵੀ ਉਹਦੇ 'ਚ ਮਾਰੇ ਗਏ, ਕਿਉਂਕਿ ਬਹੁਤ ਸਾਰੇ ਯਹੂਦੀ ਜਿਹੜੇ ਅਮਰੀਕਾ 'ਚ ਰਹਿੰਦੇ ਨੇ ਉਹ ਆਪਣੇ ਪਰਿਵਾਰਾਂ ਨਾਲ ਦੂਜੇ ਮਿਲਣ ਲਈ ਜਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਲਈ ਉਹ ਛੁੱਟੀਆਂ ਤੇ ਜਾਂਦੇ ਨੇ। ਔਰ ਇਹ ਜਿਹੜੇ ਨੇ 9 ਮਾਰੇ ਨੇ, ਅਦਰ ਸਟਿਲ ਮਿਸਿੰਗ, ਕਿਉਂਕਿ ਐਗਜ਼ੈਕਟ ਨੰਬਰ ਨਹੀਂ ਹੈ ਕੀ ਹੋਇਆ। ਔਰ ਹਾਲਾਂਕਿ ਕਤਰ, ਦੋਹਾ, ਜਿਹਨੇ ਕਤਰ ਵਾਲਿਆਂ ਨੇ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਵੀ ਗੱਲਬਾਤ ਸਿਰੇ ਚਾੜੀ ਸੀ, ਹੁਣ ਉਹ ਗੱਲਬਾਤ ਵੀ ਤੋੜ ਰਹੇ ਨੇ ਇਜ਼ਰਾਈਲ ਔਰ ਹਮਸ ਦੇ ਵਿਚਾਲੇ, ਤਾਂ ਕਿ ਜਿਹੜੇ ਕਿਡਨੈਪ ਕੀਤੇ ਹੋਏ ਨੇ ਔਰਤਾਂ, ਬੱਚੇ, ਉਹਨਾਂ ਨੂੰ ਛਡਾਇਆ ਜਾ ਸਕੇ। ਔਰ ਇਹ ਕਤਰ ਕਾਮਯਾਬੀ ਨਾਲ, ਅਜੇ ਕੁਝ ਦਿਨ ਪਹਿਲਾਂ ਹੀ ਕਤਰ ਦੀ ਮੀਡੀਏਸ਼ਨ ਦੇ ਨਾਲ ਜਿਹੜੇ 6 ਅਮਰੀਕਨ ਇਜ਼ਰਾਈਲ ਇਹਨੇ ਈਰਾਨ ਦੇ ਕੋਲ ਸੀ ਉਹ ਛਡਾਏ। ਔਰ $6 ਬਿਲੀਅਨ ਜਿਹੜਾ ਉਹਨਾਂ ਦਾ ਫਰੀਜ਼ ਕੀਤਾ ਹੋਇਆ ਸੀ ਫੋਰਨ ਰਿਜ਼ਰਵ ਦੇ ਵਿੱਚੋਂ, ਉਹ ਵੀ ਰਿਲੀਜ਼ ਕੀਤਾ। ਸੋ ਇਹ ਕਤਰ ਦੋਹਾ ਵਾਲੇ ਛੋਟਾ ਜਿਹਾ ਹੈ, ਲੇਕਿਨ
ਇਸ ਕਿਸਮ ਦੀਆਂ ਪੀਸ ਨੈਗੋਸ਼ੀਏਸ਼ਨਸ ਕਰਦੇ ਨੇ। ਜੀ। ਸੋ ਅਸੀਂ ਤਾਂ ਇੱਕ ਤਾਂ ਕਾਮਨਾ ਕਰਦੇ ਹਾਂ, ਸਾਡੇ ਵੀਰ ਮੇਘਰਾਜ ਸਿੰਘ ਖਾਲਸਾ ਜੀ ਨੇ ਵੀ ਬੜੀ ਖੂਬਸੂਰਤ ਇੱਕ ਨਜ਼ਮ ਲਿਖੀ, ਕਿਉਂਕਿ ਕੌਮਨ ਦੇ ਲਈ ਜਦੋਂ ਅਸੀਂ ਜਗਤ ਜਲੰਦਾ ਰੱਖ ਲਿਆ ਆਪਣੀ ਉਦੋਂ ਅਸੀਂ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਾਂ। ਤੁਸੀਂ ਦੇਖ ਨਹੀਂ ਮੈਂ ਨਹੀਂ ਦੇਖ ਪਾਇਆ, ਭਾਵੇਂ ਉਹ ਇਜ਼ਰਾਈਲੀ ਵਿਚਾਰੇ ਜਿਹੜੇ ਸਿਵਿਲੀਅਨ ਮਾਰੇ ਗਏ ਨੇ ਜਾਂ ਦੂਜੇ, ਉਹ ਤੋਂ ਜਦੋਂ ਜਵਾਬੀ ਕਾਰਵਾਈ 'ਚ ਉਹ ਤਾਂ ਸਿਵਿਲੀਅਨ ਨੇ। ਹੁਣ ਇਹਦੇ ਤੇ ਸਾਡੀ ਕੀ ਟੇਕ ਹੈ? ਦੇਖੋ ਅਸੀਂ ਸਮਝਦੇ ਹਾਂ ਕਿ ਵੀ ਟੂ ਨੇਸ਼ਨ ਸੋਲੂਸ਼ਨ ਉਹ ਹੀ ਅਲਟੀਮੇਟ ਹੈ, ਸਵਾਏ ਈਰਾਨ ਤੋਂ ਜਿਹੜਾ ਅੱਜ ਵੀ ਕਹਿੰਦਾ ਡੈਥ ਟੂ ਇਜ਼ਰਾਈਲ। ਬਾਕੀ ਸਾਰੇ ਇਸਲਾਮਿਕ ਮੁਲਕਾਂ ਨੇ 1979 ਦੇ ਵਿੱਚ ਤਾਂ ਇਹ ਇਜਿਪਟ ਔਰ ਦੂਸਰੇ ਜਿਹੜੇ ਨੇ ਜਾਰਡਨ, ਇਹ ਸਾਰੇ ਪੀਸ ਵਾਰਤਾ ਸ਼ਾਮਲ ਹੋਏ। ਕੱਲਾ ਇਹੀ ਨਹੀਂ ਜਿਹਨੇ ਫਲਸਤੀਨੀ ਸਟਰਗਲ ਲੀਡ ਕੀਤੀ, ਯਾਸਰ ਅਰਾਫਾਤ, PLO ਫਲਸਤੀਨੀ ਲਿਬਰੇਸ਼ਨ ਆਰਗੇਨਾਈਜੇਸ਼ਨ, ਹਾਲਾਂ ਇੰਦਰਾ ਗਾਂਧੀ ਦਾ ਮੂੰਹ ਬੋਲਾ ਭਰਾ ਔਰ ਰੱਖੜੀ ਬਣਾਉਣ ਵਾਲਾ ਤੇ ਜੂਨ 84 ਨੂੰ ਐਪਰੀਸ਼ੀਏਟ ਕਰਨ ਵਾਲਾ ਸੀ, ਇੰਦਰਾ ਗਾਂਧੀ ਨੂੰ ਵਧਾਈ ਦੇਣ ਵਾਲਾ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਵੀ ਜਦੋਂ ਔਸਲੋ ਦੇ ਵਿੱਚ ਸਮਝੌਤਾ ਹੋਇਆ ਇਹ ਮੰਨ ਲਿਆ ਸੀ ਕਿ ਭਾਈ ਅਸੀਂ ਇਜ਼ਰਾਈਲ ਦੀ ਹੋਂਦ ਨੂੰ ਮੰਨਦੇ ਔਰ ਟੂ ਸਟੇਟ ਜਿਹੜਾ ਹੈ ਇਜ਼ਰਾਈਲ ਔਰ ਫਲਸਤੀਨੀ ਸਾਈਡ ਬਾਈ ਸਾਈਡ ਐਗਜ਼ਿਸਟ ਕਰਨ। ਇਹ ਵੱਖਰੀ ਕਹਾਣੀ ਹੈ ਕਿ ਕੁਝ ਦੇਰ ਬਾਅਦ ਜਿਹੜਾ ਉਹ ਗੱਲਬਾਤ ਅੱਗੇ ਤੁਰੀ ਨਹੀਂ। ਹਾਲਾਂ ਦੋਨਾਂ ਨੂੰ ਜਿਹੜਾ ਉਹਨਾਂ ਦਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਸੀ ਉਸ ਵੇਲੇ ਦਾ ਔਰ ਯਾਸਰ, ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ, ਪਰ ਉਸ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦਾ ਮਰਡਰ ਹੋ ਗਿਆ। ਉਹਨਾਂ ਦੇ ਹੀ ਆਪਣੇ ਐਕਸਟ੍ਰੀਮਿਸਟ ਨੇ ਕਰਤਾ ਕਿ ਬਈ ਇਹ ਤੁਸੀਂ ਕਿਵੇਂ ਇਹਨਾਂ ਨਾਲ ਕਰ ਸਕਦੇ ਹੋ। ਸੋ ਕਿਉਂਕਿ ਜਦੋਂ ਤੁਸੀਂ ਗੱਲਬਾਤ ਲਈ ਰਾਹ ਖੋਲਦੇ ਹੋ ਤੇ ਗੱਲਬਾਤ ਕਿਸੇ ਕੰਢੇ ਨਹੀਂ ਪਹੁੰਚਾਉਂਦੀ, ਫਿਰ ਜਿਹੜਾ ਮੋਰ ਐਕਸਟ੍ਰੀਮ ਐਲੀਮੈਂਟ ਹੁੰਦਾ ਹੈ, ਵਾਇਲੈਂਟ ਐਲੀਮੈਂਟ ਹੁੰਦਾ ਹੈ। ਹਮਸ ਦੇ ਪੈਰ ਗਾਜ਼ਾ 'ਚ ਇਸ ਲਈ ਲੱਗੇ ਕਿਉਂਕਿ PLO ਕਿਸੇ ਕੰਢੇ ਲੈ ਕੇ ਨਹੀਂ ਗਈ, ਕਿਉਂਕਿ PLO ਇਸ ਲਈ ਕੰਢੇ ਲੈ ਕੇ ਨਹੀਂ ਗਈ, ਟੂ ਨੇਸ਼ਨ ਦਾ ਸੀ ਵੀ ਠੀਕ ਹੈ ਵੈਸਟ ਬੈਂਕ ਗਾਜ਼ਾ ਇਹਨਾਂ ਨੂੰ ਜੋੜ ਦਿਓ, ਈਸਟ ਜੈਰੂਸ਼ਲਮ ਉਹਨਾਂ ਦੀ ਕੈਪੀਟਲ ਹੋਏਗੀ, ਫਲਸਤੀਨ ਵੀ ਇੱਕ ਮੁਲਕ ਹੋਏਗਾ, ਇਜ਼ਰਾਈਲ ਤਾਂ ਹੈ ਹੀ ਹੈ। ਔਰ ਇਹ ਲੇਕਿਨ ਉਹਨਾਂ ਨੂੰ ਕਿਉਂਕਿ ਹੱਥ ਪੱਲੇ ਨਹੀਂ ਫੜਾਇਆ ਤੇ ਇਧਰ ਫਿਰ ਇਹ ਹਮਸ ਵਰਗੀਆਂ ਜਥੇਬੰਦੀਆਂ ਆ ਗਈਆਂ ਜਿਨ੍ਹਾਂ ਨੇ ਪੀਸਫੁਲੀ ਗਾਜ਼ਾ ਨੂੰ ਕੰਟਰੋਲ ਕਰ ਲਿਆ। ਔਰ ਅੱਜ ਵੀ ਜੇ ਕਿਉਂਕਿ ਦੋ ਖਿੱਤੇ, ਇੱਕ ਵੈਸਟ ਬੈਂਕ ਹੈ ਹਾਂਜੀ ਪੱਛਮੀ ਕੰਢ ਹੈ, ਉਹਦੇ 'ਚ ਵੀ ਜੇ ਅੱਜ ਵੋਟਾਂ ਹੋਣ ਤੇ ਹਮਸ ਜਿਹੜੀ ਹੈ ਉਹ ਜੇਤੂ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਬਜਾਏ ਸਿਰਫ ਕੰਡੈਮ ਤੱਕ ਕਰਨ ਦੇ, ਅਸੀਂ ਵੀ ਕੰਡੈਮ ਕਰਦੇ ਹਾਂ ਸਾਰਿਆਂ ਦੇ ਸਿਵਲ ਮਾਰਨ ਨੂੰ, ਇਹ ਜਿਹੜਾ ਅਨਫਿਨਿਸ਼ਡ ਬਿਜ਼ਨਸ ਹੈ ਉਹ ਬੇਸ਼ੱਕ ਫਲਸਤੀਨ ਔਰ ਇਜ਼ਰਾਈਲ ਦੋ ਸਟੇਟਾਂ ਦਾ ਸਾਈਡ ਬਾਈ ਸਾਈਡ ਐਗਜ਼ਿਸਟ ਕਰਵਾਉਣਾ ਹੈ, ਉਹ ਬੇਸ਼ੱਕ ਸਟੇਟ ਆਫ ਖਾਲਿਸਤਾਨ ਜਿਹੜਾ ਐਜ਼ ਏ ਬਫਰ ਇੰਡੀਆ ਪਾਕਿਸਤਾਨ ਚਾਈਨਾ ਦੇ ਵਿਚਾਲੇ ਕਰਾਉਣਾ, ਇਹ ਵੀ ਮਿਸਚਿਫ ਹੈ ਕਲੋਨੀਅਲ ਮੈਪ ਮੇਕਿੰਗ ਜਿਹੜੀ ਇਹਨਾਂ ਨੇ ਕੀਤੀ। ਔਰ ਇਸੇ ਤਰ੍ਹਾਂ ਕਸ਼ਮੀਰ ਜਿਹੜੀ ਅਨਫਿਨਿਸ਼ਡ ਬਿਜ਼ਨਸ ਹੈ ਕਿ ਭਾਈ ਉੱਥੇ ਤੁਸੀਂ ਰੈਫਰੈਂਡਮ ਕਰਵਾਉਣਾ ਹੈ। ਜਦੋਂ ਤਾਂ ਇਹ ਠੀਕ ਹੈ ਹੁਣ ਇਜ਼ਰਾਈਲ ਜਵਾਬੀ ਕਾਰਵਾਈ ਇਹਨਾਂ ਦਾ ਤਾਂ ਰਿਹਾ ਹੀ ਹੈ ਇਜ਼ਰਾਈਲ ਦਾ ਕਿ ਜੇ ਸਾਡਾ ਇੱਕ ਯਹੂਦੀ ਮਰਿਆ ਸੀ 20 ਫਲਸਤੀਨੀ ਮਾਰਨੇ ਨੇ, ਇਸ ਵਾਰੀ ਹੋ ਸਕਦਾ ਹੈ 50 ਮਾਰ ਦੇਣ ਇੱਕ ਦੇ ਬਦਲੇ। ਲੇਕਿਨ ਇਸ ਤਰੀਕੇ ਨਾਲ ਮਸਲੇ ਹੱਲ ਨਹੀਂ ਹੁੰਦੇ। ਸੋ ਅਸੀਂ ਸਿੱਖ ਗੁਰੂ ਨੇ ਸਾਨੂੰ ਵਿਵੇਕ ਵੀ ਦਿੱਤਾ ਹੈ, ਸਚਾਈ ਵੀ ਦਿੱਤੀ ਹੈ, ਠਰਮਾ ਵੀ ਦਿੱਤਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਦੇਖਣਾ ਹੈ ਵੀ ਸਾਡਾ ਮੁਲਕ ਖਾਲਿਸਤਾਨ ਕਿਹਨਾਂ ਹਾਲਾਤਾਂ 'ਚ, ਅਸੀਂ ਸ਼ੁਕਰਗੁਜ਼ਾਰ ਹਾਂ ਪੱਛਮੀ ਤਾਕਤਾਂ ਦੇ। ਔਰ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਜੀ ਸਾਡਾ ਵੈਲਿਊ ਸਿਸਟਮ ਡੈਮੋਕ੍ਰੈਟਿਕ ਵੈਲਿਊ ਜਿਹੜੀਆਂ ਪੱਛਮੀ ਮੁਲਕਾਂ ਦੀਆਂ ਨੇ ਉਹਦੇ ਪੈਰਲਲ ਰਨ ਕਰਦਾ। ਪਰ ਅਸੀਂ ਸਮਝਦੇ ਹਾਂ ਵੀ ਉਸ ਖਿੱਤੇ ਦੇ ਵਿੱਚ ਜੋ ਚੱਲ ਰਿਹਾ ਉਹ ਇਸ ਘਟਨਾਕ੍ਰਮ ਨੇ ਜੋ ਵੀਕਐਂਡ 'ਚ ਵਾਪਰਿਆ ਸਾਬਤ ਕਰ ਦਿੱਤਾ ਹੈ ਕਿ ਜਿੰਨੀ ਮਰਜ਼ੀ ਤੁਹਾਡੇ ਕੋਲ ਸਟਰੈਂਥ ਹੈ, ਅਲਟੀਮੇਟਲੀ ਜਿਹੜੇ ਬਿਲਕੁਲ ਖੂੰਜੇ ਲੱਗੇ ਹੋਏ ਨੇ ਉਹਨਾਂ ਕੋਲ ਕੁਝ ਵੀ ਲੂਜ਼ ਕਰਨ ਨੂੰ ਨਹੀਂ ਹੈ। ਉਹਨਾਂ ਦਾ ਮੌਤ ਦਾ ਖੌਫ ਵੀ ਮੁੱਕ ਗਿਆ ਕਿਉਂਕਿ ਉਹ ਜਿਉਂਦੇ ਵੀ ਮਰੀਆਂ ਜਿਹੜੇ ਨੇ ਉਹ ਲਾਸ਼ ਢੋਣ ਹੀ ਬਣੇ ਹੋਏ ਨੇ। ਸੋ ਹੱਲ ਇਹੀ ਹੈ, ਹਾਲਾਂਕਿ ਹੁਣ ਤਾਂ ਕਹਿ ਹੀ ਰਿਹਾ ਵੀ ਪੱਛਮੀ ਤਾਕਤਾਂ ਨੇ, ਅਮਰੀਕਾ ਨੇ ਵੈਸਟ ਬੈਂਕ ਜਾਂ ਦੂਜਿਆਂ ਨੂੰ ਪੈਸੇ ਦੇਈ ਗਏ ਨੇ ਕਿ ਜੀ ਚਲੋ ਠੀਕ ਹੈ ਗੁਜ਼ਾਰਾ। ਹੁਣ ਇਹ ਹੋਇਆ ਯੂਰਪੀਅਨ ਯੂਨੀਅਨ ਨੇ ਕਿਹਾ ਜੀ ਜਿਹੜਾ ਅਸੀਂ $700 ਮਿਲੀਅਨ ਫਲਸਤੀਨੀਆਂ ਨੂੰ ਏਡ ਲਈ ਦੇਣਾ ਸੀ ਉਹ ਅਸੀਂ ਨਹੀਂ ਦੇ ਰਹੇ। ਇਹ ਇਵੇਂ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਐਗਰੈਸਿਵ ਔਰ ਅਨਫੋਰਚੂਨੇਟਲੀ ਯੂਨਾਈਟਿਡ ਨੇਸ਼ਨਸ ਇੱਕ ਬਿਲਕੁਲ ਹੀ ਉਹਨੂੰ ਜਿਹੜਾ ਸਪਾਈਨਲੈਸ, ਗਟਲੈਸ, ਟੁਥਲੈਸ ਆਰਗੇਨਾਈਜੇਸ਼ਨ ਹੈ। ਅਦਰਵਾਈਜ਼ ਇਸ ਨੂੰ ਰਿਜ਼ੋਲਵ ਕਰਨਾ ਚਾਹੀਦਾ ਹੈ ਔਰ ਅਲਟੀਮੇਟ ਸੋਲੂਸ਼ਨ ਉਸ ਖਿੱਤੇ ਜਿਹੜਾ ਪੀਸ ਔਰ ਸਟੇਬਿਲਿਟੀ ਦੇ ਸਕਦਾ ਉਹ ਟੂ ਨੇਸ਼ਨ ਦਾ ਸਾਈਡ ਬਾਈ ਇਜ਼ਰਾਈਲ ਤਾਂ ਐਗਜ਼ਿਸਟ ਕਰਦਾ ਹੈ, ਫਲਸਤੀਨੀਆਂ ਨੂੰ ਵੀ ਜਿਹੜਾ ਉਹ ਮੁੱਢਲਾ ਜਿਉਣ ਦਾ ਹੱਕ ਮਿਲਣਾ ਚਾਹੀਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਵਿੱਚ ਭਾਰਤ ਬੁਰੀ ਤਰ੍ਹਾਂ ਫਸ ਗਿਆ। ਹੁਣ ਇੱਕ ਨਵੀਂ ਸ਼ਨਾਖਤ ਕਰਦਿਆਂ ਇੱਕ ਚੀਨੀ ਬਲੌਗਰ ਰਾਹੀਂ ਇਹ ਜਿਹੜੀ ਸਟੋਰੀ ਪਲਾਨ ਕਰਵਾਈ ਗਈ ਹੈ। ਨਿੱਜਰ ਦਾ ਜਿਹੜਾ ਕਤਲ ਚੀਨ ਦੀ ਖੁਫੀਆ ਏਜੰਸੀ ਨੇ ਕੀਤਾ ਤਾਂ ਕਿ ਭਾਰਤ ਤੇ ਪੱਛਮੀ ਦੇਸ਼ਾਂ ਵਿਚਾਲੇ ਜਿਹੜੇ ਰਿਸ਼ਤੇ ਨੇ ਉਹ ਖਰਾਬ ਹੋ ਜਾਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤ ਇਸ ਵੇਲੇ ਘਿਰਿਆ ਔਰ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਵੀਕਐਂਡ ਤੇ ਜਦੋਂ ਜਸਟਿਨ ਟਰੂਡੋ ਨੇ UAE ਔਰ ਜਾਰਡਨ ਦੇ ਕਿੰਗ ਨੂੰ ਕਾਲ ਕੀਤਾ ਜੋ ਡਿਵੈਲਪਮੈਂਟਸ ਇਜ਼ਰਾਈਲ 'ਚ ਹੋਈਆਂ ਨੇ, ਇਸ ਵੇਲੇ ਸਿੱਧਾ ਟਕਰਾਅ ਹਮਸ ਔਰ ਇਜ਼ਰਾਈਲ ਸਟੇਟ ਦੇ ਵਿੱਚ ਹੈ। ਔਰ ਉਦੋਂ ਵੀ ਉਹਨਾਂ ਦੀ ਆਪਣੀ ਪ੍ਰਾਈਮ ਮਿਨਿਸਟਰ ਆਫਿਸ ਦੀ ਜਿਹੜੀ ਪ੍ਰੈਸ ਰਿਲੀਜ਼ ਹੈ ਉਸ ਤੋਂ ਇਹ ਸਾਹਮਣੇ ਆਇਆ ਕਿ ਜਸਟਿਨ ਟਰੂਡੋ ਨੇ ਦੋਨਾਂ ਹੀ ਮੁਲਕਾਂ UAE ਦੇ ਮੁਖੀ ਨੂੰ ਔਰ ਕਿੰਗ ਨੂੰ ਇਹ ਦੱਸਿਆ ਕਿ ਵੀ ਇੰਡੀਆ ਨੇ ਕਿਵੇਂ ਵਿਆਨਾ ਕਨਵੈਨਸ਼ਨ ਪ੍ਰੋਟੋਕਾਲ ਨੂੰ ਵਾਇਲੇਟ ਕੀਤਾ ਔਰ ਉਸ ਨੇ ਜਿਹੜਾ ਹੈ ਉਹ ਕੈਨੇਡਾ ਦੀ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕੀਤਾ। ਸੋ ਉਹਨਾਂ ਨੂੰ ਅਪਡੇਟ ਕੀਤਾ ਕਿ ਭਾਈ ਕੀ ਚੱਲ ਰਿਹਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਇਹਨਾਂ ਸਾਰਿਆਂ ਦਾ ਹਾਲ ਦੇਖੋ ਕਿ ਵੀ ਜਿਹੜਾ ਨੇ ਆਪਣੇ ਮੁਲਕ ਦੇ ਵਿੱਚ ਆਪਣੇ ਕਾਨੂੰਨਾਂ ਨੂੰ ਤਾਂ ਉਹ ਛਿੱਕੇ ਤੇ ਟੰਗ ਹੀ ਰਹੇ ਨੇ। ਜਿਵੇਂ ਨੈਤਨਯਾਹੂ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਵੀ ਜੁਡੀਸ਼ਰੀ ਨੂੰ ਜਿਹੜਾ ਉਹ ਸਬਮਿਸ਼ਨ 'ਚ ਰੱਖਣ ਲਈ ਪਾਰਲੀਮੈਂਟ ਦੇ ਵਿੱਚ ਕਾਨੂੰਨ ਜਿਹਦੇ ਤੇ ਇਜ਼ਰਾਈਲੀ ਲੋਕ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਪ੍ਰੋਟੈਸਟ ਕਰ ਰਹੇ। ਹੁਣ ਤਾਂ ਜੰਗ ਡਿਕਲੇਅਰ ਹੋ ਗਿਆ। ਹੁਣ ਤਾਂ ਜਿਵੇਂ ਹਰ ਜੰਗ ਦੇ ਵੇਲੇ ਜਿਹੜੇ ਮੁਲਕ ਦੇ ਸ਼ਹਿਰੀ ਹੁੰਦੇ ਨੇ ਐਗਜ਼ਿਸਟਿੰਗ ਗਵਰਨਮੈਂਟ ਦੇ ਪਿੱਛੇ ਖਲੋ ਜਾਂਦੇ ਨੇ। ਸੋ ਇਸੇ ਤਰ੍ਹਾਂ ਭਾਰਤ ਜੋ ਕੁਝ ਮੋਦੀ ਕਰ ਰਿਹਾ ਹੈ ਜਾਂ ਜਿਸ ਕਿਸਮ ਦੀ ਇਹਨਾਂ ਨੇ ਟਰਾਂਸਨੈਸ਼ਨਲ ਜਿਹੜੀ ਹੈ ਉਹ ਰਿਪਰੈਸ਼ਨ ਦੇ ਥੱਲੇ ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਕਿਉਂਕਿ ਸ਼ਾਹਰਗ ਰਾਹੀਂ ਫੜਿਆ ਗਿਆ I5 ਕੰਟਰੀਜ਼ ਨੇ ਅਮਰੀਕਾ ਦੀ ਟਿਪ ਆਫ ਪ੍ਰੈਸ਼ਰ ਵੀ ਬਿਲਟ ਹੋ ਰਿਹਾ। ਹਾਲਾਂਕਿ ਮੋਦੀ ਜਾਂ ਦੂਜਾ ਇਹ ਸਮਝਦਾ ਹੋਣਾ ਕਿ ਵੀ ਐਵੇਂ 4 ਦਿਨਾਂ ਦੀਆਂ ਗੱਲਾਂ ਨੇ ਔਰ ਸਾਨੂੰ ਅਲਟੀਮੇਟਲੀ ਅਮਰੀਕਾ ਨੂੰ ਚੀਨ ਦੇ ਬਰਾਬਰ ਸਾਡੀ ਲੋੜ ਪੈਗੀ। ਪਰ ਤੁਸੀਂ ਦੇਖੋ ਵੀ ਜਿਹੜੀਆਂ ਪਾਲਿਸੀਜ਼ ਨੇ ਕਿਵੇਂ ਆਪਣੇ ਹਿੱਤਾਂ ਲਈ ਬਣਦੀਆਂ ਨੇ ਔਰ ਕਿਵੇਂ ਅੱਗੇ ਤੁਰਦੀਆਂ ਨੇ। ਜਦੋਂ ਅਸੀਂ ਵੀਕਐਂਡ ਦੀ ਗੱਲ ਕਰ ਰਹੇ ਅਮਰੀਕਾ ਦੇ 6 ਸੈਨੇਟਰ, ਉਹਨਾਂ ਦੇ ਮੇਨ ਜਿਹੜਾ ਮੈਜੋਰਟੀ ਲੀਡਰ ਹੈ ਚੱਕ ਸ਼ੂਮਰ, 3 ਡੈਮੋਕ੍ਰੈਟ ਸੈਨੇਟਰ, 3 ਰਿਪਬਲਿਕਨ, ਉਹ ਬੀਜਿੰਗ ਪਹੁੰਚੇ ਹੋਏ ਸੀ ਚਾਈਨਾ 'ਚ ਔਰ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਈ। ਚਾਈਨਾ ਚੈਲੰਜਿੰਗ US ਸੁਪਰ ਪਾਵਰ ਸਟੇਟਸ ਇਜ਼ ਨਾਟ ਇਨਐਵਿਟੇਬਲ। ਸ਼ੀ ਜਿਨਪਿੰਗ ਟੈਲਸ ਅਮਰੀਕਨ ਸੈਨੇਟਰਸ, ਉਹਨਾਂ ਨੂੰ ਕਹਿੰਦਾ ਜੀ ਦੇਖੋ ਅਸੀਂ ਵੀ ਇੱਕ ਕੰਪੀਟੀਟਿਵ ਪਾਰਟ ਹੈ, ਅਸੀਂ ਕੋਈ ਇਹ ਨਹੀਂ ਹੈ ਵੀ ਤੁਹਾਡੇ ਸੁਪਰ ਪਾਵਰ ਨੂੰ ਅਸੀਂ ਚੈਲੰਜ ਕਰਨਾ। ਸੋ ਮਤਲਬ ਇਹ ਹੈ ਤੇ ਨਾਲ ਦੀ ਨਾਲ ਚੀਨ ਨੇ ਸ਼ੀ ਜਿਨਪਿੰਗ ਟੈਲਸ ਟਾਪ ਸੈਨੇਟਰ US ਚਾਈਨਾ ਰਿਲੇਸ਼ਨਸ ਇੰਪੈਕਟ ਡੈਸਟਨੀ ਆਫ ਮੈਨਕਾਈਂਡ। ਉਹਨੇ ਕਿਹਾ ਕਿ ਜੇ ਇਹ ਦੇਖੋ ਜੇ ਅਮਰੀਕਾ ਔਰ ਚੀਨ ਦੇ ਰਿਸ਼ਤੇ ਟਕਰਾਅ ਵਾਲੇ ਹੋਣਗੇ ਤਾਂ ਇਹ ਇਨਸਾਨੀਅਤ ਦੀ ਪਲੈਨਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ 23-24 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ, ਇਹ 18-19 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਔਰ ਜੇ ਇਹ ਉਹਨਾਂ ਨੇ ਆਪਣਾ ਬਲਾਕ ਬਣਾ ਲਿਆ ਬੈਲਟ ਐਂਡ ਰੋਡ ਇਨੀਸ਼ੀਏਟਿਵ ਥੱਲੇ, ਇਹਨਾਂ ਨੇ ਆਪਣਾ ਜਿਹੜਾ ਉਹ ਇੰਡੀਆ ਟੂ ਮਿਡਲ ਈਸਟ ਟੂ ਯੂਰਪ ਰਾਊਟ ਬਣਾਉਣਾ ਸੀ, ਉਹ ਤਾਂ ਹੁਣ ਉੱਡ ਗਿਆ ਇਹ ਸਾਰੇ ਕਨਫਲਿਕਟ ਦੇ ਥੱਲੇ। ਵੈਸੇ ਵੀ ਉਹ ਖਾਬ ਜ਼ਿਆਦਾ ਸੀ। ਲੇਕਿਨ ਇਸ ਸਭ ਦੇ ਚੱਲਦਿਆਂ ਇੰਡੀਅਨ ਏਜੰਸੀਆਂ ਨੇ ਕਿਵੇਂ ਅੱਡ-ਅੱਡ ਖੇਡ ਇਹ ਸਾਰਾ ਮਰਡਰ ਕਰਨ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਨੇ ਗੈਂਗਸਟਰ ਗੈਂਗ ਰਾਈਵਲਰੀ ਦੇ ਖਾਤੇ 'ਚ ਪਾਉਣਾ ਚਾਹਿਆ ਕਿ ਜੀ ਉਹ ਹਰਦੀਪ ਸਿੰਘ ਨਿੱਜਰ ਦੂਜਾ, ਕਿਉਂਕਿ ਉਹ ਪੂਰੀ ਕਹਾਣੀ ਗੈਂਗਸਟਰ, ਦਹਿਸ਼ਤਗਰਦ, ਡਰੱਗ ਟ੍ਰੈਫਿਕਰ, ਨੈਕਸਸ, ਉਹ ਸੌਦਾ ਵਿਕਿਆ ਨਹੀਂ। ਜਦੋਂ ਕਿ ਜਸਟਿਨ ਟਰੂਡੋ ਨੇ ਬਿਲਕੁਲ ਧੌਣ ਤੋਂ ਫੜ ਕੇ ਕਿਹਾ ਵੀ ਤੁਹਾਡੀਆਂ ਏਜੰਸੀਆਂ ਨੇ ਕੀਤਾ ਔਰ ਪਵਨ ਕੁਮਾਰ ਰਾਏ ਨੂੰ ਜਿਹੜਾ ਰਾਹ ਦਾ ਡੈਸਕ ਇੰਚਾਰਜ ਸੀ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢ ਦਿੱਤਾ।
ਫਿਰ ਅੱਡ-ਅੱਡ ਥਿਊਰੀਆਂ ਕੱਢਣ ਦੀ, ਫਿਰ ਇੰਡੀਆ 'ਚ ਉਹਨਾਂ ਦੇ ਉਹ ਸਟਿਫ ਹੋਏ ਕਿ ਜੀ ਜੇ ਅਮਰੀਕਾ ਇਹ ਕਰ ਸਕਦਾ ਹੈ, ਉਹਨਾਂ ਨੇ ਜਾ ਕੇ ਈਰਾਨ ਦੇ ਜਨਰਲ ਸੁਲੇਮਾਨੀ ਨੂੰ ਇਰਾਕ 'ਚ ਮਾਰਿਆ, ਉਸਾਮਾ ਨੂੰ ਪਾਕਿਸਤਾਨ 'ਚ ਮਾਰਿਆ, ਅਸੀਂ ਕਿਉਂ ਉਦੋਂ ਫੰਨੇ ਖਾਨ ਬਣਨ ਲੱਗੇ। ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਬਿਲਕੁਲ ਹੀ ਆ ਬੈਲ ਮੁਝੇ ਮਾਰ ਵਾਲੀ ਗੱਲ ਹੈ। ਫਿਰ ਥੋੜੇ ਜਿਹੇ ਡੱਬ ਜੇ ਬਣ ਗਏ ਕਿ ਜੀ ਸਾਨੂੰ ਜਿਹੜਾ ਉਹ ਜਦੋਂ ਪ੍ਰਾਈਵੇਟਲੀ ਕੈਨੇਡੀਅਨ ਉਹਨਾਂ ਨੂੰ ਮਿਲਦੇ ਸੀ, ਜਿਹੜੀਆਂ ਹੁਣ ਮੀਟਿੰਗਸ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਜਿਹੜੀ ਹੈ ਉਹ ਬੀਬੀ ਜੂਲੀ ਕੀ ਨਾਂ ਹੈ ਉਹਦਾ, ਉਹ ਮਿਲੀ ਜਾ ਕੇ, ਤੇ ਉਹਨਾਂ ਨੂੰ ਪ੍ਰਾਈਵੇਟਲੀ ਇੰਡੀਆ ਕਹਿੰਦਾ ਸੀ ਕਿ ਡ੍ਰੌਪ ਦਿਸ ਇਨਵੈਸਟੀਗੇਸ਼ਨ। ਉਦੋਂ ਅੰਦਰ ਬੀਬੇ ਬਣੇ ਹੋਏ ਸੀ ਜੀ ਇਹਨੂੰ ਬੰਦ ਕਰੋ ਜਾਂ ਦੂਜਾ ਕਰੋ। ਲੇਕਿਨ ਇੱਕ ਨਵਾਂ ਐਂਗਲ, ਔਰ ਮੈਨੂੰ ਹੈਰਾਨੀ ਵੀ ਹੋਈ, ਮੈਂ ਕਿਹਾ ਵੀ ਇਹ ਕੀ ਸਮਝਦੇ ਨੇ ਵੀ ਦੁਨੀਆ ਬੇਵਕੂਫ ਹੈ ਜਾਂ ਇਹ ਇੰਨੇ ਕੁ, ਵੈਸੇ ਤਾਂ ਸਾਡੇ ਅਕਸਰ ਪੰਜਾਬੀ ਜ਼ਬਾਨ ਜਿਹੜੀ ਬੜੀ ਅਮੀਰ ਜ਼ਬਾਨ ਹੈ ਖਾਣਾ ਦੀ, ਉਹ ਤਾਂ ਕਹਿੰਦੇ ਨੇ ਵੀ ਸਿਆਣਾ ਕਾਂ ਗੂੰ ਤੇ ਡਿੱਗਦਾ ਵੀ, ਉਹ ਤਾਂ ਕਹਿੰਦੇ ਨੇ ਜੀ ਬ੍ਰਾਹਮਣ ਬੜੇ ਸਿਆਣੇ ਨੇ। ਮੈਨੂੰ ਕਹਿੰਦੇ ਇਹ ਕਾਹਦੀ ਸਿਆਣਪ ਹੈ ਇਹਨਾਂ ਦੀ? ਪਹਿਲਾਂ ਤਾਂ ਸਿੱਖਾਂ ਵਰਗੀ ਕੌਮ ਜਿਹੜੀ ਆ ਸੈੱਟ ਹੈ, ਜਿਹਨੂੰ ਜਿੱਧਰ ਮਰਜ਼ੀ ਲਾ ਲਓ ਉਹਦੇ ਨਾਲ ਦੁਸ਼ਮਣੀ ਕਰ ਲਈ। ਫਿਰ ਕਹਿੰਦੇ ਵੀ ਆ ਜਿਹੜੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ, ਮੈਂ ਕਹਿੰਦੀ ਉਹ ਇਹਨਾਂ ਤੇ ਉਹ ਸਿਆਣੇ ਕਾਂ ਵਾਲੀ ਗੱਲ ਟੁੱਕਦੀ ਹੈ। ਇਹਨਾਂ ਨੇ ਇਹੀ ਕੁਛ, ਇਹਨਾਂ ਦਾ ਤਬਾਹ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹਨਾਂ ਦੀ ਪੁੱਠੀ ਬੁੱਧੀ ਹੋਈ। ਇਹਨਾਂ ਦਾ ਆਪਣਾ ਹੀ ਮੈਂ ਕਿਹਾ ਸਲੋਕ ਹੈ, ਇਹਨਾਂ ਦੇ ਆਪਣੇ ਤੇ ਹੀ ਟੁੱਕਦਾ। ਹੁਣ ਇਹ ਖਬਰ ANI, ਹੁਣ ਜਦੋਂ ANI ਰਾਹ ਦੀ ਆਊਟਫਿਟ media khabar, independent blogger alleges China hand in Hardeep Singh Nijjar's killing in Canada. Jennifer Zeng is a Chinese-born rights activist, journalist who is currently living in the US. ਇਹ ਪਤਾ ਨਹੀਂ ਕੌਣ ਬੀਬੀ ਕਿਰਾਏ ਤੇ ਕੱਢੀ ਹੈ ਇਹਨਾਂ ਨੇ, ਉਹਨੂੰ ਜਰਨਲਿਸਟ ਵੀ ਬਣਾਤਾ, ਉਹਨੂੰ ਬਲੌਗਰ ਵੀ ਬਣਾਤਾ, ਹਿਊਮਨ ਰਾਈਟਸ ਐਕਟਿਵਿਸਟ ਵੀ ਬਣਾਤਾ। ਉਹਦੀ ਸਟੇਟਮੈਂਟ ਹੈ alleging that agents of Chinese Communist Party were involved in the killing of separatist leader Hardeep Singh Nijjar in Canada. An independent blogger, Jennifer Zeng, has said that China's purpose was to frame India, creating discord between India and the West. कि जी इंडिया और पश्चिमी मुल्कों ਦੇ ਵਿੱਚ ਜਿਹੜੇ ਰਿਸ਼ਤਿਆਂ 'ਚ ਦਰਾਰ ਪਾਉਣਾ ਚਾਹੁੰਦੇ ਨੇ ਤੇ ਚਾਈਨੀਜ਼ ਕਮਿਊਨਿਸਟ ਪਾਰਟੀ ਨੇ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕਮਿਊਨਿਸਟ ਪਾਰਟੀ ਆ ਉਹਨਾਂ ਦੀ ਇੱਕ ਪਲਾਨ ਹੈ, ਇਗਨੀਸ਼ਨ ਪਲਾਨ, ਕਿ ਵੀ ਵਰਲਡ ਨੂੰ ਡਿਸਰਪਟ ਕਰੋ, ਜਿਵੇਂ ਕਿ ਮਿਲਟਰੀ ਸਟ੍ਰੈਟਜੀ ਜਿਹੜੀ ਆ ਉਹਨਾਂ ਦੀ ਤਾਈਵਾਨ 'ਚ ਵੀ ਹੈ। ਫਿਰ ਉਹਨੇ ਕਿਹਾ ਜੀ ਵੀਡੀਓ ਉਹਨੇ ਕੋਈ ਪੋਸਟ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿ ਵੀ ਟੁਡੇ ਸ਼ੌਕਿੰਗ ਰੈਵਲੇਸ਼ਨਸ ਅਬਾਊਟ ਅਸੈਸੀਨੇਸ਼ਨ ਆਫ ਸਿੱਖ ਰਿਲੀਜੀਅਸ ਲੀਡਰ ਹਰਦੀਪ ਸਿੰਘ ਨਿੱਜਰ ਇਨ ਕੈਨੇਡਾ ਹੈਵ emerged from within the CCP. ਉਹਨੇ ਕਿਹਾ ਜੀ CCP ਵਾਲਿਆਂ ਨੇ ਖਬਰ, ਇਟ ਇਜ਼ ਅਲੈਜਡ that assassination was carried out by CCP agents, ਜਿਹਨੂੰ CCP ਕਹਿ ਰਹੀ ਹੈ ਚਾਈਨੀਜ਼ ਕਮਿਊਨਿਸਟ ਪਾਰਟੀ, ਉਹਨਾਂ ਨੇ ਇਹ ਕੀਤਾ। ਫਿਰ ਲੰਬੀ ਚੌੜੀ ਇਸ ਦੇ ਉੱਤੇ ਜਿਹੜੀ ਹੈ ਉਹ ਪੂਰੀ ਕਹਾਣੀ ਬਣਾਈ ਹੈ। ਤੇ ਮੈਂ ਕਿਹਾ ਕਿ ਭਾਈ ਹੁਣ ਗੱਲ ਤਾਂ ਇਹ ਹੈ ਕਿ ਫੜੇ ਗਏ ਨੇ ਵਿਦ देयर ਹੈਂਡਸ ਇਨ ਦਾ ਕੁੱਕੀ ਜਾਰ, ਮੂੰਹ 'ਚ ਵੀ ਕੁੱਕੀਜ਼ ਨੇ ਤੇ ਉਹ ਜਾਰ 'ਚ ਵੀ ਹੱਥ ਫਸੇ ਹੋਏ ਨੇ, ਤੇ ਕਹਿ ਰਿਹਾ ਕਿ ਮਮ I am not stealing cookies. Mom, I am not eating cookies. ਜੀ ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਤਰਲੋਚਨ ਸਿੰਘ ਜੀ ਲਿਖਦੇ ਨੇ, ਬਾਹਰ ਪਰਾਏ ਬੈਂਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉਂ ਸਰੀਰੋਂ ਲੈ, ਜਿਉ ਸਰੀਰੋਂ ਲੈ। ਹਾਂਜੀ, ਸੋ ਵਾਹਿਗੁਰੂ ਜੀ ਸਾਨੂੰ ਜਿਹੜੇ ਹੈ ਸਾਡਾ ਕੌਮੀ ਕਾਰ ਬਖਸ਼ਣ, ਖਾਲਿਸਤਾਨ ਉਹਨਾਂ ਨੇ ਕਿਹਾ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਫਿਰ ਉਹਨਾਂ ਦਾ, ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਚਾਲੇ ਖੇਤ। ਵੀਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਵਾਰ ਜਿਹੜਾ ਰੋਮ ਰੋਮ ਪ੍ਰਣਾਮ, ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਗੁਰਮੀਤ ਸਿੰਘ ਜੀ ਦਾ, ਕਹਿੰਦੇ ਇਜ਼ਰਾਈਲ ਫਲਸਤੀਨ ਦੋਨੋਂ ਭਾਰਤ ਮਾਤਾ ਦੇ ਯਾਰ, ਸਾਨੂੰ ਕਿਸੇ ਦੇ ਵੀ ਨਾਲ ਨਹੀਂ ਹੋਣਾ ਚਾਹੀਦਾ, ਖਾਲਸਾ ਰੈਫਰੈਂਡਮ ਜ਼ਿੰਦਾਬਾਦ ਉਹਨਾਂ ਨੇ ਕਿਹਾ। ਸੋ ਇਸੇ ਤਰ੍ਹਾਂ ਜ਼ਿੰਦਾਬਾਦ। ਹਾਂਜੀ, ਸੋ ਕਾਫੀ ਸਾਰੇ ਜਿਹੜੇ ਮੈਸੇਜ ਨੇ ਸਾਨੂੰ ਫਤਿਹ ਦੇ ਮੈਸੇਜ ਨੇ, ਸਭ ਨੂੰ ਸਾਂਝੀ ਫਤਿਹ ਜੀ। ਐਂਡ ਗੁਰਵਿੰਦਰ ਸਿੰਘ ਬਾਲ ਜੀ ਕਹਿੰਦੇ ਨੇ ਕਿ ਪਲੀਜ਼ ਕੁਝ ਵੀ ਕਰੋ, ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਬਾਹਰ ਕਢਾਓ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਆ ਗਿਆ ਬਲਕਾਰ ਸਿੰਘ ਜੀ, ਇਹ ਕਹਿੰਦੇ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਖਾਲਸਾ ਜ਼ਿੰਦਾਬਾਦ। ਫਿਰ ਉਹਨਾਂ ਨੇ ਕਿਹਾ ਅਸੀਂ ਉਹਨਾਂ ਸਰਦਾਰਾਂ ਦੇ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕਿਤੇ ਬੈਨ ਆ, ਔਰ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। और इसी तरह मैसेज है राना आबिद जी कहते ने जनून से और इश्क से मिलती है आज़ादी, कुर्बानी की राहों में मिलती है आज़ादी,
ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਫਿਰ ਉਹਨਾਂ ਦਾ ਮੈਸੇਜ ਕਹਿੰਦੇ ਗਏ ਮੋਦੀ ਨੇ ਫਿਰ ਚਵਲ ਮਾਰ ਦੀ ਹੈ before world reaction put all the egg in Israel basket against China and Russia point of view two nation solution so ਵੈਸੇ ਵੀ ਹੁੰਦਾ ਨਾ ਜੀ ਅੰਗਰੇਜ਼ੀ ਚ ਕਹਿੰਦੇ ਨੇ ਬਰਡਸ ਆਫ ਅ ਫੈਦਰ ਫਲੌਕ ਟੂਗੇਦਰ ਹਾਂਜੀ ਇੱਕੋ ਨਸਲ ਵਾਲੇ ਇਕੱਠੇ ਹੀ ਪੰਛੀ ਉੱਡਦੇ ਨੇ ਸੋ ਇਹ ਇੱਕੋ ਹੀ ਕਲਾਸ ਹੈ ਪੁਤਿਨ ਮੋਦੀ ਨੇਤਾਨਯਾਹੂ ਇੱਕੋ ਹੀ ਕਲਾਸ ਹੈ ਹਾਂਜੀ ਸੋ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਹੈ डॉक्टर साहब ग्राउंड फोर्स बहुत जरूरी है खालिस्तान के लिए सो इसी तरह फिर मैसेज उन्होंने कहा डॉक्टर साहब सिख डायस्पोरा को इमर्जिंग पावर चाइना एंड रशिया के साथ भी कीप इन टच रहना चाहिए वो अबाउट खालिस्तान उन्होंने किया है फिर लिखते ने डॉक्टर जी सलाम प्लीज डू ए प्रोग्राम explain difference between Dogra Sikh and Hindus and now Punjabis became Sikh in 16th century ਨਾਲ ਕਿਹਾ ਤੁਸੀਂ ਜੇ ਸਾਨੂੰ ਈਮੇਲ ਲਿਖੋ ਕਈ ਵਾਰੀ ਕਿਉਂਕਿ ਚੈਟ ਮੈਸੇजेस ਤਾਂ ਉਹਨਾਂ ਦੇ ਸਾਡੇ ਕੋਲ ਵਕਤ ਹੁੰਦਾ ਹੈ ਹਾਂਜੀ ਜੇ ਤੁਸੀਂ ਉਹਨੂੰ SOS ਦੇ ਉੱਤੇ ਜਿਹੜਾ ਤੁਸੀਂ ਐਡਰੈਸ ਦਿੰਦੇ ਹੋ ਉਹਦੇ ਤੇ ਲਿਖੋ ਤੇ ਅਸੀਂ ਜ਼ਰੂਰ ਇਸ ਦੇ ਉੱਤੇ ਗੱਲਬਾਤ ਕਰਾਂਗੇ ਫਿਰ ਹਾਂਜੀ ਗੁਰਮੀਤ ਸਿੰਘ ਜੀ ਕਹਿੰਦੇ ਨੇ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है हयात तो हयात है मौत भी हयात है शहीद भाई सुखदेव सिंह सुखा भाई हरजिंदर सिंह जिंदाबाद खालसा जिंदाबाद उन्होंने लिखा जी सो इसी तरह जसपीर बराड़ जी खालसा सिक्स फॉर जस्टिस गुरपतवंत सिंह पन्नू बिक्रमजीत सिंह भाई और इसी तरह उन्होंने लिखा खालसा जिंदाबाद जिंदाबाद उन्होंने लिखा और इसी तरह मैसेज है राजबिंदर सिंह जरा का उन्होंने फतेह बुला के किया है कि सल्यूट टू शहीद भाई जिंदा एंड सुखा डॉक्टर साहब आई बिलीव इन Palestine Israel conflict we should pick the sides rather condemn the sides that commit crimes that's all जी. I'm done ਅੱਛਾ ਜੀ ਅਸੀਂ ਜਿਹੜੇ ਫੇਸਬੁੱਕ ਤੇ ਸਾਡੇ ਵੀਰ ਭੈਣਾਂ ਨੇ ਹਰਜਾਪ ਸਿੰਘ ਜਾਫੀ ਜਿਹੜੇ ਇੰਡੀਆਨਾ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਚੌਥੇ ਸੈਸ਼ਨ 'ਚ ਵੀ ਪਾਰਟਿਸਿਪੇਟ ਕਰਨ ਲਈ ਆਏ ਜੀ ਔਰ ਉਹਨਾਂ ਨੇ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਦਿੱਤੀ ਪੂਰੀ ਫੁੱਲ ਆਫ એનર્ਜੀ ਫੁੱਲ ਆਫ ਯੂਥ ਕਿ ਭਾਈ ਨਿੱਦਰ ਕੇ ਸਾਹਮਣੇ ਆਈਏ ਔਰ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਵੇਂ ਸੈਂਕੜਿਆਂ ਰੋਜ਼ ਬਿਠਾਇਆ ਹੁੰਦੇ ਨੇ ਸਵੇਰ ਤੋਂ ਸ਼ਾਮ ਤੱਕ ਤੇ ਅਸੀਂ ਵੀ ਕਿਵੇਂ ਮੀਡੀਆ ਰਾਹੀਂ ਔਰ ਇਹ ਮੀਡੀਆ ਕੌਂਸਲ ਦਾ ਹਿੱਸਾ ਵੀ ਨੇ ਔਰ ਬੜੇ ਪਿਆਰੇ ਨੌਜਵਾਨ ਨੇ ਇੰਡੀਆਨਾ ਤੋਂ ਇਹਨਾਂ ਦੇ ਨਾਲ ਹੋਰ ਸਿੰਘ ਵੀ ਆਏ ਅੱਛਾ ਉੱਥੋਂ ਹੀ ਨੀਦਰਲੈਂਡ ਤੋਂ ਵੀ ਰਿਪਰੈਜ਼ੈਂਟੇਸ਼ਨ ਸੀ ਜਿਹਨੂੰ ਪਹਿਲਾਂ ਹਾਲੈਂਡ ਕਹਿੰਦੇ ਸੀ ਅੱਛਾ ਔਰ ਭਾਈ ਬਲਵਿੰਦਰ ਸਿੰਘ ਚੱਠਾ ਜਿਨ੍ਹਾਂ ਨੇ 2 ਦਿਨ ਪਾਰਟਿਸਿਪੇਟ ਕੀਤਾ ਫੁੱਲੀ ਫਰਾਈਡੇ ਆ ਗਏ ਸੀ ਰਾਤ ਇੱਥੇ so nice ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੇ ਨੀਲਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਤਨਯਾਹੂ ਤੇ ਮੋਦੀ ਇੱਕੋ ਫਿਲਾਸਫੀ ਤੇ ਚੱਲਦੇ ਹਨ ਇਹਨਾਂ ਨੂੰ ਆਪਣੀ ਕੁਰਸੀ ਬਚਾਉਣ ਲਈ ਆਪਣੇ ਹਜ਼ਾਰਾਂ ਲੋਕ ਮਰਵਾ ਸਕਦੇ ਹਨ ਇਹ ਇੱਕ ਜਿਹੜੀ ਇਹ ਥਿਉਰੀ ਜ਼ਰੂਰ ਚੱਲ ਰਹੀ ਹੈ ਕਿ ਭਾਈ ਹੋ ਸਕ ਕਿ ਜਿਸ ਵੱਡੇ ਲੈਵਲ ਤੇ ਹਮਲਾ ਹੋਇਆ ਹੈ ਔਰ ਜਦੋਂ ਅਸੀਂ ਮੋਸਾਦ ਦੀ ਗੱਲ ਕਰਦੇ ਹਾਂ ਵੀ ਮੋਸਟ ਡ੍ਰੈਡਡ ਇੰਟੈਲੀਜੈਂਸ ਏਜੰਸੀ ਤੇ ਇਹ ਸਵਾਲ ਪੁੱਛਿਆ ਜਾ ਰਿਹਾ ਵੀ ਇਸ ਲੈਵਲ ਦਾ ਕੋਈ ਰਾਤੋਂ ਰਾਤ ਹੋਇਆ ਨਹੀਂ ਤਿਆਰੀ 19 ਗਾਜ਼ਾ ਸਟ੍ਰਿਪ ਹੈ ਵੀ ਤੁਹਾਡੀ ਏਜੰਸੀਆਂ ਕਿੱਥੇ ਸੀ ਔਰ ਕੱਲੀ ਮੋਸਾਦ ਨਹੀਂ ਫਿਰ CIA ਦੂਜੀਆਂ ਸਾਰੀਆਂ ਜਿਹੜੀਆਂ ਨੇ ਕੋਆਰਡੀਨੇਟ ਕਰਦੀਆਂ ਨੇ ਸੋ ਰਾਜਨਜੀਤ ਸਿੰਘ ਢਿੱਲੋਂ ਕਹਿੰਦੇ ਨੇ ਹਰਜੀਤ ਸਿੰਘ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਸਿਆਣੇ ਕਾਂ ਵਾਲੀ ਗੱਲ ਬਹੁਤ ਟੁੱਕਦੀ ਹੈ ਇਸ ਗੰਦੇ ਮੁਲਕ ਤੇ ਇਹ ਹੈ ਹੀ ਗੰਦੇ ਨੇ ਹੈ ਹੀ ਵੈਸੇ ਉਹ ਖਾਣ ਵਾਲੇ ਨੇ ਜੋ ਸਿਆਣਾ ਕਾਂ ਜਿਹਦੇ ਤੇ ਡਿੱਗਦਾ ਜਗਦੀਸ਼ ਸਿੰਘ ਪੰਧੇਰ ਉਹਨਾਂ ਨੇ ਫਤਿਹ ਬੁਲਾਈ ਹੈ ਭੈਣ ਜੀ ਕਿਰਨਜੀਤ ਕੌਰ ਕਹਿੰਦੇ ਨੇ ਸਾਰੀ ਟ੍ਰੇਨਿੰਗ ਇਜ਼ਰਾਈਲ ਦੀ ਹੀ ਨਹੀਂ ਚੋਣਾਂ ਜਿੱਤਣ ਲਈ ਮੀਡੀਆ ਨੂੰ ਗੋਦੀ ਮੀਡੀਆ ਕਿਵੇਂ ਬਣਾਉਣਾ ਪੁਲਵਾਮਾ ਵਰਗੇ ਹਮਲੇ ਕਰਵਾਉਣ ਲਈ ਭਾਰਤ ਮਾਤਾ ਰੋਲ ਮਾਡਲ ਹੈ ਉਹਨਾਂ ਦੀ ਬਿਲਕੁਲ ਠੀਕ ਕਿਹਾ ਕਿਉਂਕਿ ਜਿਹੜਾ ਪੈਗਾਸਸ ਸਪਾਈਵੇਅਰ ਹੈ ਜਿਹਦੇ ਵਿੱਚ ਟਾਰਗੇਟ ਖਾਸ ਤੌਰ ਤੇ ਜਰਨਲਿਸਟਾਂ ਨੂੰ ਕੀਤਾ ਗਿਆ ਦੂਜਿਆਂ ਨੂੰ ਉਹ ਇਹਨਾਂ ਨੇ ਵੇਚਿਆ ਹੋਇਆ ਮੋਸਾਦ ਵਾਲਿਆਂ ਨੇ ਇੰਡੀਆ ਨੂੰ ਮੁਹੰਮਦ ਅਨਵਰ ਖਾਲਿਸਤਾਨ ਜ਼ਿੰਦਾਬਾਦ ਦਵਿੰਦਰ ਸਿੰਘ ਰਣਜੋਤ ਸਿੰਘ ਫਤਿਹ ਕਮਲ ਸਿੰਘ ਕਹਿੰਦੇ ਨੇ ਇੱਕ ਤਾਂ ਪਿਛਲੇ ਹਫਤੇ ਜਿਸ ਤਰ੍ਹਾਂ ਕਿਹਾ ਸੀ ਕਿ ਰਾਹੁਲ ਦੇ ਵਿਰੋਧੀਆਂ ਨੂੰ ਬਹੁਤ ਤਕਲੀਫ ਹੋਵੇਗੀ ਉਹੀ ਗੱਲ ਹੋਈ ਕਿ ਦੁਰਗਿਆਣਾ ਮੰਦਿਰ ਦੇ ਪ੍ਰਬੰਧਕ ਤੇ ਪੰਜਾਬ ਦਾ ਮਹਾਸ਼ਾ ਮੀਡੀਆ ਕਾਫੀ ਪਿੱਟਿਆ ਕਿ ਉੱਥੇ 2 ਦਿਨ ਭਾਂਡੇ ਮਾਂਜ ਕੇ ਚਲਾ ਗਿਆ ਇੱਥੇ ਅਸ਼ੀਰਵਾਦ ਲੈਣ ਨਹੀਂ ਆਇਆ ਇਹ ਐਵੇਂ ਹੀ ਜਨੇਊ ਪਾ ਕੇ ਹਿੰਦੂ ਬਣ ਕੇ ਦਿਖਾਉਂਦਾ ਜਦ ਕਿ ਸਾਰੇ ਨੇਤਾ ਜੇ ਦਰਬਾਰ ਸਾਹਿਬ ਜਾਣ ਤਾਂ ਇੱਥੇ ਤਾਂ ਜ਼ਰੂਰ ਆਉਂਦੇ ਨੇ ਇਹ ਬਿਲਕੁਲ ਤਕਲੀਫ ਹੋਣੀ ਚਾਹੀਦੀ ਸੀ ਔਰ ਜਸਪਾਲ ਸਿੰਘ ਫਿਰ ਕਮਲ ਸਿੰਘ ਲਿਖਦੇ ਨੇ ਦੂਜਾ ਜੋ ਵਰਲਡ ਸਿੱਖ ਪਾਰਲੀਮੈਂਟ ਚੱਬੇ ਵਾਲੇ ਸਰਬੱਤ ਖਾਲਸੇ ਦਾ ਆਸਰਾ ਲੈ ਕੇ ਬਣੀ ਹੈ
ਨੂੰ ਚੋਣ ਪ੍ਰਕਿਰਿਆ ਗੁਰਮਤ ਦੇ ਸਿਧਾਂਤ ਅਨੁਸਾਰ ਕਰਨੀ ਚਾਹੀਦੀ ਹੈ, ਕਿਉਂਕਿ ਆਸਟ੍ਰੇਲੀਆ ਦੇ ਇੱਕ ਨੁਮਾਇੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਉਸ ਬਾਰੇ ਤੁਸੀਂ ਭਾਈ ਅਜੀਤ ਸਿੰਘ ਜਾਂ ਕਿਸੇ ਹੋਰ ਸਿੱਖ ਤੋਂ ਪੁੱਛ ਸਕਦੇ ਹੋ ਕਿ ਉਸ ਨੂੰ ਕਿੰਨੀ ਸੋਝੀ ਹੈ ਜਾਂ ਹੁਣ ਤੱਕ ਉਸ ਦੀ ਕੀ ਕਾਰਗੁਜ਼ਾਰੀ ਹੈ। ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਿੱਖਾਂ ਦੀ ਹਾਲਤ ਫਿਰ ਗੋਲਮੇਜ਼ ਕਾਨਫਰੰਸ ਵਾਲੀ ਹੋਣੀ ਹੈ। ਕਮਲ ਸਿੰਘ ਜੀ, ਤੁਸੀਂ ਠੀਕ ਫਰਮਾਇਆ, ਮੈਨੂੰ ਇਸ ਦਾ ਇਲਮ ਵੀ ਹੈ, ਕੱਲਾ ਤੁਹਾਡੇ ਮੁਲਕ 'ਚ ਨਹੀਂ ਹੋਰਾਂ 'ਚੋਂ ਵੀ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਮਾਡਲ ਹੈ ਉਹਦੇ 'ਚ ਜਿਹੜਾ ਕੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਖਾਲਿਸਤਾਨ ਦੀ ਗੱਲ, ਜਾਂ ਜਿਵੇਂ ਇੱਕ ਮਤਾ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ ਵੀ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਸੀ ਉਸ ਨੂੰ ਪਾਸ ਕੀਤਾ ਗਿਆ। ਲੇਕਿਨ ਇਹਦੇ 'ਚ ਉਹਨਾਂ ਦੇ ਲਈ ਵੀ ਪ੍ਰੋਵੀਜ਼ਨ ਰੱਖਿਆ ਗਿਆ ਹੈ ਕਿ ਜਿਹੜੇ ਭਾਵੇਂ ਸਿਆਸੀ ਤੌਰ ਦੇ ਉੱਤੇ ਜਿਹੜੇ ਨੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਦੀ ਆਪਣੀ ਕਨਵਿਕਸ਼ਨ ਸ਼ਾਇਦ ਨਾ ਹੋਏ, ਉਹ ਧਾਰਮਿਕ ਜਾਂ ਸਮਾਜਿਕ ਜਾਂ ਹਿਊਮੈਨਿਟੇਰੀਅਨ ਜਾਂ ਦੂਸਰੇ ਦੇ ਥੱਲੇ ਵੀ, ਤਾਂ ਕਿ ਆਲ ਇਨਕਲੂਸਿਵ ਮਾਡਲ ਹੋਏ। ਰਾਦਰ ਜਿਹੜਾ ਇੱਕ ਸੁਨੇਹਾ ਸਾਨੂੰ ਰਾਵੀ ਪਾਰੋਂ ਵੀ ਮਿਲਿਆ, ਜਿਹੜਾ ਹਾਲਾਂਕਿ ਉੱਥੇ ਨਹੀਂ ਪੜ੍ਹਿਆ ਜਾ ਸਕਿਆ, ਬਾਅਦ 'ਚ ਮੇਰੇ ਤੱਕ ਪਹੁੰਚਿਆ ਸਾਡੇ ਵੀਰ ਸਿਆਟਲ ਤੋਂ, ਉਹਨਾਂ ਨੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਕਿ ਮਹਿਜ਼ ਤੁਸੀਂ ਕੁਛ ਦਾ ਇਕੱਠ ਬਣ ਕੇ ਨਾ ਰਹਿ ਜਾਏ, ਜਿਹੜੇ ਨਹੀਂ ਵੀ ਸਹਿਮਤ ਉਹਨਾਂ ਨੂੰ ਵੀ ਤੁਸੀਂ ਨਾਲ ਮਿਲਾਓ। ਪਰ ਜਿਹੜੀ ਸਪਿਰਿਟ ਹੈ ਭਾਈ ਕਮਲ ਸਿੰਘ ਹੋਰਾਂ ਦੀ ਉਹ ਬਿਲਕੁਲ ਠੀਕ ਹੈ ਕਿ ਜਿਹੜਾ ਕੀ ਕੰਟਰੋਲ ਹੈ ਉਹ ਪੰਥ ਪ੍ਰਸਤ ਖਾਲਿਸਤਾਨੀ ਐਕਟਿਵਿਸਟ ਦੇ ਕੋਲ ਹੀ ਆ ਰਹੇਗਾ। ਲੇਕਿਨ ਕਈ ਵਾਰ ਤੁਹਾਨੂੰ ਥੋੜਾ ਬਹੁਤ ਬਾਕੀਆਂ ਨੂੰ ਲੀਵਰੇਜ ਦੇਣੀ ਪੈਂਦੀ ਹੈ। ਦਲਜੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਤਾਂ ਉਹਨਾਂ ਨੇ ਕਿਹਾ ਵੀ ਖਾਲਿਸਤਾਨ ਲਈ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲੇ ਅਸੀਂ ਹਾਂ। ਇਹ ਉਹਨਾਂ ਨੇ ਚਿੱਠੀ ਸੀ ਪੂਨਾ ਜੇਲ੍ਹ ਤੋਂ 4 ਮਈ 1990 ਨੂੰ, ਉਦੋਂ ਤੱਕ ਉਹਨਾਂ ਨੂੰ ਸਜ਼ਾਏ ਮੌਤ ਦਾ ਮੁਕੱਦਮਾ ਅਜੇ ਚੱਲ ਹੀ ਰਿਹਾ ਸੀ। ਬਲਵੰਤ ਸਿੰਘ, ਸੋਹਣ ਸਿੰਘ ਮਾਇਲ, ਕਰੇਗਾ ਰਾਜ ਖਾਲਸਾ, ਉਹਨਾਂ ਨੇ ਕਿਹਾ ਕਿ ਇੱਕ ਓਂਕਾਰ ਸਤਨਾਮ ਵਾਹਿਗੁਰੂ ਜੀ ਦੀ ਮਿਹਰ ਸਦਕਾ ਖਾਲਿਸਤਾਨ ਜਲਦੀ ਬਣ ਜਾਣਾ ਹੈ। ਹੁਣ ਖਾਲਿਸਤਾਨ ਦੀਆਂ ਬਾਹਰਲੇ ਦੇਸ਼ਾਂ ਵਿੱਚ ਐਮਬੈਸੀਆਂ ਖੋਲ੍ਹ ਕੇ ਭਾਰਤ ਮਾਤਾ ਦੀਆਂ ਚੀਕਾਂ ਪਵਾ ਦੇਣੀਆਂ ਚਾਹੀਦੀਆਂ ਨੇ। ਦੇਖੋ, ਅਸੀਂ ਸਮਝਦੇ ਹਾਂ ਵੀ ਸਾਰੀ ਚੀਜ਼ ਨੂੰ ਅਸੀਂ ਕਲੋਜ਼ਲੀ ਦੇਖ ਰਹੇ ਹਾਂ। ਵਰਲਡ ਸਿੱਖ ਪਾਰਲੀਮੈਂਟ ਇੱਕ ਅਟੈਂਪਟ ਹੈ। ਅਸੀਂ ਕਦੇ ਇਹ ਦਾਅਵਾ ਨਹੀਂ ਕਰਦੇ ਕਿ ਭਾਈ ਇਹੀ ਸਭ ਕੁਝ ਹੈ। ਅਸੀਂ ਸਮਝਦੇ ਹਾਂ ਵੀ ਅਜੇ ਵੀ ਇਸ ਦੇ ਉੱਤੇ ਬਹੁਤ ਕੰਮ ਹੋਣ ਵਾਲਾ ਹੈ। ਬਹੁਤ ਇੱਕ ਅੰਬਰੇਲਾ ਹੀ ਰਹਿਣਾ ਚਾਹੀਦਾ, ਇਹਦੇ ਤੇ ਕਿਸੇ ਦੀ ਵੀ ਜਿਹੜੀ ਹੈ ਉਹ ਮੋਨੋਪੋਲੀ ਨਹੀਂ ਹੋਣੀ ਚਾਹੀਦੀ, ਔਰ ਇਸ ਦਾ ਗੁਰਮਤ ਪ੍ਰਕਿਰਿਆ ਦੇ ਮੁਤਾਬਕ। ਔਰ ਇਹੀ ਸਾਡਾ ਅਲਟੀਮੇਟਲੀ, ਜੇ ਕੋਈ ਕੱਲ ਨੂੰ ਵਰਲਡ ਲੈਵਲ ਦੀਆਂ ਨੈਗੋਸ਼ੀਏਸ਼ਨਸ ਹੁੰਦੀਆਂ ਨੇ ਤਾਂ ਬਾਕੀ ਸਾਰੀਆਂ ਤਰ੍ਹਾਂ ਜੇ ਇੱਕ ਅੰਬਰੇਲਾ ਥੱਲੇ ਹੋਣਗੀਆਂ ਤਾਂ ਕੋਈ ਸੀਰੀਅਸ ਅਸੀਂ ਕਿਸੇ ਅੰਜਾਮ ਤੇ ਪਹੁੰਚ ਸਕਦੇ ਹਾਂ। ਜਗਦੀਪ ਸਿੰਘ ਸੰਧੂ, ਤੁਹਾਨੂੰ ਵੀ ਮੈਨੂੰ ਵੀ ਫਤਿਹ ਕਹਿੰਦੇ ਨੇ, ਸਿੰਘ ਹਰਮਿੰਦਰ ਵੀ, ਔਰ ਦੀਪ ਸਿੰਘ ਕਹਿੰਦੇ ਨੇ ਵਰਲਡ ਵਾਰ ਕਦੇ ਰੁਕੀ ਨਹੀਂ, ਪਤਾ ਨਹੀਂ ਕਿਉਂ ਫਸਟ ਸੈਕੰਡ ਨੰਬਰ ਲਾ ਦਿੱਤੇ ਗਏ ਨੇ। ਦੀਪ ਸਿੰਘ ਜੀ, ਤੁਸੀਂ ਠੀਕ ਫਰਮਾਇਆ, ਕਿਉਂਕਿ ਈਵਨ 2 ਵਰਲਡ ਵਾਰ, ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਹੁਣ ਤੱਕ ਇੰਨੇ ਜਿਹੜੇ ਕਿਲਿੰਗ ਸਪਾਟ ਬਣੇ, ਉਹ ਕੋਰੀਆ ਹੋਏ, ਕੰਬੋਡੀਆ ਹੋਏ, ਅਫਗਾਨਿਸਤਾਨ ਹੋਏ, ਖਾਲਿਸਤਾਨ ਹੋਏ, ਕਸ਼ਮੀਰ ਹੋਏ, ਮਿਡਲ ਈਸਟ ਹੋਏ, ਇੱਧਰ ਵੈਨਜ਼ੂਏਲਾ, ਕਿਊਬਾ, ਦੂਜੇ ਕਿ ਵੀ ਜੇ ਦੋਨੋਂ ਵਰਲਡ ਵਾਰ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਜਮ੍ਹਾਂ ਕਰ ਲਈ ਜਾਏ ਤਾਂ ਉਹਦੇ ਨਾਲੋਂ ਜ਼ਿਆਦਾ ਇਹਨਾਂ 75 ਸਾਲਾਂ 'ਚ ਨੇ। ਲੇਕਿਨ ਕਿਉਂਕਿ ਇਹ ਸਭ ਇੱਕ ਅਨਡਿਕਲੇਅਰਡ ਵਾਰ ਦੇ ਥੱਲੇ, ਜਦੋਂ ਵਰਲਡ ਵਾਰਸ ਇੱਕ ਅਲਾਈਜ਼ ਬਣ ਕੇ, ਇਸ ਲਈ ਫਸਟ ਤੇ ਸੈਕੰਡ ਨੰਬਰ ਦਿੱਤਾ ਜਾਂਦਾ। ਉਹਨਾਂ ਨੇ ਸਾਨੂੰ ਕਰੈਕਟ ਵੀ ਕੀਤਾ, ਇਹ ਹਮਸ ਨਹੀਂ ਹੈ, ਹਮਾਸ ਹੈ। ਔਰ ਬਿਲਕੁਲ ਠੀਕ ਕਿਹਾ ਉਹਨਾਂ ਨੇ, ਪਰ ਕਿਉਂਕਿ ਅਸੀਂ HAMAS ਹਮਸ ਹਮਾਸ, ਪਰ ਅਸਲੀ ਲਫ਼ਜ਼ ਹਮਾਸ ਹੈ। ਬਹੁਤ ਸ਼ੁਕਰੀਆ ਦੀਪ ਸਿੰਘ ਜੀ ਸਾਨੂੰ ਕਰੈਕਟ ਕਰਨ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਰਾਂਸ ਰਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।